ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਦੁਨੀਆ ਭਰ ਦੇ ਵਿੱਚੋਂ ਜੁੜੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਸੱਚੋ ਸੱਚ ਪ੍ਰੋਗਰਾਮ ਦੇ ਟਾਈਮ ਸਲੋਟ ਦੇ ਵਿੱਚ ਇੱਕ ਸਪੈਸ਼ਲ ਪੈਨਲ ਡਿਸਕਸ਼ਨ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਖਾਸ ਤੌਰ ਤੇ ਇਸ ਹਫਤੇ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਭਾਵੇਂ ਸਿੱਖ ਕੌਮ ਨਾਲ ਸੰਬੰਧਿਤ ਹੋਣ, ਭਾਰਤ ਪਾਕਿਸਤਾਨ ਦੇ ਰਿਲੇਸ਼ਨਸ ਦੇ ਨਾਲ ਸੰਬੰਧਿਤ ਹੋਣ ਜਾਂ ਸਾਊਥ ਏਸ਼ੀਆ ਦੇ ਨਾਲ ਸੰਬੰਧਿਤ ਹੋਣ, ਉਹਨਾਂ ਅਹਿਮ ਘਟਨਾਵਾਂ ਦੇ ਉੱਤੇ ਜਿਹੜੀਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਾਪਰੀਆਂ ਨੇ ਉਹਨਾਂ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸੀਨੀਅਰ ਜਰਨਲਿਸਟ ਸਲੀਮ ਮਲਿਕ ਸਾਹਿਬ ਸਾਡੇ ਨਾਲ ਮੌਜੂਦ ਨੇ। ਮਲਿਕ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। अस्सलाम वालेकुम। वालेकुम सलाम ਤੇ तमाम ਜੀਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਲਿਕ ਸਾਹਿਬ। ਤੇ ਦੂਜੇ ਪਾਸੇ ਸਾਡੇ ਨਾਲ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੌਜੂਦ ਨੇ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਹਫਤੇ ਦੀਆਂ ਜਿਹੜੀਆਂ ਅਹਿਮ ਘਟਨਾਵਾਂ ਹੈਗੀਆਂ ਨੇ, ਖਬਰਾਂ ਨੇ, ਉਹਨਾਂ ਤੇ ਅਸੀਂ ਇਹਨਾਂ ਦੋ ਜਿਹੜੀਆਂ ਸ਼ਖਸੀਅਤਾਂ ਸਾਡੇ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਾਂਗੇ। ਸ਼ੁਰੂਆਤ ਕਰਾਂਗੇ ਨਿਊਯਾਰਕ ਦੀ ਸਿੱਖ ਡੇ ਪੈਰੇਡ ਤੋਂ। 32 ਸਾਲ ਹੋ ਚੁੱਕੇ ਆ ਨਿਊਯਾਰਕ ਸ਼ਹਿਰ ਦੇ ਵਿੱਚ ਸਿੱਖ ਡੇ ਪੈਰੇਡ ਨੂੰ ਨਿਕਲਦਿਆਂ। ਜਦੋਂ 1984 ਦੇ ਵਿੱਚ ਭਾਰਤੀ ਫੌਜ ਵੱਲੋਂ ਅਟੈਕ ਕੀਤਾ ਗਿਆ ਸੀ ਦਰਬਾਰ ਸਾਹਿਬ, ਤੇ ਉਦੋਂ ਸਿੱਖ ਕੌਮ ਨੇ ਇਹ ਫੈਸਲਾ ਕੀਤਾ ਸੀ ਕਿ ਹੁਣ ਤੋਂ ਸਾਡਾ ਭਾਰਤ ਦੇ ਨਾਲ ਕੋਈ ਨਾਤਾ ਨਹੀਂ ਤੇ ਅਸੀਂ ਆਪਣੇ ਵੱਖਰੇ ਰਾਜ ਖਾਲਿਸਤਾਨ ਦੀ ਮੰਗ ਕਰਦੇ ਹਾਂ। ਉਸ ਨੂੰ ਮੁੱਖ ਰੱਖਦਿਆਂ ਹੋਇਆਂ ਖਾਲਿਸਤਾਨ ਦੀ ਪ੍ਰਾਪਤੀ ਦੇ ਪ੍ਰਤੀਕ ਵਜੋਂ ਜਾਣੀ ਜਾਂਦੀ ਨਿਊਯਾਰਕ ਦੀ ਸਿੱਖ ਡੇ ਪੈਰੇਡ ਜਿਹੜੀ ਹੈ ਇਸ ਲੰਘੇ ਵੀਕਐਂਡ ਨੂੰ ਨਿਊਯਾਰਕ ਦੀ ਧਰਤੀ ਦੇ ਉੱਤੇ ਕੱਢੀ ਗਈ, ਜਿਹਦੇ ਵਿੱਚ ਕਰੀਬ 50,000 ਸਿੱਖਾਂ ਦਾ ਜਿਹੜਾ ਇਕੱਠ ਸੀ ਉਹ ਦੇਖਣ ਨੂੰ ਮਿਲਿਆ। ਸੋ ਇੱਥੋਂ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਮਲਿਕ ਸਾਹਿਬ, ਮੈਂ ਤੁਹਾਡੇ ਵੱਲ ਆਵਾਂ, ਤੁਹਾਡੇ ਵਿਚਾਰ ਜਾਣਨਾ ਚਾਹੂੰਗਾ ਇਸ ਪੈਰੇਡ ਬਾਰੇ। ਤੁਸੀਂ ਵੀ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਕਿਵੇਂ ਦਾ ਮਹਿਸੂਸ ਕੀਤਾ ਹੈ ਜਾਂ ਓਵਰਆਲ ਜਿਵੇਂ ਦਾ ਮਾਹੌਲ ਸੀ, ਤੇ ਖਾਸ ਤੌਰ ਤੇ ਜਦੋਂ ਸਿੱਖ ਪਰਸਪੈਕਟਿਵ ਦੀ ਗੱਲ ਹੁੰਦੀ ਹੈ, ਵੱਖਰੇ ਰਾਜ ਖਾਲਿਸਤਾਨ ਦੀ ਗੱਲ ਹੁੰਦੀ ਹੈ, ਜਿਹਦਾ ਝੰਡਾ ਇਸ ਪਰੇਡ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਫਲੈਗ ਬੀਅਰਰ ਸੀ, ਜਿਹੜਾ ਮੂਹਰੇ ਮੋਢੀ ਝੰਡਾ ਸੀ, ਉਹ ਖਾਲਿਸਤਾਨ ਦਾ ਇੱਕ ਪਾਸੇ ਕੇਸਰੀ ਨਿਸ਼ਾਨ ਤੇ ਦੂਜੇ ਪਾਸੇ ਅਮਰੀਕਾ ਦਾ ਝੰਡਾ ਸੀ। ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਮੈਂ 1994 ਦੇ ਅੰਦਰ ਪਹਿਲੀ ਵਾਰੀ ਸਿੱਖ ਡੇ ਪਰੇਡ ਮੈਂ ਜਦੋਂ ਅਮਰੀਕਾ ਆ ਕੇ ਮੈਂ ਸੈਟਲਡ ਹੋਇਆ ਤੇ 40 ਸਟਰੀਟ ਤੇ ਮੈਡੀਸਨ ਐਵੀਨਿਊ ਤੇ ਮੈਂ ਜੌਬ ਕਰਦਾ ਸੀ ਤੇ ਉੱਥੋਂ ਹੀ ਸਾਰੀ ਪਰੇਡਾਂ ਚੱਲਦੀਆਂ ਸੀ ਮੁxtਲਿਫ ਕੌਮਾਂ ਦੀਆਂ। ਮੈਂ ਦੇਖਿਆ ਪਹਿਲੀ ਵਾਰੀ ਆਪਣੇ ਦਫ਼ਤਰ ਤੋਂ ਬਾਹਰ ਦੇਖਿਆ ਕਿ ਇੱਕ ਪੰਜਾਬ ਦੇ ਲੋਕਾਂ ਦਾ ਇੱਕ ਹਜੂਮ ਨਜ਼ਰ ਆਇਆ ਤੇ ਮੈਨੂੰ ਜਦੋਂ ਮੈਂ ਉੱਥੇ ਗਿਆ ਤੇ ਪਤਾ ਲੱਗਾ ਕਿ ਇਹ ਸਿੱਖ ਡੇ ਪਰੇਡ ਹੈ ਤੇ ਮੈਨੂੰ ਹੈਰਤ ਹੋਈ ਕਿ ਅਮਰੀਕਾ ਦੇ ਅੰਦਰ ਉਸ ਜ਼ਮਾਨੇ ਦੇ ਅੰਦਰ 1994 ਦੇ ਅੰਦਰ ਵੀ ਹਜ਼ਾਰੋਂ ਜੀ ਉੱਥੇ ਸੀ ਤੇ ਜਿੰਨਾ ਡਿਸਪਲਿਨ ਉਸ ਪਰੇਡ ਦੇ ਅੰਦਰ ਮੈਨੂੰ ਉਸ ਵੇਲੇ ਨਜ਼ਰ ਆਇਆ। ਔਰ ਮੈਂ ਦੇਖਿਆ ਜਿਸ ਤਰ੍ਹਾਂ ਕੇਸਰੀ ਰੰਗ ਤੇ ਜਿਸ ਤਰ੍ਹਾਂ ਸਾਡੀ ਬੇਟੀਆਂ, ਮਾਵਾਂ, ਭੈਣਾਂ, ਪੰਜਾਬ ਦਾ ਕਲਚਰ ਤੇ ਜਿਸ ਤਰ੍ਹਾਂ ਸਾਡੇ ਜੀ ਜਿਹੜੇ ਆ ਉਹਨਾਂ ਨੇ ਦਸਤਾਰਾਂ ਬੰਦੀਆਂ ਹੋਈਆਂ ਤੇ ਲੋਕਾਂ ਨੂੰ ਉਹ ਦੱਸ ਰਿਹਾ ਕਿ ਪੰਜਾਬ ਦਾ ਕਲਚਰ ਕੀ ਹੁੰਦਾ ਹੈ। ਤੇ ਅੱਜ ਅਗਰ ਮੈਂ 32ਵੀਂ ਪਰੇਡ ਤੇ ਦੇਖਾਂ ਤੇ ਤਕਰੀਬਨ ਬਿਲਾਸ਼ੁਬਾ ਨਿਊਯਾਰਕ ਸਿਟੀ ਦੇ ਅੰਦਰ ਦੋ ਪਰੇਡਾਂ ਜਿਹਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ 50,000 ਤੋਂ ਜ਼ਿਆਦਾ ਦੀ ਗਿਣਤੀ ਹੁੰਦੀ ਹੈ। ਇੱਕ ਸਿੱਖ ਡੇ ਪਰੇਡ ਤੇ ਇੱਕ ਪੋਰਟੋ ਰੀਕਨ ਦੀ ਹੁੰਦੀ ਹੈ। ਉਹਨਾਂ ਦੀ ਪਰੇਡ ਦਾ ਤੇ ਮੈਂ ਪ੍ਰੋਸਪੈਕਟਿਵ ਕੁਝ ਹੋਰ ਹੁੰਦਾ, ਲੇਕਿਨ ਸਿੱਖ ਡੇ ਪਰੇਡ ਜਿਹੜੀ ਆ ਉਸ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਨਿਊਯਾਰਕ ਸਿਟੀ ਦਾ ਮੇਅਰ ਜਿੱਥੇ ਹੋਏ ਤੇ ਹੋਰ ਲੈਜਿਸਲੇਚਰ ਅਗਰ ਉਸ ਪਰੇਡ ਤੇ ਖਲੋਤੇ ਆ ਤੇ ਉਹ ਅੱਜ ਕੱਲ੍ਹ ਆਉਂਦੇ ਨਹੀਂ ਆ। ਮੈਂ ਇਸ ਪਰੇਡ ਦੀ ਕਾਮਯਾਬੀ ਦੀ ਗੱਲ ਇੱਦਾਂ ਕਰਾਂਗਾ ਕਿ ਨਿਊਯਾਰਕ ਸਿਟੀ ਦਾ ਮੇਅਰ ਅੱਜ ਕੱਲ੍ਹ ਪਰੇਡਾਂ ਦੇ ਅੰਦਰ ਨਹੀਂ ਆਉਂਦਾ। ਅਗਰ ਆ ਜਾਏ ਤੇ ਕੋਨੇ ਤੇ ਬੈਠਾ ਹੁੰਦਾ ਹੈ ਆਪਣੀ ਗੱਡੀ ਦੇ ਅੰਦਰ ਤੇ ਪੁੱਛਦੇ ਤੇ ਆਪਣੇ ਜਿਹੜੇ ਬੰਦੇ ਹੁੰਦੇ ਪੁੱਛਦਾ ਹੈ ਕਿ ਬੰਦੇ ਕਿੰਨੇ ਅੱਗੇ ਜਿੱਥੇ ਮੈਂ ਤਕਰੀਰ ਕਰਨੀ ਹੈ, ਕਿਉਂਕਿ ਇਹ ਵੀ ਇੱਕ ਮਲਟੀ ਐਥਨਿਕ ਜਿਹੜੇ ਫੈਸਟੀਵਲ ਆ ਇਹ ਅਮਰੀਕਨ ਪੋਲਿਟਿਕਸ ਦਾ ਹਿੱਸਾ ਬਣ ਗਏ ਆ। ਉਹ ਜਦੋਂ ਉਹਦੇ ਐਡਵਾਈਜ਼ਰ ਦੱਸਦੇ ਆ ਕਿ ਪਰੇਡ ਦੇ ਅੰਦਰ 500-700 ਬੰਦਾ ਹੈ ਤੇ ਮੇਅਰ ਜਿਹੜਾ ਹੈ ਆਪਣਾ ਕੋਈ ਮਾਤਹਿਤ ਆਫੀਸ਼ੀਅਲ ਨੂੰ ਘੱਲ ਦਿੰਦਾ ਤੇ ਆਪ ਉੱਥੋਂ ਲੰਘ ਜਾਂਦਾ ਹੈ। ਲੇਕਿਨ ਸਿੱਖ ਡੇ ਪਰੇਡ ਦੇ ਅੰਦਰ ਅਗਰ ਨਿਊਯਾਰਕ ਸਿਟੀ ਦੇ ਮੇਅਰ ਉੱਥੇ ਆਇਆ ਤੇ ਇਹ ਨਾ ਸਿਰਫ ਪੰਜਾਬੀਆਂ ਦੀ ਕਾਮਯਾਬੀ ਹੈ, ਇਹ ਉਸ ਖਾਲਸਾ ਸੋਚ ਦੀ ਕਾਮਯਾਬੀ ਹੈ ਜਿਹੜੀ 1984 ਦੇ ਅੰਦਰ ਨਿਊਯਾਰਕ ਸਿਟੀ ਦੇ ਅੰਦਰ ਇਹ ਜਿਹੜੀ ਸੋਚ ਵਿਚਾਰ ਸੀ, ਜਿਹਦੇ ਅੰਦਰ ਇਹ ਦੱਸਿਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਜੂਨ 84 ਦੇ ਅੰਦਰ ਹੋਇਆ ਉਸ ਤੇ ਸਿੱਖ ਜਿਹੜੀ ਕੌਮ ਹੈ ਉਹਨਾਂ ਦੇ ਅੰਦਰ ਅੰਗਾਰ ਤੇ ਗੁੱਸਾ ਪਾਇਆ ਜਾਂਦਾ ਹੈ। ਲੇਕਿਨ ਉਸ ਗੁੱਸੇ ਨੂੰ ਉਹਨਾਂ ਨੇ ਸੰਗਤ ਬਣਾ ਕੇ
ਲੋਕਾਂ ਨੂੰ ਇੱਕ ਤਹਿਰੀਕ ਦਾ ਨਾਂ ਦੇ ਕੇ ਨਿਊਯਾਰਕ ਸਿਟੀ ਦੇ ਅੰਦਰ, ਕਿਉਂਕਿ ਨਿਊਯਾਰਕ ਸਿਟੀ ਦੇ ਅੰਦਰ ਕੋਈ ਕੰਮ ਵੱਡੀ ਗਿਣਤੀਆਂ ਤੇ ਹੋਏ ਤੇ ਪੂਰੀ ਦੁਨੀਆ ਦੇ ਅੰਦਰ ਅੱਜ ਦੇ ਜ਼ਮਾਨੇ ਦੇ ਅੰਦਰ ਉਹਦਾ ਚਰਚਾ ਹੁੰਦਾ ਹੈ। ਤੇ ਇਸ ਪਰੇਡ ਨੂੰ ਜਿੱਥੇ ਅਮਰੀਕਾ ਦੇ तमाम ਜਿਹੜੇ ਅੰਗਰੇਜ਼ੀ ਚੈਨਲ ਆ ਉਹਨਾਂ ਨੇ ਬ੍ਰੌਡਕਾਸਟ ਕੀਤਾ, ਬਲਕਿ ਮੈਂ ਦੇਖਿਆ ਕਿ ਆਸਟ੍ਰੇਲੀਆ ਤੇ ਰਸ਼ੀਆ ਦੇ ਚੈਨਲਾਂ ਤੇ ਵੀ ਮੈਂ ਦੀ ਫੁਟੇਜ ਦੇਖੀ ਤੇ ਜਦੋਂ ਤੇ ਇਹ ਇਸ ਗੱਲ ਦੀ ਯਾਨੀ ਨਿਸ਼ਾਨੀ ਹੈ ਕਿ ਸਿੱਖ ਡੇ ਪਰੇਡ ਜਿਹੜੀ ਹੈ ਨਾ ਸਿਰਫ ਉਹ ਹੁਣ ਪੰਜਾਬੀਆਂ ਦੀ ਪਰੇਡ ਨਹੀਂ ਰਹੀ। ਉੱਥੇ ਮੈਂ ਹਰ ਕਿਸਮ ਦਾ ਬੰਦਾ ਦੇਖਿਆ, ਹਰ ਨਸਲ ਦਾ ਬੰਦਾ ਦੇਖਿਆ ਤੇ ਸਭ ਤੋਂ ਵੱਡੀ ਗੱਲ ਕਿ 50,000 ਤੋਂ ਜ਼ਿਆਦਾ ਲੋਕ ਉੱਥੇ ਸੀ ਤੇ ਉੱਥੇ ਜਿਹੜਾ ਲੰਗਰ ਸੀ ਉਹ ਮੁਫਤ ਸੀ। ਇਸ ਕਿਸਮ ਦੀ ਮਿਸਾਲ ਅਮਰੀਕਾ ਜੇ ਮੁਲਕ ਦੇ ਅੰਦਰ ਜਿਹੜਾ ਸਰਮਾਇਆਦਾਰਾਨਾ ਨਿਜ਼ਾਮ ਦਾ ਇੱਕ ਹਿੱਸਾ ਹੈ ਜਿੱਥੇ ਤੁਸੀਂ ਸਾਹ ਵੀ ਬਗੈਰ ਪੈਸੇ ਦਿੱਤੇ ਨਹੀਂ ਦਿੰਦੇ, ਉੱਥੇ 50,000 ਤੋਂ ਜ਼ਿਆਦਾ ਲੋਕਾਂ ਨੂੰ ਜੀਆਂ ਨੂੰ ਤੁਸੀਂ ਮੁਫਤ ਰੋਟੀ ਦਾ ਪ੍ਰਬੰਧ ਕਰਕੇ ਮੈਂ ਸਮਝਦਾ ਕਿ ਇੱਕ ਤਾਰੀਖ ਰਕਮ ਕਰ ਦਿੱਤੀ ਹੈ ਜਿਹਦੇ ਵਾਸਤੇ ਪੂਰੀ ਸਿੱਖ ਕੌਮ ਤੇ तमाम ਜਿਹੜੇ ਉਹਦੇ ਕਰਤਾ ਧਰਤਾ ਸੀ ਪਰੇਡ ਦੇ ਤੇ तमाम ਸੰਗਤਾਂ ਤੇ तमाम ਆਰਗੇਨਾਈਜੇਸ਼ਨਾਂ ਪੰਜਾਬੀਆਂ ਦੀ ਤੇ TV 84 ਵੀ ਮੁਬਾਰਕਬਾਦ ਤੇ ਧੰਨਵਾਦ ਦੇ ਕਾਬਿਲ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡੇ ਵੱਲ ਆਵਾਂ। ਤੁਸੀਂ ਜਿਵੇਂ ਮਲਿਕ ਸਾਹਿਬ ਨੇ ਬੜੇ ਹੀ ਕਾਈਂਡ ਵਰਡਸ ਦੇ ਨਾਲ ਸ਼ੁਰੂਆਤ ਕੀਤੀ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਜਿੱਥੇ ਮੇਅਰ ਦੀ ਗੱਲ ਹੋਈ ਹੈ ਉਹ ਪਹੁੰਚੇ ਨੇ, ਸੋ ਮੇਅਰ ਤੋਂ ਬਾਅਦ ਤੁਹਾਡਾ ਵੀ ਤੁਸੀਂ ਵੀ ਐਡਰੈਸ ਕੀਤਾ ਸੀ ਇਸ ਪਰੇਡ ਨੂੰ, ਓਵਰਆਲ ਮਾਹੌਲ ਬਾਰੇ ਤੇ ਇਸ ਪਰੇਡ ਦਾ ਜਿਹੜਾ ਮੈਸੇਜ ਸੀ ਉਸ ਬਾਰੇ ਤੁਹਾਡੇ ਵਿਚਾਰ। ਦੇਖੋ 32 ਸਾਲ ਪਹਿਲਾਂ ਜਦੋਂ 1988 ਚ ਨਿਊਯਾਰਕ ਦੀਆਂ ਸਿੱਖ ਸੰਗਤਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਆਪਣੀ ਪਰੇਡ ਕੱਢਣੀ ਹੈ ਤੇ ਇਸ ਦੀਆਂ ਜੜ੍ਹਾਂ ਜੂਨ 84 ਦੇ ਸਿੱਖ ਘੱਲੂਘਾਰਿਆਂ ਨਾਲ ਜੁੜੀਆਂ ਹੋਈਆਂ ਸੀ, ਕਿਉਂਕਿ ਹਿਸਟੋਰੀਕਲੀ ਇਵੇਂ ਹੈ ਕਿ ਜੂਨ 84 ਦੇ ਹਮਲੇ ਤੋਂ ਬਾਅਦ ਇੰਡੀਆ ਡੇ ਜਿਹੜਾ ਇੰਡੀਆ ਇੰਡੀਪੈਂਡੈਂਸ ਡੇ ਪਰੇਡ ਹੁੰਦੀ ਹੈ ਉਹ 15 ਅਗਸਤ ਨੂੰ ਸੀ, 15 ਅਗਸਤ 1984 ਨੂੰ। ਸਿੱਖ ਨੌਜਵਾਨ ਗੁੱਸੇ 'ਚ ਭਰੇ ਪੀਤੇ ਬੈਠੇ ਸੀ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਔਰ ਸੋਚਦੇ ਸੀ ਵੀ ਅਸੀਂ ਕੀ ਕਰੀਏ। ਉਹਨਾਂ ਨੇ 15 ਅਗਸਤ 1984 ਵਾਲੀ ਪਰੇਡ ਨੂੰ ਬਿਲਕੁਲ ਜਿਹੜਾ ਉਸ ਦਾ ਅਸਲੀ ਜਲੂਸ ਕੱਢਣ ਦਾ ਫੈਸਲਾ ਕੀਤਾ। 100-150 ਦੇ ਕਰੀਬ ਸਿੱਖ ਨੌਜਵਾਨ ਜਿਨ੍ਹਾਂ ਦੇ ਕੋਲ ਆਪਣੇ ਕਿਸਮ ਦੇ ਵਾਕੀ ਟਾਕੀ ਸੀ ਉਹ ਇੰਡੀਆ ਡੇ ਪਰੇਡ 'ਚ ਵੜ ਗਏ ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਉਹਨਾਂ ਦੇ ਸਾਰੇ ਫਲੋਟ ਫਲਾਟ ਉਲਟਾ ਦਿੱਤੇ, ਭਗਦੜ ਮਚ ਗਈ, ਉਹਨਾਂ ਦੇ ਸਾਰੇ ਮਾਰਸ਼ਲ VIP ਸਭ ਦੌੜ ਦਾੜ ਗਏ। ਹਾਲਾਂ ਉਹ 2-3 ਘੰਟੇ ਹਵਾ ਦੇ ਵਿੱਚ ਹੈਲੀਕਾਪਟਰ ਉੱਡਦੇ ਰਹੇ, ਪੁਲਿਸ ਐਕਸ਼ਨ ਹੋਏ ਦੂਜੇ ਤੀਜੇ। ਲੇਕਿਨ ਇਹ ਸਿੱਖਾਂ ਦਾ ਮੈਸੇਜ ਸੀ ਕਿ ਵੀ ਉੱਥੇ ਤੁਸੀਂ ਟੈਂਕਾਂ ਤੋਪਾਂ ਦੇ ਨਾਲ ਸਾਡਾ ਜਿਹੜਾ ਪ੍ਰਾਣ ਪਿਆਰਾ ਸਾਡਾ ਹਰਮੰਦਰ ਹੈ, ਅਕਾਲ ਤਖਤ ਹੈ, ਉਹਨੂੰ ਤੁਸੀਂ ਤਬਾਹ ਕਰਕੇ ਇੱਥੇ ਤੁਸੀਂ ਕਿਹੜੀ ਪਰੇਡ ਕੱਢਣ ਦਾ ਹੱਕ ਰੱਖਦੇ ਹੋ। ਸੋ ਇਹ ਬੇਸ਼ੱਕ ਉਸ ਵੇਲੇ ਕੁਛ ਨੂੰ ਲੱਗਾ ਵੀ ਹੋਏਗਾ ਕਿ ਵੀ ਇਹ ਇਸ ਕਿਸਮ ਦਾ ਲਾਅ ਬ੍ਰੇਕਿੰਗ ਨਹੀਂ ਹੋਣੀ ਚਾਹੀਦੀ, ਪਰ ਇਹ ਮੈਸੇਜ ਸੀ ਕਿ ਵੀ ਅਸੀਂ ਬੇਬਸ ਹਾਂ ਉੱਥੇ, ਲੇਕਿਨ ਇੱਥੇ ਅਸੀਂ ਹੁਣੇ ਤੁਹਾਡੀ ਧੌਂਸ ਨਹੀਂ ਮੰਨਦੇ। ਔਰ ਉਦੋਂ ਹੀ ਇਹ ਫੈਸਲਾ ਲਿਆ ਗਿਆ ਕਿ ਵੀ ਉਸੇ ਹੀ ਰਾਊਟ ਦੇ ਉੱਤੇ ਜਿੱਥੋਂ ਨੈਸ਼ਨਲ ਪਰੇਡਸ ਨਿਕਲਦੀਆਂ ਨੇ, ਉਹੀ ਇੰਡੀਆ ਡੇ ਪਰੇਡ ਵੀ, ਪਾਕਿਸਤਾਨ ਡੇ ਪਰੇਡ ਵੀ, 70 ਤੋਂ ਜ਼ਿਆਦਾ ਪਰੇਡਸ ਜਿਹੜੀਆਂ ਨੇ ਜਿਨ੍ਹਾਂ 'ਚ ਨੈਸ਼ਨਲ ਵੀ ਕਲਚਰਲ ਵੀ ਉੱਥੋਂ ਨਿਕਲਦੀਆਂ, ਕਿ ਅਸੀਂ ਆਪਣਾ ਹੁਣ ਸੈਪਰੇਟ ਆਈਡੈਂਟੀਟੀ ਸਿੱਖ ਡੇ ਪਰੇਡ ਕਰਨੀ। ਔਰ ਇਸ ਨੂੰ 2-3 ਸਾਲ ਲੱਗੇ। 1988 ਦੇ ਵਿੱਚ ਪਹਿਲੀ ਸਿੱਖ ਡੇ ਪਰੇਡ ਨਿਕਲੀ ਔਰ ਜਿਵੇਂ ਮਲਕ ਸਾਹਿਬ ਨੇ ਮੈਂ ਸਮਝਦਾ ਵੀ ਬੜੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ 1994 ਚ ਜਦੋਂ ਇਹਨਾਂ ਨੇ ਅਟੈਂਡ ਕੀਤੀ ਉਸ ਤੋਂ ਬਾਅਦ ਦਾ ਦੱਸਿਆ। ਅੱਜ ਇਹ ਦੂਸਰੀ ਵੱਡੀ ਗੈਦਰਿੰਗ ਅਮਰੀਕਾ 'ਚ ਸਿੱਖਾਂ ਦੀ ਬਣ ਗਈ ਹੈ ਯੂਬਾ ਸਿਟੀ ਤੋਂ ਬਾਅਦ। ਯੂਬਾ ਸਿਟੀ ਨਵੰਬਰ ਦੇ ਪਹਿਲੇ ਹਫਤੇ ਜਿਹੜਾ ਉੱਥੇ ਇੱਕ ਵੱਡਾ ਸਮਾਗਮ ਹੁੰਦਾ ਜਿਹਦੇ 'ਚ 1 ਲੱਖ ਤੋਂ ਜ਼ਿਆਦਾ ਸਿੱਖ ਪਾਰਟਿਸਿਪੇਟ ਕਰਦੇ ਨੇ। ਪਰ ਇਸ ਪੈਰੇਡ ਦੀ ਅਹਿਮੀਅਤ ਹਰ ਸਾਲ ਵਾਂਗ ਇਸ ਵਾਰ ਵੀ ਇਹੀ ਸੀ ਕਿ ਜਿਵੇਂ ਮੇਅਰ ਨਿਊਯਾਰਕ ਦੇ ਬਿਲ ਬਲੈਸੀਓ ਉਹਨਾਂ ਨੇ ਸ਼ਮੂਲੀਅਤ ਕੀਤੀ, ਪੁਲਿਸ ਕਮਿਸ਼ਨਰ ਆਇਆ ਔਰ ਇਸ ਮੇਅਰ ਦੀ ਇੱਕ ਵੱਡੀ ਦੇਣ ਵੀ ਹੈ ਨਿਊਯਾਰਕ NYPD ਜਿਹਨੂੰ ਕਹਿੰਦੇ ਨੇ ਪੁਲਿਸ ਡਿਪਾਰਟਮੈਂਟ, ਜਿਨ੍ਹਾਂ ਦਾ ਕ੍ਰਾਈਟੇਰੀਆ ਭਰਤੀ ਦਾ ਬਹੁਤ ਸਖਤ ਹੈ, ਬਹੁਤ ਦੇਸ਼ਾਂ ਦੀ ਫੌਜ ਦੇ ਵਿੱਚ ਭਰਤੀ ਹੋਣ ਵਾਲਿਆਂ ਨਾਲੋਂ ਵੀ ਸਖਤ। ਔਰ ਲੰਬਾ ਵਕਤ ਸਿੱਖ ਇੱਥੇ ਕਾਨੂੰਨੀ ਲੜਾਈ ਲੜਦੇ ਰਹੇ ਕਿ ਵੀ ਸਾਨੂੰ ਦਸਤਾਰ ਦੇ ਨਾਲ ਸਿੱਖੀ ਸਰੂਪ ਦੇ ਨਾਲ ਸਰਵ ਕਰਨ ਦਾ ਮੌਕਾ ਮਿਲੇ, ਕੋਰਟ ਕੇਸ ਵੀ ਚੱਲੇ, ਪਰ ਬਜ਼ਿੱਦ ਰਹੇ ਕਿ ਜੀ ਨਹੀਂ ਸਾਡਾ NYPD ਦਾ ਜਿਵੇਂ ਕੈਨੇਡਾ 'ਚ RCMP ਦੇ ਮੁੱਦੇ ਤੇ ਸਿੱਖਾਂ ਨੇ ਲੰਬੀ ਕਾਨੂੰਨੀ ਬੈਠਕ ਲੜੀ, ਉੱਥੇ ਕਾਨੂੰਨੀ ਜਿੱਤ ਹੋਈ, ਪਰ ਇੱਥੇ ਅਸੀਂ ਬੇਸ਼ੱਕ ਕਾਨੂੰਨੀ ਥੋੜਾ ਬਹੁਤ ਰਾਹਤ ਮਿਲਦੀ ਰਹੀ, ਲੇਕਿਨ ਇਹ ਵੀ ਮੌਜੂਦਾ ਮੇਅਰ ਦੇ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨੇ ਜਿਹੜਾ ਸਿੱਖਾਂ ਨੂੰ ਦਸਤਾਰ ਨਾਲ ਸਰਵ ਕਰਨਾ ਅਲਾਉ ਕੀਤਾ। ਇਸ ਵੇਲੇ 200 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਨ੍ਹਾਂ ਦੀ ਇੱਕ ਵੱਡੀ ਗਿਣਤੀ ਇਸ ਪੈਰੇਡ ਦਾ ਹਿੱਸਾ ਸੀ,
ਔਰ ਉਹਨਾਂ ਨੇ ਆਪਣੇ ਕੋਲੀਗਸ ਨੂੰ ਆਨਰ ਵੀ ਕੀਤਾ ਸਟੇਜ ਤੇ ਆ ਕੇ, ਔਰ ਮੇਅਰ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦੇ ਵੇਲੇ ਬੜੇ ਫਖਰ ਨਾਲ ਕਿਹਾ ਕਿ ਵੀ ਮੈਨੂੰ ਫਖਰ ਹੁੰਦਾ ਜਦੋਂ ਮੈਂ ਦੇਖਦਾ ਕਿ ਇੱਕ ਸਿੱਖ ਦਸਤਾਰ ਦੇ ਨਾਲ ਇਸ ਸਿਟੀ ਨੂੰ ਡਿਫੈਂਡ ਕਰ ਰਿਹਾ ਹੈ, ਔਰ ਉਹ ਦੱਸ ਰਿਹਾ ਹੈ ਕਿ ਵੀ ਜਿਹੜਾ ਮਲਟੀਕਲਚਰਲਿਜ਼ਮ ਹੈ, ਡਾਈਵਰਸਿਟੀ ਹੈ, ਉਹਦੀ ਬਿਊਟੀ ਕੀ ਹੈ। ਸੋ ਮੈਂ ਸਮਝਦਾ ਵੀ ਜਿੱਥੇ ਜਿਵੇਂ ਤੁਸੀਂ ਸ਼ੁਰੂ 'ਚ ਹੀ ਮੈਂਸ਼ਨ ਕੀਤਾ ਹੈ ਕਿ ਇਸ ਪੈਰੇਡ ਨੂੰ ਖਾਲਿਸਤਾਨੀ ਝੰਡਾ, ਅਮਰੀਕਨ ਝੰਡਾ ਔਰ ਸਾਡਾ ਧਾਰਮਿਕ ਮਜ਼ਹਬੀ ਝੰਡਾ ਨਿਸ਼ਾਨ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਲੀਡ ਕਰ ਰਹੇ ਸੀ। ਸੋ ਕਿਸੇ ਨੂੰ ਕੋਈ ਭੁਲੇਖਾ ਨਹੀਂ, ਔਰ ਇਹ ਉਹਨਾਂ ਤਾਕਤਾਂ ਦੇ ਜਾਂ ਹਿੰਦੁਸਤਾਨੀ ਹਕੂਮਤ ਦੇ ਟੌਂਟ ਬਟੌਂਟ ਜਿਹੜੇ ਬਾਹਰ ਬੈਠੇ ਨੇ ਜਾਂ ਉਹਨਾਂ ਦਾ ਜ਼ਰ ਖਰੀਦ ਮੀਡੀਆ ਜਿਹੜਾ ਅਕਸਰ ਇਹ ਕਹਿੰਦਾ ਜੀ ਐਵੇਂ ਢਾਈ ਟੋਟਰੂ ਲੋਕ ਨੇ ਉੱਥੇ ਖਾਲਿਸਤਾਨ ਦੀ ਗੱਲ ਕਰਨ ਵਾਲੇ, ਇਹਨਾਂ ਨੇ ਐਵੇਂ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਜੀ। ਹੁਣ ਜੇ 50,000 ਬੰਦਾ ਖਾਲਿਸਤਾਨ ਦੇ ਝੰਡੇ ਪਿੱਛੇ ਮਾਰਚ ਕਰ ਰਿਹਾ ਔਰ ਇਹਨੂੰ ਇਕੱਲਾ ਇੱਕ ਗੁਰਦੁਆਰਾ ਆਰਗੇਨਾਈਜ਼ ਨਹੀਂ ਕਰਦਾ, ਲਗਭਗ 35 ਤੋਂ ਜ਼ਿਆਦਾ ਗੁਰਦੁਆਰੇ ਟਰਾਈ ਸਟੇਟ ਦੇ ਜਿਨ੍ਹਾਂ ਦੀਆਂ ਕਮੇਟੀਆਂ, ਉਹਨਾਂ ਦੀ ਸਟੈਂਡਿੰਗ ਕਮੇਟੀ ਹੁੰਦੀ ਹੈ, ਇਸ ਦੇ ਉੱਤੇ ਇੱਕ ਵੱਡੇ ਬਜਟ ਵਾਲੀ ਇਹ ਪੈਰੇਡ ਹੈ। ਕੱਲਾ ਸਿਰਫ ਲੰਗਰ ਜਿਹੜੇ ਪਾਰਟਿਸਪੈਂਟ ਨੇ ਉਹਨਾਂ ਲਈ ਨਹੀਂ ਹੁੰਦਾ, ਬਿਗਨਿੰਗ ਤੋਂ ਐਂਡ ਤੱਕ ਹਜ਼ਾਰਾਂ ਹੋਰ ਲੋਕ ਵੀ ਉਸ ਨੂੰ ਜਿਹੜਾ ਲੰਗਰ ਆ ਕੇ ਛਕਦੇ ਨੇ। ਸੋ ਜ਼ਾਹਿਰ ਹੈ, ਔਰ ਲਾ ਐਂਡ ਆਰਡਰ ਦਾ ਵੀ ਧਿਆਨ ਰੱਖਣ ਦੀ ਗੱਲ, ਸਫਾਈ ਦਾ ਵੀ ਧਿਆਨ ਰੱਖਣ ਦੀ ਗੱਲ, ਸੋ ਵੱਡਾ ਇਹ ਬਜਟ ਵਾਲਾ ਕੰਮ ਹੁੰਦਾ ਹੈ। ਸੋ ਉਹਦੇ 'ਚ ਇਸ ਵਾਰ ਜਿਹੜੀ ਦੋ ਖਾਸੀਅਤ ਵਾਲੀਆਂ ਹੋਰ ਜਿਹੜੇ ਉਸ ਦੇ ਫਲੋਟਸ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹ ਸਨ, ਇੱਕ ਕਰਤਾਰਪੁਰ ਸਾਹਿਬ ਨੂੰ ਸਮਰਪਿਤ ਫਲੋਟ ਸੀ ਔਰ ਉਹਦੇ 'ਚ ਖਾਸ ਤੌਰ ਤੇ ਉਹ ਵੱਡਾ ਸੰਗੇ ਬੁਨਿਆਦ ਜਦੋਂ ਇਮਰਾਨ ਖਾਨ ਸਾਹਿਬ ਨੇ ਰੱਖਿਆ ਕਰਤਾਰਪੁਰ ਕੋਰੀਡੋਰ ਦਾ 28 ਨਵੰਬਰ ਨੂੰ, ਉਹੀ ਵੱਡਾ ਮਾਡਲ ਬਣਾ ਕੇ ਔਰ ਉਸ ਦੇ ਪਿੱਛੇ ਸੰਗਤ ਜਿਹੜੀ ਹੈ ਮਾਰਚ ਕਰ ਰਹੀ ਸੀ। ਔਰ ਦੂਸਰਾ ਜੋ ਭਾਰਤ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ ਜਿਨ੍ਹਾਂ 'ਚੋਂ ਤਾਜ਼ਾ 3 ਸਿੱਖ ਨੌਜਵਾਨ ਫੜੇ ਨੇ ਔਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਅਦਾਲਤ ਨੇ ਸੁਣਾਈ ਹੈ ਕਿ ਜੀ ਇਹਨਾਂ ਦੇ ਘਰੋਂ ਧਾਰਮਿਕ ਲਿਟਰੇਚਰ ਮਿਲਿਆ। ਸੋ ਉਹਨਾਂ ਦੀਆਂ ਪਿਕਚਰਸ ਵੀ, ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਸਰਬੱਤ ਖਾਲਸਾ ਵੱਲੋਂ ਅਕਾਲ ਤਖਤ ਦੇ ਜਥੇਦਾਰ ਥਾਪੇ ਗਏ ਨੇ ਔਰ ਜਿਹੜੇ ਪੰਜਾਬ 'ਚ ਸਿੱਖ ਜਵਾਨੀ ਦੀ ਡਿਫਾਈਂਸ ਦਾ ਪ੍ਰਤੀਕ ਨੇ, ਉਹ ਆਈਕਨ ਨੇ। ਉਹਨਾਂ ਦੇ ਪੈਰਾਂ 'ਚ ਬੇੜੀਆਂ ਹੁੰਦੀਆਂ, ਹੱਥਾਂ 'ਚ ਹੱਥਕੜੀਆਂ ਹੁੰਦੀਆਂ, ਤਿਹਾੜ ਜੇਲ੍ਹ 'ਚ ਉਹਨਾਂ ਨੂੰ ਰੱਖਿਆ ਹੋਇਆ ਤੇ ਜੱਜ ਵੀ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਉਹ ਕੰਬਦੇ ਹੁੰਦੇ ਨੇ ਔਰ ਉਹਨਾਂ ਦੇ ਮੂੰਹ 'ਚੋਂ ਲਗਾਤਾਰਤਾ ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਿਕਲਦੇ ਨੇ। ਸੋ ਉਹਨਾਂ ਦੀ ਵੱਡੀ ਆਦਮਕਦ ਪਿਕਚਰ ਉਸ ਫਲੋਟ ਦੇ ਉੱਤੇ ਸੀ। ਸੋ ਕੁੱਲ ਮਿਲਾ ਕੇ, ਔਰ ਮੈਂ ਇਹ ਵੀ ਸਮਝਦਾ ਵੀ ਫਖਰ ਵਾਲੀ ਗੱਲ ਹੁੰਦੀ ਹੈ ਜਦੋਂ ਅਮਰੀਕਨ ਸਕੂਲਾਂ ਦੇ ਬੱਚੇ ਔਰ ਉਹਨਾਂ ਦੇ ਬੈਂਡ ਜਿਹੜੇ ਕਿ ਵਲੰਟੀਅਰ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲਦਾ ਹੈ। ਬਹੁਤ ਸਾਰੇ ਅਮਰੀਕਨਾਂ ਦੇ ਬੈਂਡ ਜਿਹੜੇ ਨੇ ਉਹ ਵੀ ਉਸ ਪੈਰੇਡ ਦੇ ਵਿੱਚ ਮਾਰਚ ਕਰ ਰਹੇ ਸੀ ਔਰ ਜਿਹੜਾ ਉਤਸ਼ਾਹ ਔਰ ਜੋਸ਼ੋ ਖਰੋਸ਼ ਇਸ ਪੈਰੇਡ ਦਾ ਸੀ, ਇਹ ਆਪਣੇ ਆਪ ਜਿਸ ਗੱਲ ਦਾ ਸਬੂਤ ਹੈ ਕਿ ਆਪਣੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਵੀ ਗੁਰੂ ਕੇ ਸਿੱਖਾਂ ਨੇ ਜਿਹੜਾ ਉਹ ਆਪਣੇ ਝੰਡੇ ਗੱਡੇ ਨੇ, ਆਪਣੀ ਜਿਹੜੀ ਪਛਾਣ ਵੀ ਬਣਾਈ ਹੈ। ਔਰ ਸਾਡੇ ਲਈ ਹੋਰ ਵੀ ਫਖਰ ਵਾਲੀ ਗੱਲ ਸੀ ਕਿ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾਵਾਂ ਨੇ ਵੀ ਜਿਹੜਾ ਪੈਰੇਡ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਜਿਵੇਂ ਮਲਕ ਸਾਹਿਬ ਮੌਜੂਦ ਸਨ, ਰਾਜਾ ਰਜ਼ਾਕ ਔਰ ਹੋਰ ਵੀ ਬਹੁਤ ਸਾਰੇ ਪਿਆਰੇ ਚਿਹਰੇ ਜਿਹੜੇ ਅਕਸਰ ਪਾਕਿਸਤਾਨੀ ਗੈਦਰਿੰਗਸ ਇੱਥੇ ਦੇਖਣ ਨੂੰ ਮਿਲਦੇ ਨੇ, ਉਹਨਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਸੋ ਇਹ ਸਾਡਾ ਜਿੱਥੇ ਕੌਮੀ ਘਰ ਖਾਲਿਸਤਾਨ ਬਣਾਉਣ ਦਾ ਜਿਹੜਾ ਅਹਿਦ ਹੈ 32 ਸਾਲ ਬਾਅਦ, ਉਸ ਦੇ ਉੱਤੇ ਜਿਹੜਾ ਇੱਕ ਹੋਰ ਵੀ ਮਜ਼ਬੂਤੀ ਦਸਤਾਂਦਾ ਹੈ। ਉੱਥੇ ਇਹ ਵੀ ਦੱਸਦਾ ਹੈ ਕਿ ਸਿੱਖ ਧਰਮ, ਸਿੱਖ ਮਜ਼ਹਬ ਇੱਕ ਇਨਸਾਨੀਅਤ ਯਕੀਨ ਰੱਖਣ ਵਾਲਾ, ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਹੈ। ਔਰ ਭਾਰਤ ਦੇ ਹਾਕਮਾਂ ਨੂੰ ਵੀ ਇਹ ਸੁਨੇਹਾ ਕਿ ਤੁਹਾਡੇ ਜ਼ੁਲਮ ਔਰ ਤੁਹਾਡੀਆਂ ਬਦਕਾਰੀ ਦੀਆਂ ਨੀਤੀਆਂ ਜਿਹੜੀਆਂ ਤੁਸੀਂ ਆਪਣੀਆਂ ਏਜੰਸੀ ਰਾਹੀਂ ਈਵਨ ਬਾਹਰਲੇ ਸਿੱਖਾਂ 'ਚ ਡਾਇਸਪੋਰਾ ਦੇ ਵਿੱਚ ਵੀ ਘੁਸਪੈਠ ਕਰਕੇ ਕਰ ਰਹੇ ਹੋਏ ਕਾਮਯਾਬ ਨਹੀਂ ਨੇ। ਔਰ ਇਹ ਕੇਸਰੀ ਕਾਫਲਾ 30 ਮਿਲੀਅਨ ਸਿੱਖ ਕੌਮ ਆਪਣੀ ਮੰਜ਼ਲੇ ਮਕਸੂਦ ਖਾਲਿਸਤਾਨ ਦੀ ਪ੍ਰਾਪਤੀ ਲਈ ਪੂਰੇ ਜੋਸ਼ ਦੇ ਨਾਲ ਜਿਹੜੀ ਹੈ ਇਸ ਰਸਤੇ ਦੇ ਉੱਤੇ ਜਿਹੜੀ ਹੈ ਉਹ ਪੇਸ਼ਕਦਮੀ ਕਰ ਰਹੀ ਹੈ। ਜੀ ਬਿਲਕੁਲ। ਸੋ ਜਿੱਥੇ ਅਸੀਂ ਡਾਇਸਪੋਰਾ ਦੇ ਵਿੱਚ ਸਿੱਖਾਂ ਦੀ ਜਿਹੜੀ ਐਕਟੀਵਿਟੀ ਹੈਗੀ ਹੈ, ਖਾਸ ਤੌਰ ਤੇ ਇਹ ਸਿੱਖ ਡੇ ਪਰੇਡ ਦੇ ਨਾਲ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦਿੱਤੇ ਆ। ਹੁਣ ਗੱਲ ਨੂੰ ਤੋਰੀਏ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ, ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਦੇ ਵਿੱਚ ਲੈ ਕੇ ਚੱਲੀਏ। ਇੱਕ ਇਸ਼ੂ ਜਿਹੜਾ ਕਿ ਪਹਿਲਾਂ ਵੀ ਕਈ ਵਾਰ ਰੇਜ਼ ਹੋਇਆ, 2009 ਤੋਂ ਚੱਲ ਰਿਹਾ। ਇੰਡੀਆ ਵੱਲੋਂ ਮਸੂਦ ਅਜ਼ਹਰ ਜਿਹੜੇ ਕਿ ਜੈਸ਼ ਮੁਹੰਮਦ ਦੇ ਮੁਖੀ, ਜਿਵੇਂ ਉਹਨਾਂ ਨੂੰ ਬਣਾ ਕੇ ਅੱਗੇ ਯੂਨਾਈਟਿਡ ਨੇਸ਼ਨਸ ਤੱਕ ਕੇਸ ਲੈ ਕੇ ਜਾਣਾ ਵੀ ਜੀ ਇਹਨਾਂ ਨੂੰ ਤੁਸੀਂ ਇੰਟਰਨੈਸ਼ਨਲ ਟੈਰਰਿਸਟ ਡਿਕਲੇਅਰ ਕਰੋ। ਹੁਣ ਯੂਨਾਈਟਿਡ ਨੇਸ਼ਨਸ ਵੱਲੋਂ
ਉਹ ਡੈਕਲੇਰੇਸ਼ਨ ਜਿਹੜੀ ਹੈਗੀ ਹੈ ਉਹਨਾਂ ਨੂੰ ਐਲਾਨ ਦਿੱਤਾ ਗਿਆ ਟੈਰਰਿਸਟ ਤੇ ਇਹਦੇ ਤੇ ਭਾਰਤ ਵੱਲੋਂ ਕਾਫੀ ਵੱਡਾ ਜਿਹੜਾ ਉਹ ਹੈਗਾ ਇਵਨ ਨਰਿੰਦਰ ਮੋਦੀ ਤੱਕ ਦਾ ਬਿਆਨ ਹੈ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿ ਜੀ ਇਹ ਸਾਡੇ ਜਿਹੜੇ 130 ਕਰੋੜ ਭਾਰਤ ਵਾਸੀ ਨੇ ਉਹਨਾਂ ਦੀ ਜਿੱਤ ਹੈ ਕਿ ਅਸੀਂ ਮਸੂਦ ਅਜ਼ਹਰ ਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਉਹ ਕਾਮਯਾਬੀ ਹਾਸਲ ਕਰ ਲਈ ਹੈ ਉਸ ਪੱਖ ਤੋਂ ਤੇ ਪਾਕਿਸਤਾਨ ਨੂੰ ਉਹਦੇ 'ਚ ਬਲੇਮ ਗੇਮ ਵੀ ਹੈ ਪਾਕਿਸਤਾਨ ਨੇ ਰਿਸਪੌਂਡ ਵੀ ਕੀਤਾ ਅਦਰਵਾਈਜ਼ ਵੀ ਹੈ ਪਰ ਮਲਿਕ ਸਾਹਿਬ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਇਹ ਸਾਰੇ ਇਸ਼ੂ ਦੇ ਉੱਤੇ ਕਿਵੇਂ ਤੁਸੀਂ ਐਨਾਲਾਈਜ਼ ਕਰਦੇ ਹੋ ਇਹ ਸਾਰੀ ਜਿਹੜੀ ਸਿਚੁਏਸ਼ਨ ਹੈ ਕਿ ਇਹਨੂੰ ਜ਼ਿਆਦਾ ਪੋਲਿਟਿਸਾਈਜ਼ ਕੀਤਾ ਜਾ ਰਿਹਾ ਹੈ ਵੋਟ ਬੈਂਕ ਦੀ ਪੋਲਿਟਿਕਸ ਹੈ ਜਾਂ ਇਹਦੇ ਬਿਹਾਈਂਡ ਕੀ ਨਜ਼ਰ ਆਉਂਦਾ ਹੈ? ਦੇਖੋ ਜਦੋਂ ਫਸਟ ਵਰਲਡ ਵਾਰ ਸ਼ੁਰੂ ਹੋਈ ਉਹਦੇ ਬਾਅਦ ਯੂਰਪ ਨੇ ਜਦੋਂ ਇੱਕ ਦੂਸਰੇ ਨੂੰ ਤਬਾਹ ਕੀਤਾ ਤੇ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਕੋਈ ਇਦਾਂ ਦੀ ਸੰਗਤ ਜਾਂ ਅੰਜੁਮਨ ਬਣਾਈ ਜਾਏ ਜਿਹੜੇ ਸਾਡੇ ਆਪਸੀ ਮਾਮਲਾਤ ਦੇ ਅੰਦਰ ਕੋਈ ਵਿੱਚ ਦਾ ਰਸਤਾ ਅਸੀਂ ਲੈ ਕੇ ਇਹ ਜਿਹੜੀ ਜੰਗ ਹੈ ਜਿਹੜੀ ਸਿਵਾਏ ਨੁਕਸਾਨ ਦੇ ਔਰਤਾਂ ਨੂੰ ਬੇਵਾ ਕਰਨ ਦੇ ਜਾਂ ਬੱਚਿਆਂ ਨੂੰ ਯਤੀਮ ਕਰਨ ਦੇ ਇਹਦੇ ਇਲਾਵਾ ਕੁਝ ਦੇ ਕੇ ਨਹੀਂ ਜਾਂਦੀ ਤੇ ਮਈਸ਼ਤ ਨੂੰ ਵੀ ਤਬਾਹ ਕਰ ਦਿੰਦੀ ਹੈ ਤੇ ਉਹਨਾਂ ਨੇ ਲੀਗ ਆਫ ਨੇਸ਼ਨ ਬਣਾਈ ਲੀਗ ਆਫ ਨੇਸ਼ਨ ਜਦੋਂ ਬਣੀ ਤੇ ਬੜੇ ਦਾਅਵੇ ਕੀਤੇ ਗਏ ਲੇਕਿਨ ਉਹਦੇ ਬਾਅਦ ਇਹ ਦੇਖਿਆ ਕਿ ਲੀਗ ਆਫ ਨੇਸ਼ਨ ਜਿਹੜੀ ਆ ਉਹ ਫਲॉप ਹੋ ਗਈ ਉਹਦੀ ਜਗ੍ਹਾ ਯੂਨਾਈਟਿਡ ਨੇਸ਼ਨ ਨੇ ਲੈ ਲਈ ਅੱਛਾ ਲੀਗ ਆਫ ਨੇਸ਼ਨ ਦਾ ਹੀ ਤਸਲਸਲ ਯੂਨਾਈਟਿਡ ਨੇਸ਼ਨ ਸੀ ਔਰ ਉਹਨਾਂ ਨੇ ਜਦੋਂ ਇਹ ਰਿਸਰਚ ਕੀਤੀ ਕਿ ਲੀਗ ਆਫ ਨੇਸ਼ਨ ਦੀ ਫੇਲਿਅਰ ਕੀ ਸੀ ਤੇ ਸਾਹਮਣੇ ਆਇਆ ਕਿ ਜਿਹੜੀ ਵੱਡੀ ਤਾਕਤਾਂ ਲੀਗ ਆਫ ਨੇਸ਼ਨ ਦੇ ਅੰਦਰ ਸੀ ਉਹ ਆਪਣੀ ਮਨਮਾਨੀ ਕਰਦੀ ਸੀ ਆਪਣੇ ਫਾਇਦੇ ਦੇ ਕਾਨੂੰਨ ਤੇ ਕਾਇਦੇ ਬਣਵਾਉਂਦੀਆਂ ਸੀ ਤੇ ਪ੍ਰੈਸ਼ਰਾਈਜ਼ ਕਰਦੀ ਸੀ ਬਾਡੀ ਨੂੰ ਤੇ ਉਹਦੇ ਬਾਅਦ ਜਦੋਂ ਦਿਲ ਕਰਦਾ ਸੀ ਉਹਨੂੰ ਕਮਜ਼ੋਰ ਕਹਿੰਦੀ ਸੀ ਜਿਹਦਾ ਦਿਲ ਕਰਦਾ ਸੀ ਉੱਥੇ ਜਾ ਕੇ ਕਾਬਜ਼ ਹੋ ਜਾਂਦੀ ਸੀ ਕੋਲੋਨੀਅਲਿਜ਼ਮ ਦਾ ਜ਼ਮਾਨਾ ਸੀ ਤੇ ਉਹਦੇ ਬਾਅਦ ਇੱਕ ਹੁਣ ਯੂਨਾਈਟਿਡ ਨੇਸ਼ਨ ਦੀ ਗੱਲ ਕਰੀਏ ਤੇ ਉਹਨਾਂ ਨੇ ਸੈਂਕੜਾ ਆਰਗੇਨਾਈਜੇਸ਼ਨਾਂ ਤੇ ਪਾਬੰਦੀਆਂ ਲਾਈਆਂ ਤੇ ਪਾਬੰਦੀਆਂ ਵੀ ਉਹ ਮੁਲਕ ਲਾਉਂਦੇ ਆ ਜਿਹੜੇ ਵੀਟੋ ਪਾਵਰਸ ਆ ਜਾਂ ਉਹਨਾਂ ਦੇ ਹਮ ਖਿਆਲ ਯੂਰਪ ਦੇ ਜਾਂ ਦੂਜੇ ਮੁਲਕ ਜਿਹੜੇ ਚਾਹੁੰਦੇ ਆ ਕਿ ਕਮਜ਼ੋਰ ਰਿਆਸਤਾਂ ਜਾਂ ਕਮਜ਼ੋਰ ਲੋਕ ਜਿਹੜੇ ਆ ਉਹਨਾਂ ਤੇ ਹੱਥ ਪਾਈਏ ਹੁਣ ਮਸੂਦ ਅਜ਼ਹਰ ਤੇ ਅਗਰ ਉਹਨਾਂ ਨੇ ਬੈਨ ਲਾਤਾ ਹੈ ਉੱਥੇ ਅਗਰ ਮੋਦੀ ਸਟੇਟਮੈਂਟ ਦੇ ਰਿਹਾ ਹੈ ਤੇ ਇਹ ਮੋਦੀ ਦੀ ਨਾਕਾਮੀ ਹੈ ਬੇਸ਼ੱਕ ਉਹ ਯਾਨੀ ਜਿਹੜੇ ਇਲੈਕਸ਼ਨ ਉੱਥੇ ਹੋ ਰਹੇ ਆ ਉਹਦੇ ਅੰਦਰ ਉਹ ਥੋੜਾ ਜਿਹਾ ਮਸਾਲਾ ਸੁੱਟ ਕੇ ਜਿਹੜੇ 2-3 ਸੈਸ਼ਨ ਹੋਰ ਮਰਹਲੇ ਰਹਿ ਗਏ ਵੋਟਾਂ ਦੇ ਉਹਦੇ ਅੰਦਰ ਕੁਝ ਕੱਢਣਾ ਚਾਹੁੰਦਾ ਹੈ ਜਿੱਥੇ ਉਹਨੂੰ ਬਹੁਤ ਸਾਰੀ ਚੀਜ਼ਾਂ ਤੇ ਅੱਜਕੱਲ ਨਾਕਾਮੀ ਹੋ ਰਹੀ ਹੈ ਲੇਕਿਨ ਮਸੂਦ ਅਜ਼ਹਰ ਦੇ ਵਾਸਤੇ ਅਗਰ ਮੋਦੀ ਬਿਆਨ ਦਿੰਦਾ ਹੈ ਤੇ ਇਹ ਮੈਂ ਸਮਝਦਾ ਕਿ ਭਾਰਤੀ ਇੰਟੈਲੀਜੈਂਸ ਦੀ ਫੇਲਿਅਰ ਹੈ ਤੇ ਉਹਨਾਂ ਦੀ ਫੋਰਨ ਪਾਲਿਸੀ ਦੀ ਨਾਕਾਮੀ ਹੈ ਕਿਉਂਕਿ ਮਸੂਦ ਅਜ਼ਹਰ ਮੈਂ ਹਮੇਸ਼ਾ ਕਿਹਾ ਪਾਕਿਸਤਾਨ ਦੇ ਅੰਦਰ ਕੋਈ ਹੈਸੀਅਤ ਨਹੀਂ ਰੱਖਦਾ ਹੁਣ ਉਹ ਕੋਈ ਛੋਟੇ 2-4 ਜਾਂ 200-400 500 ਬੰਦੇ ਤੇ ਉਹਨਾਂ ਦੇ ਫਾਲੋਅਰ ਹੋਣਗੇ ਔਰ ਉਹਨਾਂ ਨੇ ਕੋਈ ਅਗਰ ਜਿਸਾਂ ਕਹਿੰਦੇ ਕਿ ਉਹ ਕਸ਼ਮੀਰ ਦੇ ਅੰਦਰ ਜਾ ਕੇ ਕਾਬਜ਼ ਕਸ਼ਮੀਰ ਦੇ ਅੰਦਰ ਜਾ ਕੇ ਕੋਈ ਐਕਟੀਵਿਟੀਜ਼ ਕਰਦੇ ਆ ਤੇ ਉਹਦੇ ਅੰਦਰ ਦੇ ਹਕੂਮਤ ਪਾਕਿਸਤਾਨ ਨਹੀਂ ਸਮਝਦੀ ਕਿ ਉਹਨੂੰ ਕੋਈ ਇਲਜ਼ਾਮ ਦਿੱਤਾ ਜਾਏ ਲੇਕਿਨ ਮਸੂਦ ਅਜ਼ਹਰ ਅਗਰ ਯੂਨਾਈਟਿਡ ਨੇਸ਼ਨ ਦੇ ਅੰਦਰ ਆ ਕੇ ਉਸ ਤੇ ਇਹ ਯਾਨੀ ਉਹਨੂੰ ਡਿਕਲੇਅਰ ਕੀਤਾ ਜਾਂਦਾ ਹੈ ਕਿ ਉਹ ਟੈਰਰਿਸਟ ਹੈ ਤੇ ਅਸੀਂ ਦੇਖਿਆ ਕਿ ਮਾਜ਼ੀ ਦੇ ਅੰਦਰ ਵੀ ਬਹੁਤ ਸਾਰੇ ਲੋਕਾਂ ਨੂੰ ਟੈਰਰਿਸਟ ਤਸਲੀਮ ਕਰਵਾ ਕੇ ਯੂਨਾਈਟਿਡ ਨੇਸ਼ਨ ਦੇ ਅੰਦਰ ਉਹਨਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ ਬਾਅਦ ਵਿੱਚ ਉਹ ਤਨਜ਼ੀਮਾਂ ਤੇ ਉਹ ਬੰਦੇ ਵਾਪਸ ਉਸੇ ਯੂਨਾਈਟਿਡ ਨੇਸ਼ਨ ਨੇ ਦੁਬਾਰਾ ਯਾਨੀ ਉਹਨਾਂ ਨੂੰ ਕਲੀਅਰੈਂਸ ਦੀ ਚਿੱਠ ਦੇ ਦਿੱਤੀ ਤੇ ਪਾਕਿਸਤਾਨ ਦੀ ਰਾਜਨੀਤੀ ਜਾਂ ਪਾਕਿਸਤਾਨ ਵਾਸਤੇ ਮਸੂਦ ਅਜ਼ਹਰ ਕੋਈ ਅਹਿਮੀਅਤ ਨਹੀਂ ਰੱਖਦਾ ਇਸ ਕਰਕੇ ਸਾਨੂੰ ਉਹਨੂੰ ਟੈਰਰਿਸਟ ਕਰਾਰ ਦੇ ਦਈਏ ਜਾਂ ਨਹੀਂ ਦਈਏ ਇਸ ਤੋਂ ਪਾਕਿਸਤਾਨ ਦੀ ਜਿਹੜੀ ਫੋਰਨ ਪਾਲਿਸੀ ਹੈ ਉਸ ਤੇ ਅਸਰ ਕੋਈ ਨਹੀਂ ਪੈਂਦਾ ਲੇਕਿਨ ਚੂੰਕਿ ਇਹ 21st ਸੈਂਚੁਰੀ ਇਕਨੋਮਿਕ ਦੀ ਸਦੀ ਹੈ ਇਹਦੇ ਅੰਦਰ ਭਾਰਤ ਚੂੰਕਿ ਸਕਿੱਲ ਲੇਬਰ ਜਿਹੜੀ ਆ ਬਹੁਤ ਯਾਨੀ ਉਹਦਾ ਇੱਕ ਯਾਨੀ ਪਾਇਨੀਅਰ ਬਣਿਆ ਹੋਇਆ ਹੈ ਵੈਸਟ ਦੀ ਨਜ਼ਰ ਦੇ ਅੰਦਰ ਇਸ ਕਰਕੇ ਉਹਨਾਂ ਨੇ ਭਾਰਤ ਨੂੰ ਥੋੜਾ ਜਿਹਾ ਲਾਲੀਪਾਪ ਦੇਣ ਵਾਸਤੇ ਇਹ ਕੰਮ ਕਰਾਇਆ ਇਹਦੀ ਲੇਕਿਨ ਪਾਕਿਸਤਾਨ ਦੇ ਪੁਆਇੰਟ ਆਫ ਤੇ ਇਹਦੀ ਕੋਈ ਹੈਸੀਅਤ ਨਹੀਂ ਹੈ ਨਹੀਂ ਜਿਹੜੀ ਜਦੋਂ ਅਸੀਂ ਇੰਟਰਨੈਸ਼ਨਲ ਟੈਰਰਿਜ਼ਮ ਦੀ ਗੱਲ ਕਰਦੇ ਹਾਂ ਭਾਰਤ ਵੱਲੋਂ ਹਮੇਸ਼ਾ ਪਾਕਿਸਤਾਨ ਨੂੰ ਟੈਰਰਿਜ਼ਮ ਦੇ ਨਾਲ ਜੋੜਿਆ ਜਾਂਦਾ ਹੈ ਤੇ ਇਹਦਾ ਇਹ ਕੇਸ ਦਾ ਅੱਗੇ ਜਾ ਕੇ ਯੂਨਾਈਟਿਡ ਨੇਸ਼ਨਸ ਵੱਲੋਂ ਇਹ ਡਿਕਲੇਅਰ ਕਰ ਦੇਣਾ ਮਸੂਦ ਅਜ਼ਹਰ ਨੂੰ ਕਿਤੇ ਨਾ ਕਿਤੇ ਪਾਕਿਸਤਾਨ ਦੇ ਉੱਤੇ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਲਾਉਂਦਾ ਅਮਰੀਕਾ ਵੱਲੋਂ ਵੀ ਬਿਆਨਬਾਜ਼ੀ ਹੁੰਦੀ ਹੈ ਟੈਰਰਿਜ਼ਮ ਦੇ ਨਾਮ ਥੱਲੇ ਪਾਕਿਸਤਾਨ ਨੂੰ ਬਲੇਮ ਕੀਤਾ ਜਾਂਦਾ ਇਹ ਸਾਰੇ ਪਾਰਟ ਦੇ ਵਿੱਚ ਉਸ ਐਂਗਲ ਤੋਂ ਜਦੋਂ ਅਸੀਂ ਦੇਖਦੇ ਹਾਂ ਤਾਂ ਇੰਟਰਨੈਸ਼ਨਲੀ ਪਾਕਿਸਤਾਨ ਤੇ ਬੈਡ ਇੰਪੈਕਟ ਨਹੀਂ ਪੈਂਦਾ ਨਜ਼ਰ ਆਉਂਦਾ ਇਹਦਾ ਪਾਕਿਸਤਾਨ ਮੈਂ ਦੱਸਿਆ ਕਿ 40 ਵਰਿਆਂ ਤੋਂ 1979 ਤੋਂ ਪਾਕਿਸਤਾਨ ਤੇ ਸਾਡੀ ਕੌਮ ਐਟ ਵਾਰ ਅਸੀਂ ਲੋਕਾਂ ਦੀ ਵਾਰ ਦੇ ਅੰਦਰ ਪੈ ਕੇ ਆਪਣੀ ਇਕਨੋਮੀ ਜਿਹੜੀ ਆ ਅਸੀਂ ਕਮਜ਼ੋਰ ਕੀਤੀ ਸਾਡੇ ਬਦਕਿਸਮਤੀ ਨਾਲ
ਕੁਝ ਹੁਕਮਰਾਨ ਇਦਾਂ ਦੇ ਆਏ ਜਿਨ੍ਹਾਂ ਨੂੰ ਰਾਜਨੀਤੀ ਜਿਹੜੀ ਇੰਟਰਨੈਸ਼ਨਲ ਰਾਜਨੀਤੀ ਹੈ ਉਹਦਾ ਪਤਾ ਨਹੀਂ ਸੀ। ਲੇਕਿਨ ਇਹ ਕਿ ਇਸ ਕਿਸਮ ਦੇ ਮੈਂ ਨਹੀਂ ਸਮਝਦਾ ਕਿ ਮਸੂਦ ਅਜ਼ਹਰ ਜਿਹੜਾ ਹੈ ਅਗਰ ਇੰਨਾ ਵੱਡਾ ਟੈਰਰਿਸਟ ਸੀ ਤਾਂ ਤੁਸੀਂ ਜਦੋਂ ਤੁਹਾਡਾ ਇੱਕ ਜਹਾਜ਼ ਅਗਵਾ ਹੋਇਆ ਤੇ ਤੁਸੀਂ ਕਾਬੁਲ ਦੇ ਅੰਦਰ ਜਾ ਕੇ ਉਹਨੂੰ ਤੁਸੀਂ ਆਪ ਆਪਣੇ ਸਪੈਸ਼ਲ ਤਿਆਰੇ ਦੇ ਅੰਦਰ ਲੈ ਕੇ ਗਏ ਤੇ ਉਹਨੂੰ ਹਵਾਲੇ ਕੀਤਾ ਤੇ ਉਹਦੇ ਬਾਅਦ ਤੁਸੀਂ ਅੱਜ ਮਸੂਦ ਅਜ਼ਹਰ ਆਸਤੇ ਗੱਲ ਕਰਦੇ ਹੋ। ਇਹ ਸਾਰਾ ਫਿਨੋਮੇਨਾ ਇਸ ਕਰਕੇ ਆ ਕਿ ਅੱਜ ਚੂੰਕਿ ਮੈਂ ਤੁਹਾਨੂੰ ਦੱਸਿਆ ਕਿ ਵੈਸਟ ਜਿਹੜਾ ਹੈ ਉਹ ਇੰਡੀਆ ਨੂੰ ਨਵਾਜ਼ ਰਿਹਾ ਹੈ, ਉਹਦੀ ਵਜ੍ਹਾ ਚਾਈਨਾ ਹੈ ਤੇ ਰਸ਼ੀਆ ਹੈ ਜਿਨ੍ਹਾਂ ਨੇ ਆਪਣਾ ਯਾਨੀ ਇਤਿਹਾਦ ਕਰ ਲਿਆ ਹੈ। ਤੇ ਇੰਟਰਨੈਸ਼ਨਲ ਮੈਂ ਪਹਿਲੇ ਜਿਸ ਤਰ੍ਹਾਂ ਅਰਜ਼ ਕੀਤਾ ਕਿ ਯੂਨਾਈਟਿਡ ਨੇਸ਼ਨ ਨੇ ਜਿਹਨੇ ਬਹੁਤ ਸਾਰੀ ਤਨਜ਼ੀਮਾਂ ਤੇ ਬਹੁਤ ਸਾਰੇ ਬੰਦਿਆਂ ਨੂੰ ਟੈਰਰਿਸਟ ਕਰਾਰ ਦਿੱਤਾ, ਬਾਅਦ ਦੇ ਇਸੇ ਯੂਨਾਈਟਿਡ ਨੇਸ਼ਨ ਨੇ ਕਲੀਅਰੈਂਸ ਦਿੱਤੀ ਤੇ ਮੈਂ ਨਹੀਂ ਸਮਝਦਾ ਇਹਦੀ ਕੋਈ ਅਹਿਮੀਅਤ ਹੈ ਪਾਕਿਸਤਾਨੀ ਪੁਆਇੰਟ ਆਫ View ਤੋਂ। ਜੀ ਡਾਕਟਰ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ ਇਸ ਬਾਰੇ, ਖਾਸ ਤੌਰ ਤੇ ਜਦੋਂ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ, ਸਾਡੇ ਲਈ ਜਿਹੜਾ ਜਦੋਂ ਟੈਰਰਿਜ਼ਮ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ, ਪਾਕਿਸਤਾਨ ਨੂੰ ਬਲੇਮ ਕੀਤਾ ਜਾਂਦਾ, ਤੇ ਜੇ ਕਿਤੇ ਜੰਗ ਦੀ ਸਿਚੁਏਸ਼ਨ ਬਣਦੀ ਹੈ ਜਾਂ ਜਿਵੇਂ ਪਿੱਛੇ ਜੇ ਹੋਇਆ ਵੀ, ਈਵਨ ਪਹਿਲਾਂ ਵੀ ਇਦਾਂ ਦੀਆਂ ਸਥਿਤੀਆਂ ਬਣੀਆਂ ਨੇ, ਜਦੋਂ ਫਿਰ ਉਹ ਪੰਜਾਬ ਤੇ ਗੱਲ ਆਉਂਦੀ ਹੈ ਕਿ ਜੇ ਜਿਹੜਾ ਜੰਗ ਦਾ ਅਖਾੜਾ ਹੈ ਉਹ ਪੰਜਾਬ ਬਣੇਗਾ ਤੇ ਉਹਦੇ ਵਿੱਚ ਪੰਜਾਬ ਦਾ, ਸਿੱਖ ਕੌਮ ਦਾ ਨੁਕਸਾਨ ਹੋਵੇਗਾ। ਉਸ ਪੁਆਇੰਟ ਆਫ View ਤੋਂ ਕੀ ਸਮਝਦੇ ਹੋ ਇਸ ਸਾਰੇ ਪਾਰਟ ਨੂੰ, ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ, ਜਦੋਂ ਮੈਂ ਮੋਦੀ ਜਾਂ ਅਮਿਤ ਸ਼ਾਹ ਜਾਂ ਬੀਜੇਪੀ ਦੀ ਦੂਸਰੀ ਜਿਹੜੀ ਸਿਖਰਲੀ ਲੀਡਰਸ਼ਿਪ ਹੈ ਉਹਨਾਂ ਦੀ ਇਸ ਮੁੱਦੇ ਦੇ ਉੱਤੇ ਬਿਆਨਬਾਜ਼ੀ ਦੇਖਦਾ ਤੇ ਉਹਨਾਂ ਦੇ ਮੂੰਹ ਚੋਂ ਜਦੋਂ ਸ਼ਬਦ ਦਹਿਸ਼ਤਗਰਦ ਜਾਂ ਟੈਰਰਿਸਟ ਨਿਕਲਦਾ ਤੇ ਇੱਕ ਵਾਰ ਮੇਰਾ ਧਿਆਨ ਜਾਂਦਾ, ਜਿਵੇਂ ਅਮਰੀਕਨ ਕਹਿੰਦੇ ਨੇ ਕਿ ਹੂ ਇਜ਼ ਸਪੀਕਿੰਗ, ਕਿ ਜਿਹੜੇ ਆਪ ਸਭ ਤੋਂ ਵੱਡੇ ਦਹਿਸ਼ਤਗਰਦ ਨੇ। ਔਰ ਮੈਂ ਸਮਝਦਾ ਇਸ ਵੇਲੇ ਜੇ ਦੁਨੀਆ ਦੀ ਸਭ ਤੋਂ ਵੱਡੀ ਕੋਈ ਦਹਿਸ਼ਤਗਰਦ ਤਨਜ਼ੀਮ ਹੈ ਤਾਂ ਉਹ RSS ਹੈ ਜੀ, ਜਿਸ ਤਨਜ਼ੀਮ ਦੇ ਥੱਲੇ 72 ਡਿਫਰੈਂਟ ਆਰਗੇਨਾਈਜੇਸ਼ਨ, ਜਿਨ੍ਹਾਂ 'ਚ ਬਜਰੰਗ ਦਲ ਵਰਗਾ ਉਹ ਗਰੁੱਪ ਵੀ ਸ਼ਾਮਲ ਹੈ, ਜਿਨ੍ਹਾਂ ਨੇ ਇੱਕ ਆਸਟ੍ਰੇਲੀਅਨ ਡਾਕਟਰ ਔਰ ਉਹਦੇ 2 ਬੱਚਿਆਂ ਨੂੰ ਉੜੀਸਾ ਦੇ ਵਿੱਚ ਡਾਕਟਰ ਗ੍ਰੈਮ, ਜਿਹੜੇ ਕਿ ਉੱਥੇ ਲੈਪਰੋਸੀ ਪੇਸ਼ੈਂਟਸ ਕੰਮ ਕਰਦੇ ਸੀ, ਜਿਉਂਦਿਆਂ ਸਾੜ ਦਿੱਤਾ ਸੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਕੋਲਡ ਬਲੱਡਡ ਮਰਡਰ ਗੁਜਰਾਤ 'ਚ ਕਰਨ ਵਾਲਾ ਮੋਦੀ, ਉਸ ਵੇਲੇ ਦਾ ਉਹਦਾ ਹੋਮ ਮਿਨਿਸਟਰ ਅਮਿਤ ਸ਼ਾਹ, ਔਰ ਹਾਲੀਆ ਵਿੱਚ ਜਿਨ੍ਹਾਂ ਸਾਰਿਆਂ ਨੂੰ ਰਿਲੀਜ਼ ਕੀਤਾ ਗਿਆ, ਕਰਨਲ ਪ੍ਰੋਤ ਵੀ ਔਰ ਗੁਜਰਾਤ ਦੇ ਵਿੱਚ ਮਿਨਿਸਟਰ ਕੋਡਾਨੀ ਵੀ, ਪ੍ਰਗਿਆ ਸਾਧਵੀ ਵੀ ਜਿਹੜੀ ਇਹਨਾਂ ਦੀ ਭੋਪਾਲ ਦੇ ਵਿੱਚ ਕੈਂਡੀਡੇਟ ਬਣਾਈ ਹੈ, ਅਸੀਮਾ ਆਨੰਦ, ਔਰ ਇਹ ਸਾਰੀ ਜਿਹੜੀ ਜਮਾਤ ਹੈ ਦਹਿਸ਼ਤਗਰਦਾਂ ਦੀ। ਸੋ ਮੈਂ ਸਮਝਦਾ ਵੀ ਬਾਕੀ ਜਿਵੇਂ ਮਲਕ ਸਾਹਿਬ ਨੇ ਬਿਲਕੁਲ ਠੀਕ ਕਿਹਾ, ਹੁਣ ਅਸੀਂ ਦੇਖਦੇ ਹਾਂ ਕਿ ਅਮਰੀਕਾ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਦੋਹਾ ਦੇ ਵਿੱਚ ਦਫ਼ਤਰ ਖੁਲਾ ਕੇ, ਜਿਨ੍ਹਾਂ ਤਾਲਿਬਾਨ ਨੂੰ ਜਿਹੜਾ ਯੂਨਾਈਟਿਡ ਨੇਸ਼ਨਸ ਨੇ ਆਪਣੀ ਲਿਸਟ ਦੇ ਵਿੱਚ ਦਹਿਸ਼ਤਗਰਦ ਐਲਾਨਿਆ ਹੋਇਆ ਸੀ। ਦੂਸਰਾ ਪਾਰਟ ਜ਼ਰੂਰ ਹੈ ਵੀ ਭਾਰਤ ਨੇ 2010 ਦੇ ਵਿੱਚ ਗੱਲ ਦਾ ਧਿਆਨ ਰਹੇ ਕਿ ਜੈਸ਼-ਏ ਮੁਹੰਮਦ ਜਮਾਤ ਪਹਿਲਾਂ ਹੀ UN ਦੀ ਟੈਰਰਿਸਟ ਜਥੇਬੰਦੀਆਂ ਦੀ ਲਿਸਟ 'ਚ ਹੈ। ਭਾਰਤ ਨੂੰ 10 ਸਾਲ ਲੱਗੇ, 2009-2010 ਦੇ ਨੇੜੇ ਤੇੜੇ ਇਹਨਾਂ ਨੇ ਇਹ ਮੂਵ ਸ਼ੁਰੂ ਕੀਤਾ ਸੀ। ਕਿੱਡੀ ਵੱਡੀ ਪ੍ਰਾਪਤੀ ਹੈ ਜਿਹਨੂੰ ਕਿ ਇਹ ਬੜਾ ਢੋਲ ਵਜਾ ਕੇ ਜਿਹੜਾ ਉਹ ਵੇਚ ਰਹੇ ਨੇ ਉੱਥੇ ਲੋਕਾਂ ਦੀਆਂ ਹੋਰ ਵੋਟਾਂ ਲੈਣ ਦੇ ਲਈ। ਔਰ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ 1979 ਤੋਂ ਬਾਅਦ, ਜਦੋਂ ਕਿ ਇੱਕ ਪਾਸੇ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ, ਈਰਾਨ ਦੇ ਵਿੱਚ ਖਮੀਨੀ ਦੇ ਆਉਣ ਨਾਲ ਤਬਦੀਲੀ ਹੋਈ, ਉਸ ਤੋਂ ਬਾਅਦ ਅੱਡ-ਅੱਡ ਚੀਜ਼ਾਂ ਦੇ ਨਾਲ ਲੜਦਾ ਰਿਹਾ। ਕਸ਼ਮੀਰ ਦਾ ਮੁੱਦਾ ਕੋਰ ਮੁੱਦਾ ਹੈ 48 ਤੋਂ ਬਾਅਦ, ਔਰ ਜ਼ਾਹਿਰ ਹੈ ਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਪਾਕਿਸਤਾਨੀ ਸੈਂਟੀਮੈਂਟਸ ਜਿਹੜੇ ਨੇ ਉਹ ਇਸ ਕਿਸਮ ਦੇ ਵੀ ਰਹੇ ਨੇ ਕਿ ਕਸ਼ਮੀਰ 'ਚੋਂ ਜਾ ਕੇ ਵਲੰਟੀਅਰ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਕੁਰਬਾਨ ਕਰਨ ਨੂੰ ਵੀ ਤਿਆਰ ਰਹਿੰਦੇ ਨੇ। ਔਰ ਜਿਵੇਂ ਹਮੇਸ਼ਾ ਕਿਤੇ ਵੀ ਪ੍ਰੌਕਸੀ ਵਾਰਸ ਹੁੰਦੀਆਂ ਨੇ, ਕੁਝ ਅਸਾਸੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਸੰਭਾਲ ਕੇ ਵੀ ਰੱਖਦੇ ਹੋ। ਪਰ ਮੈਂ ਸਮਝਦਾ ਵੀ ਇਹ ਮਸੂਦ ਅਜ਼ਹਰ ਤਾਂ ਇਹਨਾਂ ਦੇ ਕੋਲੋਂ ਹੀ ਗਿਆ। ਇਹ ਆਪ ਇਹਨਾਂ ਦਾ ਫੋਰਨ ਮਿਨਿਸਟਰ ਜਸਵੰਤ ਸਿੰਘ ਔਰ ਉਸ ਵੇਲੇ ਇੰਟੈਲੀਜੈਂਸ ਬਿਊਰੋ ਦੇ ਵਿੱਚ ਜੁੜਿਆ ਹੋਇਆ ਅਜੀਤ ਡੋਵਲ, ਜਿਹੜਾ ਅੱਜ ਸਾਰੇ ਸਟ੍ਰਿੰਗਸ ਪੁੱਲ ਕਰ ਰਿਹਾ, ਖੁਦ ਛੱਡ ਕੇ ਆਏ ਨੇ। ਸੋ ਕਈ ਵਾਰ ਮੈਨੂੰ ਤਾਂ ਇਸ ਸਾਰੇ ਫਿਨੋਮੇਨੇ ਤੇ ਹੀ ਸ਼ੱਕ ਹੋ ਜਾਂਦਾ ਹੈ ਕਿ ਕੌਣ ਬੰਦਾ ਕਿਹਦਾ ਹੈ। ਔਰ ਜ਼ਾਹਰ ਹੈ ਵੀ ਇਹ ਜੇ ਅੱਜ ਕੁਝ ਇੰਡੀਅਨ ਮੀਡੀਆ ਨੂੰ ਲੱਗਦਾ ਹੈ ਜੀ ਕਿ ਚਾਈਨਾ ਨੇ ਪਾਕਿਸਤਾਨ ਨੂੰ ਲੈਟ ਡਾਊਨ ਕੀਤਾ 10 ਸਾਲ, ਉਹ ਟੈਕਨੀਕਲ ਗਰਾਊਂਡ ਨਹੀਂ, ਇਹ ਨਹੀਂ ਹੈ। ਜੇ ਤੁਸੀਂ ਇਹਦੀ ਟਾਈਮਿੰਗ ਦੇਖੋ, ਇਮਰਾਨ ਖਾਨ ਚਾਈਨਾ ਦੇ ਟੂਰ ਤੇ ਜਾਂਦੇ ਨੇ ਜਿੱਥੇ 140 ਤੋਂ ਜ਼ਿਆਦਾ ਦੇਸ਼ਾਂ ਦੇ ਨੁਮਾਇੰਦੇ ਆਉਂਦੇ ਨੇ, ਜਿਹੜੀ ਇਕਨੋਮਿਕਲ ਕੋਰੀਡੋਰ ਦਾ ਮੁੱਦਾ ਹੈ। ਔਰ ਜ਼ਾਹਿਰ ਹੈ ਵੀ ਇਹ ਫਾਈਨਲ ਓਕੇ ਇਮਰਾਨ ਖਾਨ ਉਹਨਾਂ ਨੇ ਕਿਹਾ ਹੋਣਾ ਕਿ ਕਾਲ ਆਫ देयर ਬਲਫ, ਕਿਵੇਂ ਇਹਨਾਂ ਨੇ ਮਸੂਦ ਅਜ਼ਹਰ ਦਾ ਉਹਨੂੰ ਕਦੇ ਪੁਲਵਾਮਾ ਨਾਲ ਜੋੜਤਾ, ਕਦੇ ਦੂਜਾ ਕਰਤਾ ਵੀ ਏਡਾ ਕੋਈ ਨੂਰ ਨਹੀਂ ਹੈ ਜਿਹੜਾ ਮੁੜ ਕੇ ਸਾਨੂੰ ਨਹੀਂ ਕੋਈ ਮਿਲਣਾ ਹੈ, ਵੀ ਇਹਨਾਂ ਨੂੰ
ਔਰ ਗੱਲ ਬਿਲਕੁਲ ਇਹੀ ਹੈ। ਔਰ ਇਸ ਦੇ ਨਾਲ ਜਿਵੇਂ ਅੱਜ ਹੀ BBC ਦੀ ਇੱਕ ਸਟੋਰੀ ਸੀ, ਉਹਨਾਂ ਨੇ ਕਿਹਾ ਜੀ ਇਹ ਜੋ ਕੁਝ ਚੱਲ ਰਿਹਾ ਹੁੰਦਾ ਇਹ ਕੋਈ ਦਬਾਅ ਜਾਂ ਦੂਜਾ ਨਹੀਂ, ਡਿਪਲੋਮੈਟਿਕ ਲੈਣ ਦੇਣ ਹੁੰਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਵੀ ਜਿੱਥੇ ਇੱਕ ਪਾਸੇ ਟ੍ਰੇਡ ਵਾਰ 'ਚ ਉਲਝਿਆ ਹੋਇਆ ਹੈ, ਉੱਥੇ ਈਰਾਨ ਦਾ ਮੁੱਦਾ ਜਿਹੜਾ, ਕਿਉਂਕਿ ਜਿਹੜਾ ਅਮਰੀਕਾ ਨੇ ਇਹਨਾਂ ਨੂੰ ਜਿਹੜੇ 7 ਦੇਸ਼ ਜਿਨ੍ਹਾਂ ਦੇ ਵਿੱਚ ਚਾਈਨਾ ਵੀ ਹੈ, ਇੰਡੀਆ ਵੀ ਹੈ, ਸਾਊਥ ਕੋਰੀਆ ਵੀ ਹੈ, ਜਾਪਾਨ ਵੀ ਹੈ, ਉਹਨਾਂ ਨੂੰ ਕਿਹਾ ਜੀ ਈਰਾਨ ਤੋਂ ਤੇਲ ਨਾ ਲਓ। ਇੰਡੀਆ ਨੇ ਤਾਂ ਗੋਡੇ ਟੇਕ ਕੇ ਨੱਕ ਰਗੜਨਾ ਸ਼ੁਰੂ ਕਰ ਦਿੱਤਾ ਹੈ, ਲੇਕਿਨ ਚਾਈਨਾ ਅੜਿਆ ਹੋਇਆ। ਸੋ ਚਾਈਨਾ ਇਹ ਵੀ ਨਹੀਂ ਸੀ ਚਾਹੁੰਦਾ ਹੈ ਕਿ ਵੀ ਖਾਮ-ਖਾਂ ਅਮਰੀਕਾ ਨੂੰ ਕੋਈ ਬਹਾਨਾ ਦਿੱਤਾ ਜਾਏ ਕਿ ਜੀ ਉਹ ਇਹ ਕਹੇ ਕਿ ਜੀ ਉਹ ਕੋਈ ਦਹਿਸ਼ਤਗਰਦਾਂ ਦੀ ਸਰਪ੍ਰਸਤੀ ਕਰਦਾ। ਸੋ ਮੈਂ ਸਮਝਦਾ ਵੀ ਮਸੂਦ ਅਜ਼ਹਰ ਇਜ਼ ਆਫ ਨੋ ਕਨਸੀਕੁਐਂਸ। ਔਰ ਇਹ ਜਿਹੜਾ ਇੰਡੀਆ ਦਾ ਇਸ ਚੋਂ ਠੀਕ ਹੈ ਥੋੜੀਆਂ ਬਹੁਤ ਵੋਟਾਂ ਆਪਣਾ ਸੌਦਾ ਵੇਚ ਕੇ ਇਹਦੇ ਚੋਂ ਕੱਢ ਸਕਦੇ ਨੇ, ਅਦਰਵਾਈਜ਼ ਇਹਦੇ ਨਾਲ ਨਾ ਤਾਂ ਕੋਈ ਦਹਿਸ਼ਤਗਰਦੀ ਦਾ ਕੋਈ ਇਹ ਤਾਂ ਖੁਦ ਦਹਿਸ਼ਤਗਰਦੀ ਫੈਲਾਉਣ ਵਾਲੇ ਲੋਕ ਨੇ। ਪੁਲਵਾਮਾ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਹੀ ਜਿਹੜਾ ਇਹਨਾਂ ਦਾ ਵਰਤਾਰਾ ਹੈ ਇਹ ਦੱਸਦਾ ਹੈ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਗੇਮ ਹੈ। ਉਹਦੇ ਵਿੱਚ ਕਿਸੇ ਹੋਰ ਦਾ ਨਾਮ ਫਸਾ ਦਿਓ ਵਿੱਚ, ਫਿਰ ਉਹਨੂੰ ਹੀ ਬੀਟ ਕਰਨ ਲੱਗ ਜਾਓ ਕਿ ਭਾਈ ਇਹ ਬਹੁਤ ਖਤਰਨਾਕ, ਔਰ ਬਹੁਤ ਫਿਰ ਆਪ ਹੀ ਉਹ ਜਿਹੜਾ ਉਸ ਦੇ ਜਸ਼ਨ ਮਨਾਉਣ ਲੱਗ ਜਾਓ। ਇਸ ਤੋਂ ਬਿਯੋਂਡ ਇਸ ਸਾਰੇ ਮੁੱਦੇ ਦੀ ਕੋਈ ਅਹਿਮੀਅਤ ਨਹੀਂ ਜੀ। ਡਾਕਟਰ ਸਾਹਿਬ ਜਿਵੇਂ ਤੁਸੀਂ ਇਸ ਦੇ ਬਿਹਾਈਂਡ ਇੰਟਰਨੈਸ਼ਨਲ ਪੋਲਿਟਿਕਸ ਨੂੰ ਦੇਖਦੇ ਹੋ, ਚਾਈਨਾ ਦੀ ਅਮਰੀਕਾ ਦੇ ਨਾਲ ਜਿਹੜੀ ਟਸਲ ਹੈਗੀ ਹੈ, ਇਹਦੇ ਵਿੱਚ ਇੰਡੀਆ ਦਾ ਪਾਕਿਸਤਾਨ ਦੇ ਜਿਹੜੇ ਆਪਸੀ ਰਿਲੇਸ਼ਨਸ ਨੇ ਇਹ ਕਿਵੇਂ ਕੈਜੂਅਲਿਟੀ ਕਿਵੇਂ ਬਣਦੇ ਆ? ਮਤਲਬ ਪਹਿਲਾਂ ਪਾਕਿਸਤਾਨ ਅਮਰੀਕਾ ਦੇ ਨੇੜੇ ਸੀ, ਹੁਣ ਭਾਰਤ ਅਮਰੀਕਾ ਦੇ ਨੇੜੇ ਹੈ, ਫਿਰ ਚਾਈਨਾ ਕਿਵੇਂ ਉੱਭਰ ਕੇ ਸਾਹਮਣੇ ਆ ਰਿਹਾ ਹੈ? ਜਿਹੜਾ ਇਹ ਇੰਟਰਨੈਸ਼ਨਲ ਸਿਨੈਰੀਓ ਚੇਂਜ ਹੋ ਰਿਹਾ ਹੈ ਪਿਛਲੇ ਸਮੇਂ ਦੇ ਵਿੱਚ ਕਿਸ ਹਿਸਾਬ ਨਾਲ ਚੇਂਜ ਹੋਇਆ ਤੇ ਉਹਦਾ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਤੇ ਕੀ ਇੰਪੈਕਟ ਪਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਕਸਪੈਕਟੇਸ਼ਨਸ ਨੇ? ਦੇਖੋ, ਇੱਕ ਬੜੀ ਪਪੂਲਰ ਕੋਟ ਡਿਪਲੋਮੇਸੀ ਦੇ ਸੰਸਾਰ ਦੇ ਵਿੱਚ ਦਿੱਤੀ ਜਾਂਦੀ ਹੈ ਕਿ देयर आर नो परमानेंट फ्रेंड्स और foes, permanent are only permanent are interests। ਜੀ, ਕਿ ਕੋਈ ਪੱਕਾ ਸਿਆਸਤ ਦੇ ਵਿੱਚ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਸਿਰਫ ਤੁਹਾਡੇ ਹਿੱਤ, ਹਾਨ ਲਾਭ, ਫਾਇਦਾ ਨੁਕਸਾਨ ਇਹੀ ਡਿਸਾਈਡ ਕਰਦੇ ਨੇ। ਔਰ ਜਿਵੇਂ 2 ਵਰਲਡ ਵਾਰਸ ਦੀ ਗੱਲ ਹੋਈ, ਸੈਕੰਡ ਵਰਲਡ ਵਾਰ 'ਚ ਤੁਸੀਂ ਦੇਖੋ ਜਰਮਨ ਦਾ ਔਰ ਕਿਉਂ ਜੇ ਜ਼ੁਲਮ ਇਹਨਾਂ ਨੇ ਕੀਤੇ ਫਰਾਂਸ ਜਾ ਕੇ, ਜਾਪਾਨ ਦੇ ਨਾਲ ਕੀ ਸਬੰਧ ਸੀ, ਅਮਰੀਕਾ ਜਿਹਨੇ ਐਟਮ ਬੰਬ ਸੁੱਟਿਆ, ਸਭ ਤੋਂ ਵੱਡਾ ਐਲਾਈ ਜਾਪਾਨ ਬਣਿਆ ਹੋਇਆ। ਸੋ ਇਸ ਗੱਲ ਨੂੰ ਸਾਨੂੰ ਜ਼ਰੂਰ ਸਮਝਣ ਦੀ ਲੋੜ ਹੈ ਕਿ ਇਸ ਵੇਲੇ ਇੰਟਰਨੈਸ਼ਨਲ ਪੋਲਿਟਿਕਸ ਦਾ ਜਾਂ ਇੰਟਰਨੈਸ਼ਨਲ ਘਟਨਾਵਾਂ ਦਾ ਜਿਹੜਾ ਫੋਕਸ ਹੈ ਉਹ ਸਾਡਾ ਸਾਊਥ ਏਸ਼ੀਆ ਬਣਿਆ ਹੋਇਆ। ਔਰ ਸਾਡੇ ਲਈ ਇਹ ਗੱਲ ਅਹਿਮੀਅਤ ਵਾਲੀ ਵੀ ਹੈ ਔਰ ਨੁਕਸਾਨ ਵਾਲੀ ਵੀ ਹੋ ਸਕਦੀ ਹੈ। ਅਹਿਮੀਅਤ ਵਾਲੀ ਇਸ ਲਈ ਕਿ ਤੁਹਾਡੀ ਉਦੋਂ ਹੀ ਸੁਣੀ ਜਾਂਦੀ ਹੈ ਜਦੋਂ ਕਿ ਦੁਨੀਆ ਦੀਆਂ ਵੱਡੀਆਂ ਪਾਵਰਸ ਦਾ ਉਸ ਖਿੱਤੇ ਦੇ ਵਿੱਚ ਇੰਟਰਸਟ ਹੁੰਦਾ, ਤੁਹਾਡੀ ਉਹਨਾਂ ਨੂੰ ਅਹਿਮੀਅਤ ਦਾ ਅਹਿਸਾਸ ਹੁੰਦਾ। ਜਿਵੇਂ ਮੈਂ ਕੁਰਦਾਂ ਦੇ ਹਵਾਲੇ ਨਾਲ ਦੇਖਦਾ, ਬੇਸ਼ੱਕ ਇਰਾਕ ਦਾ ਕੁਵੈਤ 'ਚ ਜਾਣਾ ਕੋਈ ਸਿਆਣਾ ਕਦਮ ਨਹੀਂ ਸੀ, ਅਮਰੀਕਾ ਨੂੰ ਬਹਾਨਾ ਮਿਲਿਆ ਜਾ ਕੇ ਕੁਵੈਤ ਕਾਬੂ ਕਰਨ ਦਾ, ਉਹਨਾਂ ਦਾ ਆਇਲ ਵੀ ਕਾਬੂ ਕਰ ਲਿਆ, ਭਾਵੇਂ ਉਹਨਾਂ ਨੂੰ ਇੰਡੀਪੈਂਡੈਂਟ ਨੇਸ਼ਨ ਬਣਾ ਦਿੱਤਾ, ਪਰ ਉਹਦੇ 'ਚ ਕੁਰਦਾਂ ਦੀ ਸੁਣੀ ਗਈ ਕਿਉਂਕਿ ਪਹਿਲੀ ਵਾਰ ਸੀ ਦੁਨੀਆ ਦਾ ਮੀਡੀਆ ਗਿਆ, ਉਹ ਪਤਾ ਲੱਗਾ ਵੀ ਕੁਰਦ ਜਿਹੜੇ ਨੇ ਉਹ ਇਰਾਕ 'ਚ ਕਿਸ ਹਾਲ 'ਚ ਨੇ, ਦੂਜੇ 'ਚ ਕੀ ਨੇ, ਨੋ ਫਲਾਈ ਜ਼ੋਨ ਦੀ ਗੱਲ ਆ ਗਈ। ਔਰ ਫਿਰ ਨਾਰਦਰਨ ਕੁਰਦਿਸਤਾਨ ਅੱਜ ਆਪਣੇ ਆਪ ਦੇ ਵਿੱਚ ਭਾਵੇਂ ਇਰਾਕ ਦਾ ਹਿੱਸਾ ਹੈ ਪਰ ਇੰਡੀਪੈਂਡੈਂਟ ਐਂਟੀਟੀ ਵਾਂਗ ਹੀ ਉਹ ਬਿਹੇਵ ਕਰਦਾ। ਸੋ ਮੈਂ ਸਮਝਦਾ ਵੀ ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਮੈਂ ਪਹਿਲਾਂ ਗੱਲ ਕਰਾਂ ਜਾਂ ਕਸ਼ਮੀਰੀ ਪਰਸਪੈਕਟਿਵ ਤੋਂ ਗੱਲ ਕਰਾਂ, ਹੁਣ ਉਹੀ ਯੂਨਾਈਟਿਡ ਨੇਸ਼ਨਸ ਜਿਹਨੇ ਮਸੂਦ ਅਜ਼ਹਰ ਨੂੰ ਜਾਂ ਇੰਟਰਨੈਸ਼ਨਲ ਟੈਰਰਿਸਟ ਬਣਾਇਆ ਤੇ ਇੰਡੀਆ ਪੁੱਠੀਆਂ ਛਾਲਾਂ ਮਾਰ ਰਿਹਾ। ਪਿਛਲੇ ਸਾਲ 49 ਪੇਜ ਦੀ ਰਿਪੋਰਟ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕਾਉਂਸਲ ਨੇ ਕਸ਼ਮੀਰ ਦੇ ਮੁੱਦੇ ਤੇ ਕੱਢੀ। ਉਦੋਂ ਤਾਂ ਇੰਡੀਆ ਨੇ ਰੌਲਾ ਪਾ ਕੇ ਕਿਹਾ ਨਹੀਂ ਇਹ ਪਾਰਟੀ ਸਾਸੀ ਨਹੀਂ ਮੰਨਦੇ ਇਹਨੂੰ। ਸੋ ਮਤਲਬ ਇਹ ਹੈ ਕਿਹਨੂੰ ਕੀ ਸੂਟ ਕਰਦਾ ਉਹ ਗੱਲ ਕਰਦਾ, ਪਰ ਰੀਅਲ ਪੋਲਿਟਿਕਸ ਇੱਕ ਇਕਨੋਮੀ ਨਾਲ ਜੁੜੀ ਹੁੰਦੀ ਹੈ, ਫੌਜੀ ਹਿੱਤਾਂ ਨਾਲ ਜੁੜੀ ਹੁੰਦੀ ਹੈ, ਵਕਤੀ ਨੀਡ ਨਾਲ ਜੁੜੀ ਹੁੰਦੀ ਹੈ। ਔਰ ਮੈਂ ਇਹ ਦੇਖ ਰਿਹਾ ਕਿ ਕਿਉਂਕਿ ਚਾਈਨਾ ਦੁਨੀਆ ਦੇ ਵਿੱਚ ਇੱਕ ਇਕਨੋਮਿਕਲ ਔਰ ਡਿਫੈਂਸ ਪਾਵਰ ਦੇ ਤੌਰ ਤੇ ਵੀ ਉੱਭਰ ਰਿਹਾ। ਔਰ ਕੱਲ ਪਰਸੋਂ ਹੀ ਨਿਊਜ਼ ਸੀ ਕਿ ਇੰਡੀਆ, ਜਾਪਾਨ, ਪਤਾ ਨਹੀਂ ਹੋਰ 5-6 ਮੁਲਕ, ਆਸਟ੍ਰੇਲੀਆ, ਉਹਨਾਂ ਦਾ ਸਾਰਾ ਬਜਟ ਮਿਲਾ ਲਓ ਉਸ ਤੋਂ ਜ਼ਿਆਦਾ ਚਾਈਨਾ ਦਾ ਡਿਫੈਂਸ ਬਜਟ ਹੈ। ਸੋ ਇਹ ਅਮਰੀਕਾ ਨੂੰ ਵੀ ਇਸ ਗੱਲ ਦੀ ਸਮਝ ਹੈ। ਸੋ ਇੰਡੀਆ ਹੋਏ ਜਾਂ ਜਾਪਾਨ ਹੋਏ, ਪ੍ਰੌਕਸੀਜ਼ ਰੱਖੀਆਂ ਹੋਈਆਂ ਉਹਨਾਂ ਨੇ ਚਾਈਨਾ ਦੇ ਅਗੇਂਸਟ। ਸੋ ਜਿੱਥੋਂ ਤੱਕ ਚਾਈਨਾ ਪਾਕਿਸਤਾਨ ਰਿਲੇਸ਼ਨਸ਼ਿਪ ਦਾ ਤਾਲੁਕ ਹੈ ਉਹ ਕੋਈ ਵਕਤੀ ਜਿਹੜਾ ਕਿਸੇ ਸਰਕਮਸਟੈਂਸਿਸ ਨਾਲ ਜੁੜੇ ਹੋਏ ਨਹੀਂ ਨੇ। ਔਰ ਇਹ ਗੱਲ ਮੈਂ ਸਮਝਦਾ ਵੀ ਜਦੋਂ ਇਹ ਵਾਕਿਆ ਦੁਹਰਾਇਆ ਜਾਂਦਾ ਹੈ ਕਿ ਦੋਸਤੀ ਹਿਮਾਲਿਆ ਤੋਂ ਉੱਚੀ ਔਰ ਸਮੁੰਦਰ ਤੋਂ ਡੂੰਘੀ, ਤੇ ਇਹ ਪਿਛਲੇ 72 ਸਾਲ 'ਚ ਚੀਨ ਨੇ
ਪਾਕਿਸਤਾਨ ਦੇ ਨਾਲ ਜਿਸ ਕਿਸਮ ਦੇ ਸੰਬੰਧ ਰੱਖੇ, ਹੁਣ ਉਹ ਹੋਰ ਵੀ ਇੰਪੋਰਟੈਂਟ ਬਣ ਗਏ ਨੇ। ਅਸੀਂ ਇਹ ਸਿਰਫ ਕੋਈ ਐਮੋਸ਼ਨਲ, ਕੋਈ ਇਹ ਰੋਮੀਓ ਜੂਲੀਅਟ ਵਾਲੀ ਕੋਈ ਗੱਲ ਨਹੀਂ ਹੈ, ਉਹਦੇ ਚ ਹਿੱਤ ਵੀ ਨੇ। ਚਾਈਨਾ ਨੂੰ ਵੀ ਇਹ ਨਜ਼ਰ ਆਉਂਦਾ ਸੀ ਕਿ ਔਰ ਪਾਕਿਸਤਾਨ ਦੀ ਜਿਹੜੀ ਸਟ੍ਰੈਟੇਜਿਕ ਲੋਕੇਸ਼ਨ ਹੈ, ਹੁਣ ਗਵਾਦਰ ਪੋਰਟ ਦਾ ਹੋਣਾ, ਚਾਈਨਾ ਦਾ ਜਿਹੜਾ ਡ੍ਰੀਮ ਸਿਲਕ ਰੋਡ, ਜਿਹੜੀ ਜਿਵੇਂ ਕਦੇ ਦੁਨੀਆ ਦੇ ਵਪਾਰਕ ਖਿੱਤੇ ਚੋਂ ਡੋਮੀਨੇਟ ਕਰਦੇ ਸੀ, ਸੋ ਪਾਕਿਸਤਾਨ ਦੇ ਲਈ ਵੀ ਜ਼ਰੂਰੀ ਹੈ। ਜੇ ਚੀਨ ਗੁਆਂਢ ਦੇ ਤੌਰ ਦੇ ਉੱਤੇ ਇਹਨਾਂ ਮਜ਼ਬੂਤੀ ਨਾਲ ਨਾ ਖੜਾ ਹੁੰਦਾ ਤੇ ਇੰਡੀਆ ਨੇ ਜਿਹੜਾ ਉਹ ਰਸ਼ੀਆ ਦੇ ਔਰ ਦੂਸਰੇ ਥੱਲੇ ਪਾਕਿਸਤਾਨ ਦਾ ਹੋਰ ਨੁਕਸਾਨ ਕੀਤਾ ਹੋਣਾ ਸੀ ਕਈ ਪੱਖੋਂ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਕਿ ਵੀ ਇਹ ਜਿਹੜੀ ਤਬਦੀਲੀ ਹੈ ਉਸ ਖਿੱਤੇ ਦੇ ਵਿੱਚ, ਜਿਹਦੇ ਚ ਕਿ ਪਾਕਿਸਤਾਨ ਮੋਰ ਸਟਰੋਂਗ ਹੋ ਕੇ ਨਿਕਲ ਰਿਹਾ, ਕਿਉਂਕਿ ਪਾਕਿਸਤਾਨ ਦੀ ਲੋੜ ਇਹ ਨਹੀਂ ਹੈ, ਭਾਵੇਂ ਅਮਰੀਕਾ ਨਾਲ ਸੰਬੰਧਾਂ 'ਚ ਖਟਾਸ ਆਈ ਹੈ, ਪਰ ਤੁਸੀਂ ਸਾਰੇ ਪੀਰੀਅਡ 'ਚ ਦੇਖੋ ਪਿਛਲੇ 2-3 ਹਫ਼ਤੇ 'ਚ, ਨਹੀਂ ਤਾਂ ਜਿਵੇਂ ਇਮਰਾਨ ਖਾਨ ਜਦੋਂ ਕਿ ਅਮਰੀਕਾ, ਚਾਈਨਾ ਔਰ ਇੰਡੀਆ ਨੂੰ ਸਨੱਬ ਕਰ ਰਿਹਾ ਵੀ ਇਰਾਨ ਦੇ ਨਾਲ, ਇਰਾਨ ਤੋਂ ਤੇਲ ਨਾ ਖਰੀਦੋ, ਤੇ ਇਮਰਾਨ ਖਾਨ ਦੌਰਾ ਕਰ ਰਹੇ ਨੇ ਇਰਾਨ ਦਾ, ਪਰ ਤੁਸੀਂ ਅਮਰੀਕਾ 'ਚ ਕੋਈ ਸਟੇਟਮੈਂਟ ਨਹੀਂ ਦੇਖੀ ਹੋਏਗੀ ਕਿ ਇਮਰਾਨ ਖਾਨ ਜਾਂ ਪਾਕਿਸਤਾਨ ਦੇ ਖਿਲਾਫ ਹੋਏ। ਬਿਲਕੁਲ ਇਹਨਾਂ ਨੇ ਜਿਹੜੀ ਇਹ ਚੁੱਪ ਵੱਟੀ ਹੋਈ ਹੈ। ਉਹਦਾ ਰੀਜ਼ਨ ਹੈ, ਇਹ ਇਹਨਾਂ ਨੂੰ ਵੀ ਪਤਾ ਹੈ ਕਿ ਅਲਟੀਮੇਟਲੀ ਪਾਕਿਸਤਾਨ ਤੋਂ ਬਿਨਾਂ ਇਹਨਾਂ ਦਾ ਵੀ ਗੁਜ਼ਾਰਾ ਨਹੀਂ ਹੋਣਾ। ਅਫਗਾਨਿਸਤਾਨ 'ਚ ਜਿਹੜੀ ਚੇਂਜ ਹੋਣੀ ਹੈ ਰਜੀਮ ਦੀ, ਜੇ ਇਹਨਾਂ ਨੇ ਉੱਥੋਂ ਨਿਕਲਣਾ ਹੈ, ਪਾਕਿਸਤਾਨ ਜ਼ਰੂਰੀ ਹੈ। ਸੈਂਟਰਲ ਏਸ਼ੀਆ, ਸਾਊਦੀ ਅਰੇਬੀਆ ਜਿਹੜਾ ਇਹਨਾਂ ਦੇ ਲਈ ਵੀ ਕਰੂਸ਼ਲ ਹੈ, ਉਹਦੇ ਨਾਲ ਪਾਕਿਸਤਾਨ ਦੇ ਸਬੰਧਾਂ ਦਾ ਜ਼ਿਕਰ ਹੈ। ਔਰ ਈਵਨ ਚਾਈਨਾ ਦੇ ਨਾਲ ਵੀ ਜਿਹੜੇ ਸਬੰਧ ਅਮਰੀਕਾ 'ਚ ਖਟਾਸ ਜਾਂ ਮਿਠਾਸ ਜਿਹੜੀ ਬਣਦੀ ਰਹੇਗੀ ਜਾਂ ਬਦਲਦੀ ਰਹੇਗੀ, ਉਹਦੇ 'ਚ ਵੀ। ਔਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਅਮਰੀਕਾ ਦਾ ਚੀਨ ਦਾ ਦਰਵਾਜ਼ਾ ਪਾਕਿਸਤਾਨ ਨੇ ਖੋਲ੍ਹਿਆ ਸੀ ਨਿਕਸਨ ਦੇ ਜ਼ਮਾਨੇ 'ਚ, ਔਰ ਉਧਰ ਭੁੱਟੋ ਦੇ ਜ਼ਮਾਨੇ 'ਚ ਹੈਨਰੀ ਕਿਸਿੰਜਰ ਰਾਹੀਂ। ਨਹੀਂ ਤਾਂ ਅਮਰੀਕਾ ਅਲੱਗ ਥਲੱਗ ਹੋ ਰਿਹਾ ਸੀ। ਇਹਨਾਂ ਨੇ ਭਾਵੇਂ ਉਹਨੂੰ ਫਾਰਮੂਸਾ ਨੂੰ ਤਾਈਵਾਨ ਬਣਾ ਕੇ UN ਸਿਕਿਉਰਿਟੀ ਕੌਂਸਲ 'ਚ ਵੀ ਵਾੜਿਆ ਹੋਇਆ ਸੀ, ਪਰ ਪੀਪਲਜ਼ ਰਿਪਬਲਿਕ ਆਫ ਚਾਈਨਾ ਦੀ ਜਿਹੜੀ ਰਾਈਜ਼ਿੰਗ ਪਾਵਰ ਸੀ, ਅਮਰੀਕਾ ਨੂੰ ਲੱਗ ਰਿਹਾ ਸੀ ਕਿ ਉਹ ਅਲੂਫ ਹੋ ਰਿਹਾ। ਸੋ ਮੈਂ ਸਮਝਦਾ ਵੀ ਇਸ ਸਾਰੇ ਚੋਂ ਜਿੱਥੇ ਪਾਕਿਸਤਾਨ ਮਜ਼ਬੂਤ ਹੋ ਕੇ ਨਿਕਲੇਗਾ, ਉੱਥੇ ਸਿੱਖ ਫੈਕਟਰ ਦੇ ਨੁਕਤਾ ਨਿਗਾਹ ਤੋਂ ਵੀ ਕਸ਼ਮੀਰ ਦਾ ਮੁੱਦਾ ਵੀ, ਕਿਉਂਕਿ ਇੱਕ ਗੱਲ ਕ੍ਰੈਡਿਟ ਜਾਂਦੀ ਹੈ ਇਮਰਾਨ ਖਾਨ ਹਕੂਮਤ ਦੇ ਕਿ ਉਹਨਾਂ ਨੇ ਹਰ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਕਸ਼ਮੀਰ ਦੀ ਗੱਲ ਕਰਦੇ ਨੇ। ਕਰਤਾਰਪੁਰ ਕੋਰੀਡੋਰ ਸਾਡੇ ਲਈ ਵੀ ਇੱਕ ਪੋਸੀਬਿਲਿਟੀਜ਼ ਦਾ ਦਰਵਾਜ਼ਾ ਖੋਲ੍ਹਦਾ ਹੈ ਕਿ ਉਸ ਦੇ ਨਾਲ ਜਿੱਥੇ ਉਹਨੂੰ ਕੋਰੀਡੋਰ ਆਫ ਲਵ ਹੈ, ਉਹ ਇੰਟਰਨੈਸ਼ਨਲੀ ਵੀ ਇੰਪੋਰਟੈਂਟ ਹੈ, ਉੱਥੇ ਇਹ ਵੀ ਜਿਹੜਾ ਇਸ ਤੋਂ ਨਿਕਲਦਾ ਹੈ ਕਿ ਸਿੱਖ ਫੈਕਟਰ ਜਿਹੜੇ ਐਜ਼ ਏ ਬਫਰ ਇਹਨਾਂ ਦੋਨੋਂ ਹੌਸਟਾਈਲ ਕੰਟਰੀਜ਼ ਇੰਡੀਆ ਪਾਕਿਸਤਾਨ ਦੇ ਵਿਚਕਾਰ ਬੈਠੇ ਹੋਏ ਨੇ, ਉਹਨਾਂ ਦੀ ਤਹਿਜ਼ੀਬ, ਇਲਾਕਾ ਔਰ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਅਸੀਂ ਮੈਜੋਰਿਟੀ 'ਚ ਹੈ। ਕਦੇ ਆਉਣ ਵਾਲੇ ਪੀਰੀਅਡ 'ਚ ਇਹਨਾਂ ਇੰਟਰਨੈਸ਼ਨਲ ਪਾਵਰਸ ਨੂੰ ਵੀ ਲੱਗੇਗਾ ਕਿ ਇਹਨਾਂ ਦੋਨਾਂ ਦੀ ਹੌਸਟਿਲਿਟੀ ਦਾ ਰਸਤਾ ਰੋਕਣਾ ਇੱਕੋ ਹੀ ਤਰੀਕਾ ਹੈ ਕਿ ਵਿੱਚ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਹੋਏ। ਔਰ ਚਾਈਨਾ ਦੇ ਵੀ ਹੁਣ ਕੋਰੀਡੋਰ ਦੇ ਹਵਾਲੇ ਨਾਲ ਜਦੋਂ ਚਾਈਨੀਜ਼ ਐਂਬੈਸਡਰ ਇੰਡੀਆ 'ਚ ਅਟਾਰੀ ਜਾਂਦਾ ਹੈ, ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਾ ਹੈ, ਜਾਂ ਕਰਤਾਰਪੁਰ ਕੋਰੀਡੋਰ ਦੇ ਨਾਲ ਉਹਨਾਂ ਨੂੰ ਵੀ ਜਿਹੜੀ ਆਪਣੀ ਟ੍ਰੇਡ ਦੀਆਂ ਪੋਸੀਬਿਲਿਟੀਜ਼ ਦੋਨਾਂ ਪੰਜਾਬਾਂ 'ਚ ਨਜ਼ਰ ਆਉਂਦੀਆਂ ਨੇ। ਸੋ ਕੁੱਲ ਮਿਲਾ ਕੇ ਮੈਂ ਦੇਖਦਾ ਭਾਵੇਂ ਵਕਤੀ ਤੌਰ ਤੇ ਕਈ ਵਾਰੀ ਕੁਝ ਚੀਜ਼ਾਂ ਟੈਂਸ ਵੀ ਲੱਗਦੀਆਂ ਨੇ, ਲੇਕਿਨ ਇਹਨਾਂ 'ਚੋਂ ਹੀ ਕੁਛ ਨਾ ਕੁਛ ਨਿਕਲਦਾ ਹੁੰਦਾ ਇਵੈਂਚੁਅਲੀ। ਜੀ ਮਲਿਕ ਸਾਹਿਬ, ਤੁਹਾਡੇ ਵੱਲ ਆਵਾਂ। ਜਿਵੇਂ ਡਾਕਟਰ ਸਾਹਿਬ ਨੇ ਇਸ ਸਾਰੇ ਇੰਟਰਨੈਸ਼ਨਲ ਸਿਨੈਰੀਓ ਤੇ ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਸਾਂਝੇ ਕੀਤੇ ਆ, ਤੁਸੀਂ ਕਿਵੇਂ ਦੇਖਦੇ ਹੋ ਕਿ ਪਾਕਿਸਤਾਨ ਜਿੱਥੇ ਇਕਨੋਮਿਕਲੀ, ਤੁਸੀਂ ਵੀ ਹਮੇਸ਼ਾ ਜ਼ਿਕਰ ਕਰਦੇ ਹੋ ਵੀ ਪਿਛਲੇ ਦਹਾਕਿਆਂ ਦੇ ਵਿੱਚ ਜਿਹੜੀ ਇਕਨੋਮਿਕਲੀ ਦੇਖਦੇ ਆ ਪਾਕਿਸਤਾਨ ਦੀ ਸਿਚੁਏਸ਼ਨ ਬਦ ਤੋਂ ਬਦਤਰ ਹੋਈ ਹੈ, ਸੋ ਉਹਨੂੰ ਮੁੱਖ ਰੱਖਦਿਆਂ ਹੋਇਆ ਇਹ ਚਾਈਨਾ ਦੇ ਨਾਲ ਰਿਲੇਸ਼ਨ ਦੀ ਗੱਲ ਹੋਵੇ, CPEC ਦਾ ਸਾਰਾ ਪਾਰਟ ਹੋਵੇ ਜਿੱਥੇ ਉਹ ਹੋਂਦ ਦੇ ਵਿੱਚ ਆ ਰਿਹਾ ਹੈ, ਤੇ ਇੱਕ ਟ੍ਰੇਡ ਦੇ ਵੱਲ ਨੂੰ ਗੱਲ ਤੁਰੀ ਹੈ, ਕੀ ਪਾਕਿਸਤਾਨ ਆਪਣੇ ਆਪ ਨੂੰ ਇਕਨੋਮਿਕਲੀ ਸਟੇਬਲ ਕਰਨ ਦੇ ਵਿੱਚ ਇਸ ਸਾਰੀ ਸਿਚੁਏਸ਼ਨ ਦੇ ਵਿੱਚੋਂ ਲੰਘ ਕੇ ਕਾਮਯਾਬ ਹੋ ਸਕੇਗਾ? ਉਹਦੀਆਂ ਕਿੰਨੀਆਂ ਕੁ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ? ਦੇਖੋ 60s ਦੇ ਅੰਦਰ ਪਾਕਿਸਤਾਨ RCD, ਪਾਕਿਸਤਾਨ ਈਰਾਨ ਤੇ ਤੁਰਕੀ ਦੇ ਦਰਮਿਆਨ ਇੱਕ ਰੂਟ ਬਣਿਆ ਸੀ ਜਿਹਦੇ ਅੰਦਰ ਆਪਸੀ ਤਰੱਕੀ ਤੇ ਟ੍ਰੇਡ ਜਿਹੜੀ ਆ ਉਹਦੇ ਅੰਦਰ ਕਾਮਯਾਬੀ ਹਾਸਲ ਕੀਤੀ ਸੀ। ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਫਰਮਾਇਆ ਕਿ ਇੱਕ ਪਾਸੇ ਅਮਰੀਕਾ ਜਿਹੜਾ ਹੈ ਉਹ ਈਰਾਨ ਦੇ ਉੱਤੇ ਸੈਂਕਸ਼ਨ ਲਾਣਾ ਚਾਹੁੰਦਾ ਹੈ ਤੇ ਕੁਝ ਮਮਾਲਕ ਨੂੰ ਕਹਿੰਦਾ ਹੈ ਕਿ ਤੁਸੀਂ ਸਭ ਮੇਰੀ ਗੱਲ ਮੰਨੋ, ਕਿਉਂਕਿ ਅੱਜ ਕੱਲ ਮਾਈਟ ਇਜ਼ ਰਾਈਟ ਤੇ ਅਮਰੀਕਾ ਦੁਨੀਆ ਦਾ ਯੂਨੀਪੋਲਰ ਹੈ, ਯਕਤਾ ਸੁਪਰ ਪਾਵਰ ਹੈ। ਤੇ ਅਮਰੀਕਾ ਨੂੰ ਵੀ ਪਤਾ ਹੈ ਕਿਉਂਕਿ ਇਹ ਜਦੋਂ ਤੱਕ ਬੈਲੈਂਸ ਆਫ ਪਾਵਰ ਨਹੀਂ ਹੁੰਦਾ ਤੇ ਜਿਹੜਾ ਯਕਤਾ ਪਾਵਰ ਹੁੰਦਾ ਹੈ ਉਹ ਆਪਣੀ ਮਨਮਾਨੀਆਂ ਕਰਦਾ ਹੈ। ਤੇ ਅਮਰੀਕਾ ਨੂੰ ਨਜ਼ਰ ਆ ਰਿਹਾ ਹੈ ਕਿ ਚਾਈਨਾ ਮੁਸਤਕਬਲ ਦੇ ਅੰਦਰ ਜਿਹੜਾ ਹੈ ਉਹ ਗ੍ਰੇਟ ਆਈਡੀਓਲੋਜੀ ਇਕਨੋਮਿਕ ਪਾਵਰ ਦੀ ਤਰਫ ਉਹ ਗਾਮਜ਼ਨ ਹੈ। ਤੇ
2050 ਤੱਕ ਚਾਈਨਾ ਜਿਹੜਾ ਹੈ ਦੁਨੀਆ ਦਾ ਸਭ ਤੋਂ ਵੱਡਾ ਇਕਨੋਮਿਕ ਪਾਵਰ ਹੋਏਗਾ। ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਫਰਮਾਇਆ ਕਿ ਬਹੁਤ ਸਾਰੇ ਮਮਾਲਿਕ ਦਾ ਬਜਟ ਜਿਹੜਾ ਹੈ ਉਹ ਇਕੱਠਾ ਕਰ ਲਿੱਤਾ ਜਾਏ ਤੇ ਉਸ ਤੋਂ ਜ਼ਿਆਦਾ ਚਾਈਨਾ ਦਾ ਡਿਫੈਂਸ ਬਜਟ ਹੈ। ਇਹਦਾ ਮਕਸਦ ਨਜ਼ਰ ਆਉਂਦਾ ਹੈ ਕਿ ਚਾਈਨਾ ਨੂੰ ਵੀ ਪਤਾ ਹੈ ਕਿ ਮੁਸਤਕਬਲ ਦੇ ਅੰਦਰ ਚਾਈਨਾ ਨੂੰ ਰੋਕਣ ਵਾਸਤੇ ਜਿਸ ਤਰ੍ਹਾਂ ਅਮਰੀਕਾ ਤੇ ਵੈਸਟ ਲੱਗੇ ਹੋਏ ਆ, ਉਹਦੇ ਅੰਦਰ ਚਾਈਨਾ ਨੂੰ ਇੱਕ ਪਾਸੇ ਇਕਨੋਮਿਕ ਤੌਰ ਤੇ ਮਜ਼ਬੂਤ ਹੋਣਾ ਪਏਗਾ, ਦੂਸਰੇ ਪਾਸੇ ਹੁਣ ਚਾਈਨਾ ਨੇ ਬਹਿਰੀ ਬੇੜੇ ਵੀ ਬਣਾਉਣਾ ਸ਼ੁਰੂ ਕਰ ਦਿੱਤੇ ਆ। ਤੇ ਚਾਈਨਾ ਨੂੰ ਵੀ ਪਤਾ ਹੈ ਕਿ ਜਿਹੜੀ ਸੀ ਵਾਰ ਹੁੰਦੀ ਹੈ ਜਿਹਦੇ ਅੰਦਰ ਅਮਰੀਕਾ ਨੂੰ ਬਰਤਰੀ ਹਾਸਿਲ ਹੈ ਸਪੇਸ ਟੈਕਨੋਲੋਜੀ ਤੇ ਜਿਹੜੀ ਸਮੁੰਦਰੀ ਵਾਰ ਹੈ ਇਹਦੇ ਅੰਦਰ ਅਮਰੀਕਾ ਜਿਹੜਾ ਹੈ ਉਹ ਯਾਨੀ ਜ਼ਿਆਦਾ ਬਿਹਤਰ ਹਥਿਆਰ ਰੱਖਦਾ ਹੈ ਤੇ ਚਾਈਨਾ ਉਸ ਪਾਸੇ ਵੀ ਕੰਮ ਕਰ ਰਿਹਾ ਹੈ। ਤੇ ਹੁਣ ਪਾਕਿਸਤਾਨ ਦਾ ਅਗਰ ਪ੍ਰਧਾਨ ਮੰਤਰੀ ਈਰਾਨ ਦੇ ਦੌਰੇ ਤੇ ਜਾਂਦਾ ਹੈ ਤੇ ਉਹਦੇ ਬਾਅਦ ਚਾਈਨਾ ਜਾ ਕੇ ਉਹ ਸੈਕੰਡ ਵਨ ਰੂਟ ਵਨ ਬੈਲਟ ਫੋਰਮ ਦੇ ਉੱਥੇ ਜਾ ਕੇ ਯਾਨੀ ਸ਼ਰੀਕ ਹੁੰਦਾ ਹੈ ਤੇ ਪਾਕਿਸਤਾਨ ਦਾ ਮੁਕੱਦਮਾ ਉੱਥੇ ਲੋਕਾਂ ਦੇ ਸਾਹਮਣੇ ਦੱਸਦਾ ਹੈ ਤੇ ਦੁਨੀਆ ਦੇ ਕਈ ਜਿਹੜੇ ਉੱਥੇ ਸਰਬਰਾਹ ਆਏ ਸੀ ਉਹਨਾਂ ਦੇ ਨਾਲ ਮੀਟਿੰਗ ਤੇ ਸਪੈਸ਼ਲੀ ਜਿਹੜੀ ਮੀਟਿੰਗ ਜਿਹਦੀ ਗੱਲ ਨਹੀਂ ਹੋ ਰਹੀ ਉਹ IMF ਦੀ ਮੈਨੇਜਿੰਗ ਜਿਹੜੀ ਡਾਇਰੈਕਟਰ ਸੀ ਉਹਦੇ ਨਾਲ ਇਮਰਾਨ ਖਾਨ ਦੀ ਜਿਹੜੀ ਮੀਟਿੰਗ ਹੈ ਉਹ ਇਸ ਕਰਕੇ ਮਾਇਨੇ ਰੱਖਦੀ ਸੀ ਕਿ ਉਸ ਤੋਂ 2 ਹਫ਼ਤੇ ਪਹਿਲਾਂ ਇਸੇ ਵਾਸ਼ਿੰਗਟਨ ਅੰਦਰ ਪਾਕਿਸਤਾਨ ਦਾ ਸਾਬਕ ਵਜ਼ੀਰ ਖਜ਼ਾਨਾ ਜਿਹੜਾ ਹੈ ਉਹ ਇੱਥੇ ਆ ਕੇ ਗੱਲਬਾਤ ਕਰਕੇ ਗਿਆ ਸੀ ਸਪਰਿੰਗ ਮੀਟਿੰਗ ਦੇ ਨਾਂ ਤੇ IMF ਤੇ ਵਰਲਡ ਬੈਂਕ ਤੇ ਉਹਦੇ ਬਾਅਦ ਉੱਥੇ ਜਾ ਕੇ ਉਹਨੂੰ ਅਸਤੀਫਾ ਦੇਣਾ ਪਿਆ ਤੇ ਉਹਦੇ ਬਾਅਦ ਅਗਰ ਇਮਰਾਨ ਖਾਨ 2 ਹਫ਼ਤੇ ਦੇ ਅੰਦਰ IMF ਦੀ ਅਗਰ ਮੈਨੇਜਿੰਗ ਡਾਇਰੈਕਟਰ ਇਮਰਾਨ ਖਾਨ ਨਾਲ ਮਿਲਦੀ ਹੈ ਬੀਜਿੰਗ ਦੇ ਅੰਦਰ ਜਿਸ ਤੋਂ ਨਜ਼ਰ ਆ ਰਿਹਾ ਕਿ ਪਾਕਿਸਤਾਨ ਦੀ ਜਿਹੜੀ ਫੋਰਨ ਪਾਲਿਸੀ ਹੈ ਤੇ ਜਿਹੜੀ ਪਾਕਿਸਤਾਨ ਦੇ ਇਕਨੋਮਿਕਸ ਦੇ ਜਿਹੜੇ ਦਿਮਾਗ ਆ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਪਾਕਿਸਤਾਨ ਸਾਊਥ ਏਸ਼ੀਆ ਦੇ ਅੰਦਰ ਚੂੰਕਿ ਸਟ੍ਰੈਟੇਜਿਕ ਅਹਿਮੀਅਤ ਰੱਖਦਾ ਹੈ ਤੇ ਕਿਉਂਕਿ ਇੱਕ ਪਾਸੇ ਚਾਈਨਾ ਹੈ ਦੂਜੇ ਪਾਸੇ ਈਰਾਨ ਹੈ ਫਿਰ ਅਫਗਾਨਿਸਤਾਨ ਹੈ ਤੇ ਅਫਗਾਨਿਸਤਾਨ ਦੇ ਅੰਦਰ ਜਿਸ ਤਰ੍ਹਾਂ ਅਮਰੀਕਾ ਉੱਥੋਂ ਹੁਣ ਰਿਸਪੈਕਟੇਬਲ ਪੈਸੇਜ ਮੰਗ ਰਿਹਾ ਹੈ ਉਹ ਸਿਰਫ ਪਾਕਿਸਤਾਨ ਦੇ ਸਕਦਾ ਹੈ ਤੇ ਇਹ तमाम ਜਿਹੜੀਆਂ ਇੰਟਰਨੈਸ਼ਨਲ ਗਲੋਬਲ ਜਿਹੜੀ ਐਕਟੀਵਿਟੀਜ਼ ਆ ਤੇ ਇਹ ਜਿਹੜੀ ਮਲਟੀਲੈਟਰਲ ਪੋਲੀਟੀਕਲ ਡੈਟਰੈਂਸ ਬਣੀ ਹੋਈ ਹੈ ਚਾਈਨਾ ਤੇ ਅਮਰੀਕਾ ਦੇ ਦਰਮਿਆਨ ਤੇ ਉਹਦੇ ਅੰਦਰ ਰਸ਼ੀਆ ਜਿਹੜਾ ਖਾਮੋਸ਼ ਹੈ ਉਹ ਸਿਰਫ ਇਸ ਕਰਕੇ ਕਿ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ ਦੁਨੀਆ ਦੇ ਅੰਦਰ ਉਹ ਵੀ 100 ਯਾਨੀ ਉਹਨੇ ਸੁਪਰ ਪਾਵਰੀ ਦੇ ਰਸ਼ੀਆ ਦਾ ਪ੍ਰੈਜ਼ੀਡੈਂਟ ਵੀ ਪਾਕਿਸਤਾਨ ਦੇ ਦੌਰੇ ਤੇ ਆ ਰਿਹਾ ਤੇ ਇਹ तमाम ਚੀਜ਼ਾਂ ਜਿਹੜੀਆਂ ਇਹਦੇ ਅੰਦਰ ਪਾਕਿਸਤਾਨ ਦੇ ਅੰਦਰ ਜਿਹੜੇ ਲੋਕ ਕੰਮ ਕਰ ਰਹੇ ਆ ਫੋਰਨ ਆਫਿਸ ਦੇ ਅੰਦਰ ਉਹਨਾਂ ਦੀ ਨਜ਼ਰ ਹੈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਮੈਂ ਸਮਝਦਾ ਕਿ ਜੋ ਕੁਝ ਪਹਿਲੇ ਫਰਮਾਇਆ ਉਹ ਸਮੁੰਦਰ ਨੂੰ ਕੂਜ਼ੇ ਦੇ ਅੰਦਰ ਬੰਦ ਕਰ ਦਿੱਤਾ ਪਾਕਿਸਤਾਨ ਦੇ ਬਾਰੇ ਵਿੱਚ ਜਿੰਨੀ ਡਾਕਟਰ ਸਾਹਿਬ ਦੀ ਜਾਣਕਾਰੀ ਤੇ ਜਿੰਨੀ ਇਹਨਾਂ ਕੋਲ ਸਟ੍ਰੈਟੇਜਿਕ ਸਟੱਡੀਜ਼ ਦੇ ਜਿਸ ਤਰ੍ਹਾਂ ਇਹਨਾਂ ਨੂੰ ਮਲਕਾ ਹਾਸਲ ਤੇ ਮੈਂ ਸਮਝਦਾ ਕਿ ਅਗਰ ਪਾਕਿਸਤਾਨ ਦੇ ਅੰਦਰ ਵੀ ਡਾਕਟਰ ਅਮਰਜੀਤ ਸਿੰਘ ਜੈ ਕੁਝ ਇਸ ਕਿਸਮ ਦੇ ਵਿਦਿਆਨ ਲੋਕ ਅਗਰ ਪਾਕਿਸਤਾਨ ਦੇ ਅੰਦਰ ਵੀ ਬੈਠੇ ਇਹੀ ਚੀਜ਼ਾਂ ਸੋਚ ਰਹੇ ਜੋ ਡਾਕਟਰ ਸਾਹਿਬ ਸੋਚ ਰਹੇ ਆ ਤੇ ਇਹਦਾ ਮਤਲਬ ਹੈ ਪਾਕਿਸਤਾਨ ਜਿਹੜਾ ਆਉਣ ਵਾਲੇ ਵਕਤਾਂ ਦੇ ਅੰਦਰ ਇਹ ਜਿਹੜੀ ਆਪਣੀ ਮਈਸ਼ਤ ਅਨਸਟੇਬਲ ਹੈ ਇਹਨੂੰ ਕਵਰ ਕਰ ਲਏਗਾ ਲੇਕਿਨ ਇਸ ਵੇਲੇ ਅਮਰੀਕਾ ਦਾ ਚੂੰਕਿ ਵਰਲਡ ਦੇ ਅੰਦਰ ਸਿੱਕਾ ਚੱਲ ਰਿਹਾ ਹੈ ਤੇ ਅਮਰੀਕਾ ਇਸ ਵੇਲੇ ਇਹੀ ਸਮਝਦਾ ਹੈ ਕਿ ਚਾਹੇ ਉਹ ਹਿਰਨ ਖਾਏ ਜਾਂ ਹਾਥੀ ਦਾ ਸ਼ਿਕਾਰ ਕਰੇ ਉਹਦਾ ਹੱਕ ਹੈ ਲੇਕਿਨ ਆਉਣ ਵਾਲੇ ਵਕਤਾਂ ਦੇ ਅੰਦਰ ਜਾਂ ਆਉਣ ਵਾਲੇ 10 ਸਾਲਾਂ ਦੇ ਅੰਦਰ ਇੰਟਰਨੈਸ਼ਨਲ ਪੋਲਿਟਿਕਸ ਚੇਂਜ ਹੋ ਰਹੀ ਹੈ ਜੀ ਨਵਾਜ਼ਿਸ਼ ਲਈ ਸ਼ੁਕਰੀਆ ਮਲਿਕ ਸਾਹਿਬ ਤੇ ਮਲਿਕ ਸਾਹਿਬ ਜਿਵੇਂ ਪਾਕਿਸਤਾਨ ਦੀ ਜੇ ਪਾਲਿਸੀ ਦੀ ਗੱਲ ਕਰਨੀ ਹੋਵੇ ਤਾਂ ISPR ਦੇ ਜਿਹੜੇ ਆਸਿਫ ਗਫੂਰ ਸਾਹਿਬ ਨੇ ਉਹਨਾਂ ਨੇ ਲੰਬੀ ਚੌੜੀ ਬਰੀਫਿੰਗ ਕੀਤੀ ਹੈ ਕੀ ਸਮਝਦੇ ਹੋ ਕਿ ਉਹਨਾਂ ਪਾਕਿਸਤਾਨ ਦੀ ਜਿਹੜੀ ਪਾਲਿਸੀ ਹੈਗੀ ਆ ਉਹਦੇ ਵਿੱਚ ਕੀ ਤਬਦੀਲੀ ਆਉਂਦੀ ਨਜ਼ਰ ਆ ਰਹੀ ਹੈ ਦੇਖੋ ਮੇਜਰ ਜਨਰਲ ਆਸਿਫ ਗਫੂਰ ISPR ਦੇ ਉਹ ਸਪੋਕ ਪਰਸਨ ਆ ਤੇ ਉਹਨਾਂ ਦਾ ਕਿਰਦਾਰ ਜਦੋਂ ਪੁਲਵਾਮਾ ਦਾ ਜਦੋਂ ਬਾਲਾਕੋਟ ਦੇ ਅੰਦਰ ਇੰਡੀਆ ਨੇ ਅਟੈਕ ਕੀਤਾ ਤੇ ਉਸ ਵੇਲੇ ਆਸਿਫ ਗਫੂਰ ਨੇ ਪੂਰੀ ਭਾਰਤੀ ਫੋਰਨ ਪਾਲਿਸੀ ਤੇ ਭਾਰਤੀ ਗਵਰਨਮੈਂਟ ਜਿਹੜੀ ਆ ਉਹਨਾਂ ਦੇ ਝੂਠ ਨੂੰ ਯਾਨੀ ਉਹਨੇ ਗਲਤ ਸਾਬਿਤ ਕਰ ਦਿੱਤਾ ਤੇ ਜਿਸ ਤਰ੍ਹਾਂ ਉਹਨੇ ਸਾਬਿਤ ਕੀਤਾ ਕਿ ਉਹ ਇੱਕ ਪੰਜਾਬੀ ਜੱਟ ਹੈ ਤੇ ਜਿਸ ਤਰ੍ਹਾਂ ਉਹਨੇ ਯਾਨੀ ਆਪਣੀ ਤਰਜਮਾਨੀ ਤੋਂ ਪਾਕਿਸਤਾਨ ਦਾ ਮੁਕੱਦਮਾ ਲੜਿਆ ਉਹ ਉਸ ਵੇਲੇ ਚੂੰਕਿ ਜੰਗ ਦਾ ਸਮਾਂ ਸੀ ਤੇ ਉਹ ਜ਼ਰੂਰਤ ਸੀ ਲੇਕਿਨ ਇਹ ਜਿਹੜਾ ਉਹ 2 ਦਿਨ ਪਹਿਲੇ ਇਹਨਾਂ ਨੇ ਪਾਕਿਸਤਾਨ ਦੇ ਪ੍ਰਿੰਟ ਤੇ ਡਿਜੀਟਲ ਮੀਡੀਆ ਨੂੰ ਬੁਲਾ ਕੇ ਜਿਹੜੀ ਬਰੀਫਿੰਗ ਦਿੱਤੀ ਜਿਹਦੇ ਅੰਦਰ PTM ਪਖਤੂਨ ਤੇ ਪਸ਼ਤੂਨ ਤਹਫਜ਼ ਮੂਵਮੈਂਟ ਦੇ ਮਨਜ਼ੂਰ ਪਸ਼ਤੀਨ ਤੇ ਦੂਸਰੇ ਜਿਹੜੇ ਲੋਕ ਆ ਜਿਹੜੇ ਸੋਸ਼ਲ ਮੀਡੀਆ ਤੇ ਅਮਰੀਕਾ ਦੇ ਅੰਦਰ ਨਵਾਜ਼ੇ ਜਾ ਰਹੇ ਆ ਉਹਨਾਂ ਦੇ ਤਾਨੇ ਬਾਨੇ ਜਿਹੜੇ ਆ ਭਾਰਤੀ ਰਾਹ ਤੇ ਅਫਗਾਨਿਸਤਾਨ ਦੇ ਅੰਦਰ ਭਾਰਤੀ ਜਿਹੜੀ ਕੌਂਸੂਲੇਟ ਆ ਉਹਦੇ ਅੰਦਰ ਉਹਨਾਂ ਦੀ ਬ੍ਰੇਨ ਵਾਸ਼ਿੰਗ ਤੇ ਟ੍ਰੇਨਿੰਗ ਤੇ
ਉਹਨਾਂ ਨੂੰ ਫੰਡਿੰਗ ਦਾ ਜ਼ਿਕਰ ਕੀਤਾ, ਉਹ ਸਾਰੀ ਚੀਜ਼ਾਂ ਉਹਨਾਂ ਦੀ ਠੀਕ ਸੀ ਤੇ ਉਹਨਾਂ ਨੇ ਜਿਹੜੀ ਗੱਲਾਂ ਕੀਤੀਆਂ ਉਹ ਵਕਤ ਦੀ ਜ਼ਰੂਰਤ ਸੀ। ਲੇਕਿਨ ਪਾਕਿਸਤਾਨ ਦੇ ਅੰਦਰ ਇਸ ਵੇਲੇ ਇਹ ਬਹਿਸ ਹੈ ਕਿ ਪਾਕਿਸਤਾਨ ਦੇ ਅੰਦਰ ਚੂੰਕਿ ਡੈਮੋਕ੍ਰੈਟਿਕ ਫਾਰਮ ਆਫ ਗਵਰਨਮੈਂਟ ਹੈ ਤੇ ਪਾਕਿਸਤਾਨ ਦੇ ਅੰਦਰ ਜਿਹੜਾ ਐਗਜ਼ੈਕਟਿਵ ਹੈ ਉਹ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਹੈ ਇਮਰਾਨ ਖਾਨ, ਤੇ ਜੀ। ਪਾਕਿਸਤਾਨ ਦੀ ਅੰਦਰ ਇੱਕ ਬਾਕਾਇਦਾ ਇੱਕ ਨੈਸ਼ਨਲ ਅਸੈਂਬਲੀ ਤੇ ਸੈਨੇਟ ਕਾਇਮ ਕਰੀ ਜਿਹੜੀ ਆਵਾਮ ਦੇ ਵੋਟਾਂ ਤੋਂ ਆਈ ਹੈ। ਤੇ ਬਿਹਤਰ ਇਹ ਹੁੰਦਾ ਕਿ ਜਿਹੜਾ ਪਾਕਿਸਤਾਨ ਦਾ ਜਿਹੜਾ ਇੰਟੀਰੀਅਰ ਮਿਨਿਸਟਰ ਸੀ ਇਜਾਜ਼ ਅਲੀ ਸ਼ਾਹ, ਜਿਹੜਾ ਮੁਸ਼ਰਫ ਦੌਰ ਦੇ ਅੰਦਰ ਵੀ ਬੜਾ ਦਬੰਗ ਕਿਸਮ ਦਾ ਮੰਤਰੀ ਰਿਹਾ ਹੈ, ਤੇ ਉਹਨੂੰ ਇਹ ਗੱਲ ਯਾਨੀ ਕਾਬੀਨਾ ਦੇ ਅੰਦਰ ਜਾਂ ਕੌਮੀ ਅਸੈਂਬਲੀ ਦੇ ਅੰਦਰ ਆ ਕੇ ਇਹ ਗੱਲ ਯਾਨੀ ਉਹਨੂੰ ਵੀ ਆਪਣਾ ਇਹ ਬਿਆਨ ਦੇਣਾ ਚਾਹੀਦਾ ਸੀ, ਕਿਉਂਕਿ ਇਹ ਫੌਜ ਦਾ ਕੰਮ ਨਹੀਂ ਆ। ਤੇ ਇਹ ਜਿਹੜੀ ਬਹਿਸ ਪਾਕਿਸਤਾਨ ਦੀ ਅਪੋਜੀਸ਼ਨ ਜਮਾਤਾਂ, ਖਾਸ ਤੌਰ ਤੇ ਮੁਸਲਿਮ ਲੀਗ ਨੂਨ ਤੇ ਪੀਪਲਸ ਪਾਰਟੀ ਤੇ ਦੂਸਰੇ ਦਲ ਜਿਹੜੇ ਇਮਰਾਨ ਖਾਨ ਦੇ ਖਿਲਾਫ ਆ, ਉਹਨਾਂ ਨੇ ਵੀ ਇਹ ਕਿਹਾ ਕਿ ISPR ਦੇ ਮੇਜਰ ਜਨਰਲ ਨੂੰ ਕੀ ਹੱਕ ਪਹੁੰਚਦਾ ਹੈ ਕਿ ਉਹ ਜਦੋਂ ਕਿ ਪਾਕਿਸਤਾਨ ਦੇ ਅੰਦਰ ਇੱਕ ਸੋਵਰਨ ਤੇ ਇੱਕ ਇਲੈਕਟਡ ਗਵਰਨਮੈਂਟ ਹੈ, ਉੱਥੇ ਉਹਦਾ ਵਾ ਇੰਟੀਰੀਅਰ ਮਿਨਿਸਟਰ ਜਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਾਬੀਨਾ ਦੇ ਅੰਦਰ ਆ ਕੇ ਕੌਮੀ ਅਸੈਂਬਲੀ ਦੇ ਸੈਸ਼ਨ ਦੇ ਅੰਦਰ ਆ ਕੇ ਆਪਣਾ ਯਾਨੀ ਪੁਆਇੰਟ ਆਫ ਵਿਊ ਦੇਣਾ ਚਾਹੀਦਾ ਹੈ। ਤੇ ਇਹ ਜਿਹੜਾ ਪਾਕਿਸਤਾਨ ਦੇ ਅੰਦਰ ਇਹ ਸਿਲਸਿਲਾ ਚੱਲਿਆ, ਲੇਕਿਨ ਚੂੰਕਿ ਫੌਜ ਨੇ ਗੁਜ਼ਿਸ਼ਤਾ 72 ਸਾਲਾਂ ਦੇ ਅੰਦਰ ਕੋਈ 35 ਸਾਲ ਡਾਇਰੈਕਟ ਹੁਕੂਮਤ ਕੀਤੀ ਤੇ 10 ਸਾਲ ਜਿਹੜੀ ਹੈ ਬਿਹਾਈਂਡ ਦਾ ਕੋਰੀਡੋਰ ਪਾਕਿਸਤਾਨ ਦੇ ਅੰਦਰ ਹੁਕੂਮਤ ਕੀਤੀ। ਲੇਕਿਨ ਇਹ ਹੈ ਕਿ ਪਾਕਿਸਤਾਨ ਦੀ ਆਵਾਮ ਚੂੰਕਿ ਪਾਕਿਸਤਾਨ ਦੇ ਮਾਜ਼ੀ ਦੇ ਅੰਦਰ ਜੋ ਵੀ ਕਰਪਸ਼ਨ ਹੋਈ ਜਮਹੂਰੀ ਹਕੂਮਤਾਂ ਦੇ ਅੰਦਰ, ਉਹਦੀ ਵਜ੍ਹਾ ਨਾਲ ਜਦੋਂ ਵੀ ਇਸ ਕਿਸਮ ਦੀ ਕੋਈ ਗੱਲ ਹੁੰਦੀ ਹੈ ਤੇ ਪਾਕਿਸਤਾਨ ਦੀ ਮਾਸ ਮੈਜੋਰਿਟੀ ਫੌਜ ਦੀ ਤਰਫ ਦੇਖਦੀ ਹੈ, ਤੇ ਫੌਜ ਵਾਸਤੇ ਉਹ ਇਹੀ ਸਮਝਦੇ ਕਿ ਪਾਕਿਸਤਾਨ ਨੇ ਅੱਜ ਅਗਰ ਇਹ ਜਿਹੜੇ ਬੈनुल ਅਕਵਾਮੀ ਮਹਾਜ਼ਾਂ ਤੇ ਪਾਕਿਸਤਾਨ ਨੇ ਸਸਟੇਨ ਕੀਤਾ ਹੈ, ਔਰ ਜਿਸ ਤਰ੍ਹਾਂ ਪਾਕਿਸਤਾਨ ਦੀ ਸਰਹੱਦਾਂ ਇਸ ਤਮਾਮ ਯਾਨੀ ਪ੍ਰੈਸ਼ਰ ਨੂੰ ਕੀਤਾ, ਜਿਹੜਾ ਅਫਗਾਨਿਸਤਾਨ, ਇੰਡੀਆ ਤੇ ਫਿਰ ਬਾਜ਼ ਔਕਾਤ ਈਰਾਨ ਵੀ ਸਾਡੇ ਖਿਲਾਫ ਹੋ ਜਾਂਦਾ ਹੈ, ਤੇ ਵੈਸਟ ਨੇ ਜਿਸ ਤਰ੍ਹਾਂ ਪਾਕਿਸਤਾਨ ਨੂੰ ਘੇਰਿਆ ਹੋਇਆ 9/11 ਦੇ ਬਾਅਦ, ਜਿਸ ਤਰ੍ਹਾਂ ਪਾਕਿਸਤਾਨ ਦੀ ਇਕਨੋਮੀ ਡੀਸਟੇਬਲਾਈਜ਼ ਕੀਤੀ ਗਈ ਜਾਣਬੁੱਝ ਕੇ, ਤਾਂ ਕਿ ਪਾਕਿਸਤਾਨ ਦਾ ਜਿਹੜਾ ਉਹ ਨਿਊਕਲੀਅਰ ਇੰਪ੍ਰੈਸ਼ਨ ਹੈ ਵਰਲਡ ਦੇ ਅੰਦਰ ਉਹਨੂੰ ਖਤਮ ਕੀਤਾ ਜਾਏ, ਤੇ ਉਹ ਤਮਾਮ ਜਿਹੜੇ ਪਾਕਿਸਤਾਨ ਤੇ ਜਿਹੜੇ ਖਾਰਜੀ ਹਮਲੇ ਸੀ ਉਹਦੇ ਅੰਦਰ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹਨੇ ਸਸਟੇਨ ਕਰਕੇ ਦਿਖਾਇਆ, ਔਰ ਆਪਣੀ ਮਹਾਰਤ ਤੋਂ ਖਾਸ ਤੌਰ ਤੇ ਪੁਲਵਾਮਾ ਦੇ ਬਾਅਦ ਜਿਸ ਤਰ੍ਹਾਂ ਉਹ ਇੰਟਰਨੈਸ਼ਨਲ ਵਰਲਡ ਦੇ ਅੰਦਰ ਪਾਕਿਸਤਾਨ ਦੁਬਾਰਾ ਵਾਪਸ ਆਇਆ, ਤੇ ਪਾਕਿਸਤਾਨ ਦੀ ਆਵਾਮ ਫੌਜ ਦੇ ਵਾਸਤੇ ਬੜਾ ਨਰਮ ਗੋਸ਼ਾ ਰੱਖਦੀ ਹੈ। ਲੇਕਿਨ ਮੈਂ ਜ਼ਾਤੀ ਤੌਰ ਤੇ ਸਮਝਦਾ ਅਗਰ ਇਹੀ ਪ੍ਰੈਸ ਕਾਨਫਰੰਸ ਪਾਕਿਸਤਾਨ ਦਾ ਇੰਟੀਰੀਅਰ ਮਿਨਿਸਟਰ ਕਰਦਾ ਪਾਕਿਸਤਾਨ ਦੇ तमाम ਪੱਤਰਕਾਰਾਂ ਨੂੰ ਬੁਲਾ ਕੇ, ਤੇ ਉਹ ਜ਼ਿਆਦਾ ਬਿਹਤਰ ਸੀ, ਉਹਦਾ ਜ਼ਿਆਦਾ ਅੱਛਾ ਇਮੇਜ ਇੰਟਰਨੈਸ਼ਨਲ ਵਰਲਡ ਦੇ ਅੰਦਰ ਜਾਂਦਾ। ਜੀ ਡਾਕਟਰ ਸਾਹਿਬ, ਤੁਹਾਡੇ ਵੱਲ ਆਵਾਂ, ਜਿਵੇਂ ਗੱਲ ਟੈਰਰਿਜ਼ਮ ਤੋਂ ਸ਼ੁਰੂ ਹੋਈ ਸੀ ਤੇ ਟੈਰਰਿਜ਼ਮ ਦੇ ਹਵਾਲੇ ਨਾਲ ਕਿਵੇਂ ਇੰਡੀਆ ਪਾਕਿਸਤਾਨ ਦੇ ਰਿਲੇਸ਼ਨਸ ਤੇ ਜਿਹੜੀ ਵਰਲਡ ਪੋਲਿਟਿਕਸ ਦੇ ਆਲੇ ਦੁਆਲੇ ਘੁੰਮਦੀ ਹੈ ਉਹਦੇ ਤੇ ਵਿਚਾਰ ਚਰਚਾ ਹੋਈ ਹੈ। ਜੇ ਭਾਰਤ ਸੈਂਟਰਿਕ ਗੱਲ ਕਰੀਏ ਤਾਂ ਰੀਸੈਂਟਲੀ ਅਸੀਂ ਇਸ਼ਰਤ ਜਹਾਂ ਦਾ ਕੇਸ ਦੇਖਿਆ, ਜਿਹੜੇ ਬੰਦੇ ਉਹਦੇ ਵਿੱਚ ਇਨਵੋਲਵਡ ਸੀ ਕੋਰਟ ਵੱਲੋਂ ਉਹਨਾਂ ਨੂੰ ਹੁਣ ਕਹਿ ਲਓ ਵੀ ਪੱਲਾ ਝਾੜ ਲਿਆ ਗਿਆ, ਛੱਡ ਦਿੱਤਾ ਗਿਆ। ਸੋ ਉਹ ਇਸ ਬਾਰੇ ਜਾਣਨ ਤੋਂ ਪਹਿਲਾਂ ਮੈਂ ਇਸ਼ਰਤ ਜਹਾਂ ਕੇਸ ਦੀ ਜਿਹੜੀ ਹਿਸਟਰੀ ਹੈਗੀ ਹੈ, ਕਿਵੇਂ ਉਹਦੇ ਵਿੱਚ ਗੁਜਰਾਤ ਦੇ ਵਿੱਚ ਇਹ ਸਾਰਾ ਕਾਂਡ ਹੋਇਆ, ਉਹਦੇ ਵਿੱਚ ਨਰਿੰਦਰ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਤੱਕ ਦੇ ਨਾਮ ਬੋਲਦੇ ਆ, ਉਹਦੇ ਇਸ ਕੇਸ ਦੀ ਬੈਕਗ੍ਰਾਉਂਡ ਪਹਿਲਾਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਤੇ ਫਿਰ ਨਾਲ ਹੀ ਇਹ ਅਦਾਲਤੀ ਜਿਹੜਾ ਸਿਸਟਮ ਹੈ ਕਿਵੇਂ ਉਹ ਇੰਪੈਕਟ ਕਰਦਾ, ਜਾਂ ਕਿਵੇਂ ਇਹ ਜਿਹੜੇ ਫੈਸਲੇ ਆਉਂਦੇ ਆ ਉਹ ਵੱਡ ਗਿਣਤੀ ਦੇ ਲਈ ਕਿਵੇਂ ਵੱਖਰੇ ਹੁੰਦੇ ਆ ਤੇ ਘੱਟ ਗਿਣਤੀਆਂ ਦੇ ਲਈ ਕਿਵੇਂ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਤੁਹਾਡੇ ਸਵਾਲ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ ਮੈਂ ਆਸਿਫ ਗਫੂਰ ਸਾਹਿਬ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹਦੇ 'ਚ ਕਿ ਮੀਡੀਆ ਦੇ ਸਾਰੇ ਹੀ ਬੜੇ ਨਾਮੀ ਗ੍ਰਾਮੀ ਨਾਂ ਵਾਲੇ ਸ਼ਾਮਲ ਸੀ, ਜਿਹੜਾ ਉਹਨਾਂ ਨੇ ਪੂਰਾ ਇੱਕ ਹਿਸਟੋਰੀਕਲ ਪਰਸਪੈਕਟਿਵ ਦਿੱਤਾ ਹੈ, ਉਸ ਦੇ ਉੱਤੇ ਮੈਂ ਗੱਲ ਕਰਨੀ ਚਾਹੁੰਦਾ। ਜਦੋਂ ਮਲਕ ਸਾਹਿਬ ਬਰੀਫ ਕਰ ਰਹੇ ਸੀ ਇਸ ਤੁਹਾਡੇ ਸਵਾਲ ਦੇ ਜਵਾਬ ਨੂੰ, ਤੇ ਮੇਰੇ ਮਨ 'ਚ ਇਹ ਸੀ, ਮੈਂ ਕਿਹਾ ਵੀ ਅਸੀਂ ਜਿਹੜੇ ਗਾਰਡਨਿੰਗ ਕਰਦੇ ਹਾਂ ਜਾਂ ਬਾਗਬਾਨੀ 'ਚ ਸ਼ੌਕ ਰੱਖਦੇ ਹਾਂ, ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪ੍ਰੂਨਿੰਗ, ਜਿਹਨੂੰ ਅਸੀਂ ਛਾਂਗਣਾ ਕਹਿੰਦੇ ਹਾਂ ਜੀ, ਉਹ ਕਿੰਨਾ ਇੰਪੋਰਟੈਂਟ ਹੁੰਦਾ। ਜੇ ਤੁਸੀਂ ਕਿਸੇ ਰੁੱਖ ਨੂੰ ਵੱਧਦਾ ਦੇਖਣਾ ਚਾਹੁੰਦੇ ਹੋ ਤੇ ਉਸ ਦੀ એનર્ਜੀ, ਤਾਕਤ, ਜਿਹੜੀਆਂ ਟਾਹਣੀਆਂ ਜਾਂ ਲਗਰਾਂ ਪਾਸਿਆਂ ਨੂੰ ਫੈਲਦੀਆਂ ਨੇ, ਉਹਨਾਂ ਨੂੰ ਤੁਸੀਂ ਪ੍ਰੂਨ ਕਰਦੇ ਹੋ, ਕੱਟਦੇ ਹੋ, ਔਰ ਫਿਰ ਤੁਸੀਂ ਦੇਖਦੇ ਹੋ ਕਿ ਉਹ ਦਰਖਤ ਵਧਣਾ ਸ਼ੁਰੂ ਹੁੰਦਾ, ਨਹੀਂ ਤਾਂ ਤੁਹਾਡੀ ਸਾਰੀ ਜਿਹੜੀ ਰੁੱਖ ਦੀ ਤਾਕਤ ਹੈ, ਪਾਣੀ ਜਾਂ ਫੂਡ, ਉਹ ਲਗਰਾਂ ਖਾ ਰਹੀਆਂ ਹੁੰਦੀਆਂ, ਉਹ ਪਾਸੇ ਨੂੰ ਜਾ ਰਹੀਆਂ ਹੁੰਦੀਆਂ, ਉਹ ਖਾਂਦੇ ਵੀ ਹੋ ਤੁਸੀਂ ਉਹਨਾਂ ਦੇ ਨਾਲ। ਸੋ ਇਸੇ ਤਰ੍ਹਾਂ ਜਦੋਂ ਕੋਈ ਵੀ ਮੁਲਕ ਆਪਣੀਆਂ ਨੀਤੀਆਂ ਬਣਾਉਂਦਾ ਹੈ, ਜਿਵੇਂ 1979 ਤੋਂ ਬਾਅਦ ਪਾਕਿਸਤਾਨ ਦੋ ਪਾਸਿਓਂ, ਈਰਾਨ ਵੱਲੋਂ ਵੀ ਔਰ ਅਫਗਾਨਿਸਤਾਨ ਵੱਲੋਂ ਵੀ ਜਿਹੜਾ ਉਸ ਸਾਰੇ ਦਾ ਵਿੱਚ ਧੱਕਿਆ ਗਿਆ, ਔਰ ਫਿਰ ਬਾਅਦ ਦੇ ਸਾਲਾਂ 'ਚ ਅਸੀਂ ਦੇਖਦੇ ਹਾਂ ਅੰਦਰੂਨੀ ਦਹਿਸ਼ਤਗਰਦੀ ਜਿਹੜੀ ਕਿ ਜਿਹਦੇ ਲਈ ਭਾਰਤ ਨੇ ਕਾਫੀ ਰਾਹ ਏਜੰਸੀ ਨੇ, ਹੁਣ ਅਸੀਂ ਕੁਲਭੂਸ਼ਣ ਯਾਦਵ
ਜਾਂ ਬਲੋਚਿਸਤਾਨ ਔਰ ਦੂਸਰੇ ਮਾਮਲਿਆਂ 'ਚ ਈਵਨ ਮੇਨ ਸਟ੍ਰੀਮ ਪੰਜਾਬ ਦੇ ਵਿੱਚ ਵੀ ਜੋ ਇਹਨਾਂ ਨੇ ਕੀਤਾ। ਸੋ ਜ਼ਾਹਰ ਹੈ ਕਿ ਇਹ ਬੜਾ ਇੰਪੋਰਟੈਂਟ ਹੁੰਦਾ ਹੈ ਕਿਸੇ ਵੀ ਹਕੂਮਤ ਦੇ ਲਈ ਕਿ ਜਦੋਂ ਤੁਸੀਂ ਆਪਣੇ ਮੁਲਕ ਦੀ ਵੈਲਫੇਅਰ ਚਾਹੁੰਦੇ ਹੋ ਤੇ ਤੁਸੀਂ ਪਾਸਟ ਪਾਲਿਸੀਜ਼ ਦੇ ਉੱਤੇ ਇਮਾਨਦਾਰੀ ਨਾਲ ਨਜ਼ਰਸਾਨੀ ਕਰੋ। ਔਰ ਮੈਂ ਸਮਝਦਾ ਵੀ ਇਹ ਇੱਕ ਬੜਾ ਇਮਾਨਦਾਰ ਐਫਰਟ ਹੈ ਨਜ਼ਰਸਾਨੀ ਕਰਨ ਤੋਂ ਬਾਅਦ ਐਡਮਿਟ ਕਰਨ ਦਾ ਵੀ ਕਿ ਕਿੱਥੇ ਅਸੀਂ ਥੋੜਾ ਜਿਹਾ ਆਪਣੀ ਰਾਹ ਤੋਂ ਭਟਕੇ। ਜਿਵੇਂ ਮਦਰਸਿਆਂ ਦੇ ਹਵਾਲੇ ਨਾਲ ਕਿ ਵੀ 47 ਤੋਂ ਬਾਅਦ 200 ਦੇ ਕਰੀਬ ਮਦਰਸੇ ਸੀ, ਹੁਣ 20,000 ਤੋਂ ਜ਼ਿਆਦਾ ਨੇ। ਔਰ ਉਹਨਾਂ ਦੇ ਵਿੱਚ ਵੀ ਜਿਹੜੇ ਬੱਚੇ ਨੇ, ਜ਼ਾਹਰ ਹੈ ਬੱਚੇ ਪਾਕਿਸਤਾਨੀ ਨੇ, ਉਹਨਾਂ ਦੇ ਮਾਪਿਓ ਜਿਹੜੇ ਵਿਚਾਰੇ ਗੁਰਬਤ ਦਾ ਸ਼ਿਕਾਰ ਨੇ, ਉਹ ਪਰ ਸਟੂਡੈਂਟ 1,000 ਰੁਪਈਆ ਇੱਕ ਬੱਚੇ ਤੇ ਖਰਚ ਹੁੰਦਾ ਮੈਜੋਰਟੀ ਮਦਰਸਿਆਂ 'ਚ। ਹੁਣ ਉਹਨਾਂ ਦੇ ਵਿੱਚ ਕਿਹਦੇ ਇੰਟਰਸਟ ਸਰਵ ਹੁੰਦੇ ਸੀ ਕੀ ਉਹਨਾਂ ਨੇ ਕਿਹਾ ਜੀ ਨਹੀਂ ਇਹ ਹੈਵੀ ਇੰਡਸਟਰੀਅਲ ਡਿਪਾਰਟਮੈਂਟ ਦੇ ਥੱਲੇ ਸੀ, ਇਹਨਾਂ ਨੂੰ ਹੁਣ ਅਸੀਂ ਐਜੂਕੇਸ਼ਨ ਥੱਲੇ ਲਿਆਵਾਂਗੇ। ਦੀਨੀ ਇਲਮ ਬੜਾ ਜ਼ਰੂਰੀ ਹੈ, ਉਹ ਜਾਰੀ ਰਹੇਗਾ, ਪਰ ਉਹਦੇ ਨਾਲ ਉਹਨਾਂ ਨੂੰ ਅਸੀਂ ਜਿਹੜਾ ਸੈਕੂਲਰ ਹੈ, ਹਿਸਟਰੀ, ਮੈਥਮੈਟਿਕਸ, ਸਾਇੰਸ, ਤਾਂ ਕਿ ਉਹਨਾਂ ਦਾ ਪੋਟੈਂਸ਼ੀਅਲ ਅੱਗੇ ਵਧੇ। ਹੁਣ ਇਹ ਬੇਸ਼ੱਕ ਓਵਰਨਾਈਟ ਲੱਖਾਂ ਸਟੂਡੈਂਟਸ ਦਾ ਫਿਊਚਰ ਨਹੀਂ ਬਣ ਜਾਏਗਾ, ਲੇਕਿਨ ਇੱਕ ਰਾਹ ਲੈਣਾ ਜਿਹੜਾ ਕਿ ਦੱਸਦਾ ਹੈ ਕਿ ਬਈ ਘੱਟੋ ਘੱਟ ਬੱਚਿਆਂ ਦਾ ਜਿਹੜਾ ਮੁਸਤਕਬਲ ਹੈ ਉਹਦੇ ਲਈ ਹਕੂਮਤ ਸੋਚਦੀ ਹੈ। ਔਰ ਇਹੀ ਗੱਲ ਜਦੋਂ ਰਿਪੀਟਡਲੀ ਇਮਰਾਨ ਖਾਨ ਕਹਿੰਦੇ ਨੇ ਮੋਦੀ ਨੂੰ ਕਿ ਭਾਈ ਗੱਲ ਕਰੀਏ, ਅਸੀਂ ਗੁਰਬਤ ਨਾਲ ਲੜ ਰਹੇ ਹਾਂ, ਐਜੂਕੇਸ਼ਨ, ਹੈਲਥ, ਦੂਜੀਆਂ ਚੀਜ਼ਾਂ ਜਿਹੜੀਆਂ ਬਹੁਤ ਅਹਿਮੀਅਤ ਵਾਲੀਆਂ ਨੇ ਉਹਨਾਂ ਵੱਲ ਧਿਆਨ ਦਈਏ। ਸੋ ਮੈਂ ਸਮਝਦਾ ਵੀ ਇਹ ਤਾਂ ਟੈਕਨੀਕੈਲਿਟੀ ਜ਼ਰੂਰ ਰਹੇਗੀ, ਜਿਵੇਂ ਮਲਕ ਸਾਹਿਬ ਨੇ ਕਿਹਾ ਕਿ ਇੰਟੀਰੀਅਰ ਮਿਨਿਸਟਰੀ ਬਰੀਫ ਕਰਦੀ ਹੈ ਜਾਂ ਫੌਜ ਦਾ ਜਿਹੜਾ ਸਪੋਕਸਪਰਸਨ ਕਰਦਾ, ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਪਾਕਿਸਤਾਨ ਦੀ ਫੌਜ ਕੋਈ ਲੋਕਾਂ ਨਾਲੋਂ ਟੁੱਟੀ ਹੋਈ ਨਹੀਂ ਹੈ। ਬੇਸ਼ੱਕ ਮਾਰਸ਼ਲ ਲਾ ਵੀ ਲੱਗਦੇ ਰਹੇ ਨੇ, ਉੱਥੇ ਕੂ ਵੀ ਜਿਹੜੇ ਹੋਏ ਨੇ ਉਹ ਬਲੱਡਲੈਸ ਹੀ ਹੋਏ ਨੇ ਬਾਈ ਐਂਡ ਲਾਰਜ, ਉਹਨਾਂ 'ਚ ਕੋਈ ਐਸਾ ਨਹੀਂ ਹੋਇਆ। ਸੋ ਮੈਂ ਸਮਝਦਾ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਫੌਜ ਨੇ ਜਿੱਥੇ ਬਾਹਰਲੇ ਦੁਸ਼ਮਣਾਂ ਦੇ ਨਾਲ ਜਿਹੜੀ ਹੈ ਜੰਗ ਜਿੱਤੀ ਹੈ, ਉੱਥੇ ਅੰਦਰੂਨੀ ਦਹਿਸ਼ਤਗਰਦੀ ਤੇ ਵੀ ਮੁਕੰਮਲ ਕਾਬੂ ਪਾਇਆ। ਹਾਲਾਂਕਿ ਹੁਣ ਖੈਬਰ ਪਖਤੂਨਖਵਾ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਕਿ ਉੱਥੇ ਟਰਬਲ ਬਰਿਊ ਕਰਨ ਦੇ ਲਈ ਪਖਤੂਨ ਵਰਸਸ ਦੂਸਰੇ ਫੈਕਟਰ ਲਿਆਂਦੇ ਜਾ ਰਹੇ ਨੇ, ਜਿਹਦੇ 'ਚ ਇੰਡੀਅਨ ਏਜੰਸੀਆਂ ਦਾ ਵੀ ਜ਼ੋਰ ਲੱਗਾ ਹੁੰਦਾ ਹੈ। ਰਾਹ ਨੇ GA ਸਿੰਧ 'ਚ ਖੜਾ ਕੀਤਾ ਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਬਾਹਰ ਕੱਲਾ ਬੰਦਾ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਹੈ, ਉਹਨਾਂ ਨੂੰ ਬਹੁਤ ਵੱਡੇ ਜਿਹੜੀਆਂ ਫਿਗਰਸ ਬਣਾ ਕੇ ਪ੍ਰੋਜੈਕਟ ਕੀਤਾ ਜਾਂਦਾ। ਸੋ ਜੇ ਇਸੇ ਗੱਲ ਨੂੰ ਮੈਂ ਅੱਗੇ ਤੋਰਾਂ ਤੇ ਤੁਹਾਡੇ ਸਵਾਲ ਦਾ ਜਵਾਬ ਵੀ ਨਿਕਲਦਾ ਹੈ। ਮੋਦੀ ਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ। ਅਮਿਤ ਸ਼ਾਹ ਹੋਮ ਮਿਨਿਸਟਰ ਸੀ ਜੀ। ਜ਼ਾਹਰ ਹੈ ਕਿ ਇਸ ਦੇ ਖਿਲਾਫ ਇਵਨ ਅਟਲ ਬਿਹਾਰੀ ਵਾਜਪਾਈ ਜਿਹੜਾ ਰਿਲੇਟਿਵਲੀ ਮੋਡਰੇਟ ਸੀ, ਉਹ ਚਾਹੁੰਦਾ ਸੀ ਕਿ ਮੋਦੀ ਅਸਤੀਫਾ ਦੇ। ਗੋਆ ਦੇ ਵਿੱਚ ਇਹਨਾਂ ਦਾ ਸੈਸ਼ਨ ਹੋਇਆ, ਲੇਕਿਨ RSS ਨੇ ਬੜਾ ਕਲੀਅਰਲੀ, ਅਡਵਾਨੀ ਉਸ ਵੇਲੇ RSS ਦੇ ਨੇੜੇ ਸੀ, ਉਹਦੇ ਰਾਹੀਂ ਇਹ ਕਿਹਾ ਜੀ ਕਿ ਅਸਤੀਫਾ ਨਹੀਂ ਦੇਗਾ। ਉਹਨੂੰ ਵਾਜਪਾਈ ਨੂੰ ਵੀ ਕੌੜਾ ਕੁੱਟ ਭਰਨਾ ਪਿਆ। ਹੁਣ ਇਸ ਸਭ ਤੋਂ ਬਾਅਦ ਕਿਉਂਕਿ ਮੋਦੀ ਇੱਕ ਇਵੈਂਟ ਮੈਨੇਜਰ ਹੈ, ਉਹ ਇਹ ਸਮਝਦਾ ਹੈ ਕਿ ਵੀ ਕੋਈ ਨਾ ਕੋਈ ਜਿਹੜਾ ਇਸ ਕਿਸਮ ਦਾ ਬਣਾਓ ਪਲਾਟ ਜਿਹਦੇ ਥੱਲੇ ਇਹ ਲੱਗੇ ਕਿ ਮੈਂ ਔਰ ਉਹਨੂੰ ਜਿਹੜੇ ਉਹਦਾ ਚਮਚਾ ਬਲਾਕ ਸੀ ਹਿੰਦੂਤਵਾ ਦੇ ਔਰ ਹਿੰਦੂਆਂ ਦੇ ਹਿਰਦੇ ਸਮਰਾਟ, ਦਿਲਾਂ ਦੇ ਬਾਦਸ਼ਾਹ, ਇਹ ਟਾਈਟਲ ਨਾਲ ਨਵਾਜਣਾ ਸ਼ੁਰੂ ਕੀਤਾ। ਔਰ ਇਸ ਸਾਰੇ ਪੀਰੀਅਡ 'ਚ ਗੁਜਰਾਤ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਆਪਣੇ ਮੀਡੀਆ ਆਊਟਲੈਟਸ ਰਾਹੀਂ ਪਹਿਲਾਂ ਤਾਂ ਇਹ ਖਬਰ ਲਵਾਈ, ਚਾਰ ਚੁਫੇਰੇ ਜਿਹੜੀ ਕਾਫੀ ਘੁਮਾਈ ਗਈ, ਕਿ ਪਾਕਿਸਤਾਨ ਦੀ ISI ਪਲਾਨ ਕਰ ਰਹੀ ਹੈ 2002 ਤੋਂ ਬਾਅਦ, ਕਿਉਂਕਿ ਗੁਜਰਾਤ ਦੀਆਂ ਕਿਲਿੰਗਸ ਇਹਨੇ ਕੀਤੀਆਂ ਸੀ, ਜਿਹੜੀ ISI ਪਲਾਟ ਕਰ ਰਹੀ ਹੈ ਕਿ ਉਹਨਾਂ ਨੇ ਮੋਦੀ ਨੂੰ ਅਸੈਸੀਨੇਟ ਕਰਨਾ। ਹੁਣ ਜਦੋਂ ਤੁਸੀਂ ਇੱਕ ਗੱਲ ਨੂੰ ਇੰਨਾ ਕੁ ਘੁਮਾ ਦਿੰਦੇ ਹੋ, ਅਲਟੀਮੇਟਲੀ ਤੁਹਾਨੂੰ ਉਸ ਫੇਕ ਜਿਹੜੀ ਤੁਸੀਂ ਰਿਊਮਰ ਬਣਾਈ ਹੈ ਉਹਨੂੰ ਹਕੀਕਤ ਬਣਾਉਣ ਲਈ ਕੋਈ ਪੈਰ ਵੀ ਦੇਣੇ ਪੈਣਗੇ। ਔਰ 2004 ਦੇ ਵਿੱਚ ਅਹਿਮਦਾਬਾਦ ਦੀ ਆਊਟਸਕਰਟ ਦੇ ਉੱਤੇ ਇਹ ਵਿਚਾਰੀ ਬੱਚੀ 19 ਸਾਲਾਂ ਦੀ ਮੁੰਬਈ 'ਚ ਕਾਲਜ ਸਟੂਡੈਂਟ ਇਸ਼ਰਤ ਜਹਾਂ ਔਰ 3 ਹੋਰ ਮੁਸਲਮਾਨ ਨੌਜਵਾਨ ਜਿਹੜੇ ਆਪਣੇ ਪਰਿਵਾਰਕ ਸਿਲਸਿਲੇ ਦੇ ਵਿੱਚ ਉੱਥੇ ਗਏ ਹੋਏ ਸੀ, ਉਹਨਾਂ ਔਰ ਉਸ ਵੇਲੇ ਡਾਇਰੈਕਟਰ ਜਨਰਲ ਪੁਲਿਸ ਵਣਜਾਰਾ ਸੀ, ਔਰ ਉਹਨਾਂ ਨੇ ਪੂਰਾ ਪਲਾਨ ਕਰਕੇ, ਕਿਉਂਕਿ ਅਮਿਤ ਸ਼ਾਹ ਕੰਟਰੋਲ ਕਰਦਾ ਸੀ ਸਾਰੇ ਹੋਮ ਮਹਿਕਮੇ ਨੂੰ, ਉਹਨਾਂ ਨੇ ਕਿਹਾ ਉਹਨਾਂ ਨੂੰ ਚੁੱਕਿਆ ਔਰ ਉਹਨਾਂ ਨੂੰ ਮਾਰਤਾ। ਔਰ ਇਹ ਕਹਾਣੀ ਕਿ ਜੀ ਇਹ ISI ਨੇ ਭੇਜੇ ਸੀ ਔਰ ਮੋਦੀ ਦੇ ਖਿਲਾਫ ਜਿਹੜਾ ਜੇ ਅਸੀਂ ਇਹਨਾਂ ਨੂੰ ਨਾ ਮਾਰਦੇ ਬਸ ਪਹੁੰਚਣ ਵਾਲੇ ਸੀ, ਅਹਿਮਦਾਬਾਦ ਪਹੁੰਚ ਗਏ ਸੀ, ਇਹਨਾਂ ਦਾ ਇਹ ਪਲਾਟ ਸੀ ਉਹ ਪਲਾਟ ਸੀ। ਸੋ ਇਹ ਬਿਗਨਿੰਗ ਹੈ ਇਸ ਫੇਕ ਸਟੇਜਡ ਐਨਕਾਊਂਟਰ ਦੀ ਜੀ। ਵਕਤ ਪਾ ਕੇ, ਕਿਉਂਕਿ ਇਸ ਤੋਂ ਬਾਅਦ ਇਹ 2004 ਚ ਵਾਪਰਿਆ, ਫੈਡਰਲ ਗਵਰਨਮੈਂਟ 2004 ਚ ਮਨਮੋਹਨ ਸਿੰਘ ਦੀ ਆਈ,
ਸੁਪਰੀਮ ਕੋਰਟ ਤੱਕ ਵੀ ਗੱਲ ਗਈ ਔਰ ਸੀਬੀਆਈ ਕੋਰਟਸ ਨੇ ਦੂਜਿਆਂ ਨੇ ਚਾਰਜ ਉਹਨਾਂ ਨੇ ਲੱਭਿਆ ਸਭ ਕੁਝ ਹੀ ਫੇਕ ਸੀ। ਇਹ ਇਸ਼ਰਤ ਜਹਾਂ ਕੇਸ ਦੀ ਜਿਹੜੀ ਹੈ ਇੱਕ ਬੜੀ ਵੱਡੀ ਕੋਨੋਟੇਸ਼ਨ ਬਣੀ। ਇਨਵੈਸਟੀਗੇਸ਼ਨ ਸੀਬੀਆਈ ਕੋਰਟ ਤੋਂ ਹੋਈ ਹੈ। ਵਣਜਾਰਾ ਔਰ ਦੂਸਰਾ ਇੱਕ ਹੋਰ ਉਹਦੇ ਨਾਲ ਉਹ ਵੀ ਆਈਪੀਐਸ ਉਹ ਜਿਹੜੇ ਨੇ ਬਿਹਾਈਂਡ ਬਾਰ ਪਹੁੰਚ ਗਏ। ਹੁਣ ਜ਼ਾਹਰ ਹੈ ਕਿ ਵੀ ਤੁਸੀਂ ਜਦੋਂ ਤੁਹਾਨੂੰ ਕੋਈ ਇੰਡਾਈਕਟ ਕਰਦਾ ਹੈ ਫਿਰ ਚਾਰਜ ਲੱਗਦੇ ਨੇ ਫਿਰ ਤੁਸੀਂ ਅਪੀਲ ਕਰਦੇ ਹੋ ਦੂਸਰਾ ਹੁੰਦਾ। ਹੁਣ ਇਹ ਜਿਹੜਾ ਵਾਕਿਆ ਹੈ ਇਹ ਅਸੀਂ ਦੇਖਦੇ ਹਾਂ ਕਿ ਵੀ ਆਲਮੋਸਟ 2004 ਦੇ ਵਿੱਚ ਇਹ ਗੱਲ ਵਾਪਰਦੀ ਹੈ ਔਰ 2010 ਤੱਕ ਪਹੁੰਚਦੇ ਆ ਇਹ ਗੱਲ ਅੱਗੇ ਤੁਰਦੀ ਹੈ। ਹੁਣ 2019 ਚ ਜਦੋਂ ਕਿ ਐਨ ਮੋਦੀ ਫੁੱਲੀ ਹਕੂਮਤ ਔਰ ਇੱਕ ਭਾਰਤੀ ਆਇਨ ਦੀ ਇੱਕ ਮੱਦ ਹੈ ਆਰਟੀਕਲ ਹੈ ਕਿ ਜਿਹੜੇ ਆਈਪੀਐਸ ਜਾਂ ਆਈਐਸ ਆਫੀਸਰ ਕਿਸੇ ਸਟੇਟ ਦੇ ਵਿੱਚ ਤਾਇਨਾਤ ਨੇ ਭਾਵੇਂ ਸੈਂਟਰਲ ਸਰਵਿਸਿਜ਼ ਹੁੰਦੀਆਂ ਉਹਨਾਂ ਦੀ ਪ੍ਰੋਸੀਕਿਊਸ਼ਨ ਦੇ ਲਈ ਜਾਂ ਉਹਨਾਂ ਖਿਲਾਫ ਮੁਕੱਦਮਾ ਚਲਾਉਣ ਦੇ ਲਈ ਤੁਹਾਨੂੰ ਸਟੇਟ ਗਵਰਨਮੈਂਟ ਦੀ ਪਰਮਿਸ਼ਨ ਚਾਹੀਦੀ ਹੈ। ਜਿਵੇਂ ਪੰਜਾਬ 'ਚ ਸਿੱਖ ਨੌਜਵਾਨਾਂ ਦੇ ਐਨਕਾਊਂਟਰਸ ਤੋਂ ਬਾਅਦ ਬਹੁਤ ਵਾਰ ਜਿੰਨੀਆਂ ਵੀ ਸਰਕਾਰਾਂ ਬਣੀਆਂ ਉਹਨਾਂ ਨੇ ਜਿਹੜੇ ਸਰਵਿੰਗ ਪੁਲਿਸ ਆਫੀਸਰ ਸੀ ਉਹਨਾਂ ਦੇ ਖਿਲਾਫ ਤਾਂ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਪ੍ਰੋਸੀਕਿਊਸ਼ਨ ਦੀ ਰਿਟਾਇਰਮੈਂਟ ਤੋਂ ਬਾਅਦ ਵੀ। ਹੁਣ ਇਹ ਵਣਜਾਰਾ ਔਰ ਦੂਜੇ ਭਾਵੇਂ ਰਿਟਾਇਰ ਹੋ ਚੁੱਕਾ ਇਹਨਾਂ ਚੋਂ ਲੇਕਿਨ ਗੁਜਰਾਤ ਸਰਕਾਰ ਨੇ ਸੀਬੀਆਈ ਕੋਰਟ ਨੇ 2 ਵਾਰ ਗੁਜਰਾਤ ਸਰਕਾਰ ਤੋਂ ਪਰਮਿਸ਼ਨ ਮੰਗੀ ਔਰ ਕਿਉਂਕਿ ਮੋਦੀ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਵੀ ਉੱਥੇ ਬੀਜੇਪੀ ਦੀ ਗਵਰਨਮੈਂਟ ਹੈ 2004 ਤੋਂ ਬਾਅਦ ਲਗਾਤਾਰਤਾ ਨਾਲ ਦੋਨੋਂ ਵਾਰ ਗੁਜਰਾਤ ਸਰਕਾਰ ਨੇ ਨਾ ਕਰ ਦਿੱਤੀ ਔਰ ਅੱਜ ਜਿਹੜੀ ਖਬਰ ਮੇਨ ਮੀਡੀਆ ਤੇ ਹੈ ਕਿ ਸੀਬੀਆਈ ਕੋਰਟ ਨੇ ਕਿਹਾ ਵੀ ਕਿਉਂਕਿ ਗੁਜਰਾਤ ਸਰਕਾਰ ਨੇ ਵਣਜਾਰਾ ਔਰ ਦੂਜਾ ਜਿਹੜਾ ਆਈਪੀਐਸ ਹੈ ਉਹਨੂੰ ਪ੍ਰੋਸੀਕਿਊਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੋ ਦੇ ਆਰ ਡਿਸਚਾਰਜਡ ਵੀ ਆਰ ਡ੍ਰੌਪਿੰਗ ਦਾ ਚਾਰਜਸ। ਸੋ ਇਹਨੂੰ ਜੇ ਤੁਸੀਂ ਪਿਛਲੇ 5 ਸਾਲ ਦੇ ਮੋਦੀ ਪੀਰੀਅਡ ਦੇ ਨਾਲ ਜਿਵੇਂ ਮੈਂ ਪਹਿਲਾਂ ਵੀ ਕਮੈਂਟ ਕੀਤਾ ਸੀ ਕਿ ਸਾਧਵੀ ਪ੍ਰਗਿਆ ਜਿਹੜੀ ਹੈਲਥ ਗਰਾਊਂਡ ਦੇ ਉੱਤੇ ਜ਼ਮਾਨਤ ਤੇ ਆਉਂਦੀ ਹੈ ਉਹਦਾ ਕੇਸ ਖਤਮ ਨਹੀਂ ਹੈ ਉਹਨਾਂ ਦੀ ਕੈਂਡੀਡੇਟ ਬਣ ਜਾਂਦੀ ਹੈ। ਕਰਨਲ ਪ੍ਰੋਤ ਜਿਹਨੂੰ ਬਾਇਜ਼ਤ ਛੱਡਿਆ ਜਾਂਦਾ ਵਾਪਸ ਉਹਨੂੰ ਕਰਨਲ ਬਣਾਇਆ ਜਾਂਦਾ ਔਰ ਇਸੇ ਤਰੀਕੇ ਦੇ ਨਾਲ ਬਾਕੀਆਂ ਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਕਿਉਂਕਿ ਇਹਨਾਂ ਨੇ ਜੋ ਕੁਝ ਵੀ ਕੀਤਾ ਉਸ ਪੀਰੀਅਡ 'ਚ ਆਰਐਸਐਸ ਦੇ ਕਹਿਣ ਤੇ ਕੀਤਾ ਅਮਿਤ ਸ਼ਾਹ ਮੋਦੀ ਦੇ ਕਹਿਣ ਤੇ ਕੀਤਾ ਤੇ ਫਿਰ ਇਹਦੇ 'ਚ ਇਹੀ ਗੱਲ ਜਿਹੜਾ ਸਾਡਾ ਉਸ ਖਿੱਤੇ ਦਾ ਇੱਕ ਬੜਾ ਪਪੂਲਰ ਅਖਾਣ ਹੈ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ। ਇਹ ਇੱਕ ਲਾਈਨ ਹੀ ਐਕਸਪਲੇਨ ਕਰਦੀ ਹੈ ਕਿ ਉੱਥੇ ਇਹ ਜਿਹੜਾ ਕਾਤਲਾਂ ਦਾ ਰਾਜ ਹੈ ਤੇ ਜਿਹੜੇ ਕਾਤਲਾਂ ਦੇ ਅੱਗੋਂ ਯਾਰ ਕਾਤਲ ਜਾਂ ਉਹਨਾਂ ਦੇ ਭਾੜੇਦਾਰ ਕਾਤਲ ਉਹਨਾਂ ਦੇ ਲਈ ਇਹ ਹੁਣ ਖੁੱਲ ਖੇਡ ਦਾ ਸਮਾਂ ਜੀ। ਮਲਕ ਸਾਹਿਬ ਜਿਵੇਂ ਜੇ ਇਹ ਇਸ਼ਰਤ ਜਹਾਂ ਕੇਸ ਦੀ ਗੱਲ ਕਰਨੀ ਹੋਵੇ ਡਾਕਟਰ ਸਾਹਿਬ ਨੇ ਵੀ ਮੈਂਸ਼ਨ ਕੀਤਾ ਵੀ ਇਹਨੂੰ ਜਦੋਂ ਪਾਕਿਸਤਾਨ ਨਾਲ ਆਈਐਸਆਈ ਨਾਲ ਜੋੜਿਆ ਜਾਂਦਾ ਤਾਂ ਹਮੇਸ਼ਾ ਇਹ ਗੱਲ ਆਉਂਦੀ ਹੈ ਵੀ ਪਾਕਿਸਤਾਨ ਨੂੰ ਇੱਕ ਬੈਡ ਲਾਈਟ ਦੇ ਵਿੱਚ ਪੇਸ਼ ਕੀਤਾ ਜਾਂਦਾ। ਸੋ ਜਦੋਂ ਇਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਜਾਂ ਦੂਜਾ ਪੱਖ ਸਾਹਮਣੇ ਆਉਂਦਾ ਤੇ ਉਹ ਜਿਹੜਾ ਇੱਕ ਪਹਿਲਾਂ ਕੇਸ ਬਣਾਇਆ ਹੁੰਦਾ ਉਹਦੇ ਤੇ ਬੜਾ ਵੱਡਾ ਇੱਕ ਕੁਐਸਚਨ ਮਾਰਕ ਲੱਗਦਾ ਤਾਂ ਇਹ ਨਹੀਂ ਨਜ਼ਰ ਆਉਂਦਾ ਵੀ ਪਾਕਿਸਤਾਨ ਵੱਲੋਂ ਉਸ ਪਾਰਟ ਨੂੰ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਉਭਾਰਿਆ ਗਿਆ ਹੋਵੇ ਜਾਂ ਆਪਣੇ ਡਿਫੈਂਸ ਦੇ ਤੌਰ ਤੇ ਵਰਤਿਆ ਗਿਆ ਹੋਵੇ ਵੀ ਜੀ ਦੇਖੋ ਪਹਿਲਾਂ ਇਹ ਆ ਕਹਿੰਦੇ ਸੀ ਪਰ ਜਿਹੜੀ ਸੱਚਾਈ ਹੈ ਉਹ ਇਹ ਹੈ। ਸੋ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਪਾਕਿਸਤਾਨੀ ਐਂਗਲ ਤੋਂ ਪਾਕਿਸਤਾਨੀ ਪਰਸਪੈਕਟਿਵ ਤੋਂ? ਦੇਖੋ ਇਹਦੇ ਵਿੱਚ ਦੋ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਗੱਲ ਕੀਤੀ ਇਹ ਗਾਲਬਨ 19 ਜੂਨ 2004 ਦੇ ਅੰਦਰ ਇਹ ਸਟੇਟ ਮਰਡਰ ਮੈਂ ਨੂੰ ਕਹਾਂਗਾ ਐਕਸਟਰਾ ਜੁਡੀਸ਼ੀਅਲ ਮਰਡਰ ਸੀ ਜਿਹੜੇ ਸਟੇਟ ਮਰਡਰ ਜਿਹਨੂੰ ਕਹਿੰਦੇ ਸਟੇਟ ਇਨਕਾਊਂਟਰ ਜੀ। ਇਸ਼ਰਤ ਜਹਾਂ ਦਾ ਤੇ ਨਾਲ 3 ਹੋਰ ਮੇਰੇ ਖਿਆਲ ਹੈ ਸਟੂਡੈਂਟ ਸੀ ਤੇ ਉਹਦੇ ਬਾਅਦ ਇਹਨਾਂ ਨੇ ਇੱਕ ਸਿਲਸਿਲਾ ਸ਼ੁਰੂ ਕੀਤਾ ਜਿਹਦੇ ਅੰਦਰ ਫਿਰ ਉਹ ਡੀਜੀ ਵੰਜ਼ਾਰਾ ਤੇ ਐਨਕੇ ਅਮੀਨ ਜਿਹੜੇ ਇਹਦੇ ਅੰਦਰ ਯਾਨੀ ਨੋਮੀਨੇਟ ਹੋਏ ਸੀ ਜਿਨ੍ਹਾਂ ਨੇ ਐਕਟ ਕੀਤਾ ਸੀ ਤੇ ਇਸ ਨੂੰ ਅੱਗੇ ਵਧਾਦੇ ਗੁਜਰਾਤ ਸਟੇਟ ਜਿਹੜੀ ਆ ਉਹ ਇਹ ਨਹੀਂ ਚਾਹ ਰਹੀ ਸੀ ਕਿ ਇਹ ਚੀਜ਼ ਆਏ ਕਿਉਂਕਿ ਉਹਦੇ ਅੰਦਰ ਜਿਹੜੀ ਇਹਨਾਂ ਦੀ ਗਾਲਬਨ ਸਬਸਿਡਰੀ ਇਨਵੈਸਟੀਗੇਸ਼ਨ ਟੀਮ ਸੀ ਉਹ ਵੀ ਮੁਲਵਸ ਸੀ ਤੇ ਸੀਬੀਆਈ ਵੀ ਮੁਲਵਸ ਸੀ ਤੇ 2008 ਦੇ ਬਾਅਦ ਜਿਹੜਾ ਹੈ ਮੇਰੇ ਖਿਆਲ ਆਈਬੀ ਦੇ ਅਬੀਨ ਇਬਰਾਹਿਮ ਸੀ ਉਹਨਾਂ ਨੇ ਐਲਕੇ ਅਡਵਾਨੀ ਨੂੰ ਜਦੋਂ ਬੀਜੇਪੀ ਦੀ ਗਵਰਨਮੈਂਟ ਆਈ ਤੇ ਉਹਨੂੰ ਕਿਹਾ ਕਿ ਇਹ ਜਿਹੜੇ ਲੋਕ ਸੀ ਇਸ਼ਰਤ ਜਹਾਂ ਵਾਲੇ ਇਹ ਬੇਸਿਕਲੀ ਤੁਹਾਨੂੰ ਤੇ ਨਰਿੰਦਰ ਮੋਦੀ ਨੂੰ ਮਾਰਨਾ ਚਾਹੁੰਦੇ ਸੀ ਤੇ ਉਹਦੇ ਬਾਅਦ 2011 ਦੇ ਅੰਦਰ ਨੈਸ਼ਨਲ ਇਨਵੈਸਟੀਗੇਸ਼ਨ ਟੀਮ ਬਣੀ ਫਿਰ ਸੀਬੀਆਈ ਨੇ ਉਹਨਾਂ ਦੀ ਰਿਪੋਰਟ ਨੂੰ ਮੰਨਦੇ ਹੋਏ ਇਹ ਦੱਸਿਆ ਕਿ ਇਹ ਜਿਹੜਾ ਹੈ ਇਹ ਸਾਰਾ ਯਾਨੀ ਜਾਲੀ ਸੀ ਇਹ ਸਟੇਟ ਟੈਰਰਿਜ਼ਮ ਸੀ
ਔਰ ਉਹਦੇ ਲੇਕਿਨ ਸਭ ਤੋਂ ਹੈਰਤ ਦੀ ਪਾਕਿਸਤਾਨ ਦੇ ਪੁਆਇੰਟ ਆਫ View ਤੇ ਅਸੀਂ 26/11 ਦੇ ਬਾਅਦ, ਅਗਰ ਮੈਂ ਗਲਤ ਹਾਂ ਤਾਂ ਡਾਕਟਰ ਸਾਹਿਬ ਮੈਨੂੰ ਕਰੈਕਟ ਕਰਦੇ, ਡੇਵਿਡ ਹੈਡਲੇ ਦਾ ਜਦੋਂ ਮਾਮਲਾ ਸਾਹਮਣੇ ਆਇਆ ਤੇ ਉਹਦੇ ਅੰਦਰ ਇਸ ਕੇਸ ਨੂੰ ਜੋੜਾ ਗਿਆ ਤੇ ਕਿਹਾ ਗਿਆ ਕਿ ਚੂੰਕਿ ਡੇਵਿਡ ਹੈਡਲੇ ਦਾ ਤਾਲੁਕ ਲਖਵੀ ਗਰੁੱਪ ਤੋਂ ਯਾਨੀ ਉਹਨਾਂ ਨੇ ਜੋੜਿਆ ਸੀ ਤੇ ਇਹਦੇ ਤਾਨੇ ਬਾਨੇ ਉਹ ਜਿਹੜਾ 2004 ਦਾ ਇਸ਼ਰਤ ਜਹਾਂ ਦਾ ਕੇਸ ਸੀ ਉਹਦੇ ਨਾਲ ਮਿਲਦਾ ਹੈ। ਤੇ ਇਹ ਹੁਣ ਜਾ ਕੇ ਅਗਰ ਗੁਜਰਾਤ ਸਟੇਟ ਜਿਹੜੀ ਆ ਉਹ ਆਪਣੇ ਬਿਆਨ ਨੂੰ ਵਾਪਸ ਲੈਂਦੀ ਹੈ ਤੇ ਇਹ ਲੋਕਾਂ ਨੂੰ ਦੋਵਾਂ ਨੂੰ, ਖਾਸ ਤੌਰ ਤੇ DG ਵੰਜ਼ਾਰਾ ਤੇ NK ਅਮੀਨ ਗਾਲਬਨ, ਉਹਨਾਂ ਨੂੰ ਅਗਰ ਉਹ ਯਾਨੀ ਉਹ ਰਿਹਾ ਹੁੰਦੇ ਆ, ਜਿਸ ਤਰ੍ਹਾਂ ਸਮਝੌਤਾ ਐਕਸਪ੍ਰੈਸ ਦਾ ਕਰਨਲ ਰਿਹਾ ਹੋ ਜਾਂਦਾ, ਜਿਸ ਤਰ੍ਹਾਂ ਅੱਜ ਭੋਪਾਲ ਦੇ ਅੰਦਰ ਜਿਹੜੀ BJP ਦੀ ਕੈਂਡੀਡੇਟ ਹੈ ਜਿਹਨੇ ਖੁਦ ਕਿਹਾ ਸੀ ਕਿ ਅਸੀਂ ਬਾਬਰੀ ਮਸਜਿਦ ਦੇ ਢਾਈਏ ਤੇ ਅਸੀਂ ਮੁਸਲਮਾਨਾਂ ਤੇ ਦੂਜੀ ਘੱਟ ਗਿਣਤੀਆਂ ਵਾਸਤੇ ਜਿਹੜੀ ਨਫ਼ਰਤ ਉਹਨੇ ਆਪ ਸਟੇਟਮੈਂਟ ਕੀਤੀ ਹੋਈ ਹੈ ਤੇ ਉਹ ਇਲੈਕਸ਼ਨ ਕਮਿਸ਼ਨ ਨੂੰ ਉਹ ਨਜ਼ਰ ਨਹੀਂ ਆ ਰਹੀ ਤੇ ਉਹ ਭੋਪਾਲ ਤੋਂ ਅਗਰ ਲੜਦੀ ਪਈ ਹੋਈ ਹੈ, ਅਗਰ ਇਹ तमाम ਮਿਆਰ ਹੈ ਤੇ ਫਿਰ ਇੱਕ ਕੇਸ ਹੋਇਆ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ, ਜਿਹਦੇ ਬਾਰੇ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਟੇਲਰ ਮੇਡ ਕਨਫੈਸ਼ਨ ਸੀ। ਟੇਲਰ ਮੇਡ ਉਹ ਕਨਫੈਸ਼ਨ ਹੁੰਦਾ ਹੈ ਕਿ ਤੁਸੀਂ ਹਾਥੀ ਨੂੰ ਜੇਲ੍ਹ ਦੇ ਅੰਦਰ ਲਿਆਓ ਤੇ ਉਹਦੇ ਪੰਜਿਆਂ ਦੇ ਉੱਤੇ ਤੁਸੀਂ ਪੰਜਿਆਂ ਤੋਂ ਮੋਹਰ ਲਾ ਕੇ ਹਾਥੀ ਨੂੰ ਵੀ ਕਹਿਲਵਾ ਦਿਓ ਕਿ ਹਾਂ ਮੈਂ ਘੋੜਾ, ਮੈਂ ਸ਼ੇਰ ਆ, ਮੈਂ ਬੱਕਰੀ ਆ, ਮੈਂ ਹਿਰਨ ਆ। ਤੇ ਇਹ ਜਦੋਂ ਇਹ ਮਿਆਰ ਹੋਏਗਾ ਇੰਡੀਆ ਦੇ ਜੁਡੀਸ਼ੀਅਲ ਸਿਸਟਮ ਦਾ ਤੇ ਫਿਰ ਉਹਦੇ ਅੱਗੇ ਬਹਿਸ ਕਰਨਾ ਮੁਸ਼ਕਿਲ ਹੈ। ਜਿਹੜਾ ਵਿਚਾਰ ਅਧੀਨ ਗੱਲ ਹੈ ਵੀ ਪਾਕਿਸਤਾਨ ਨੇ ਕਦੇ ਵੀ ਜਿਹੜਾ ਇੰਡੀਆ ਦਾ ਇਸ ਕਿਸਮ ਦਾ ਟੈਰਰਿਜ਼ਮ ਦਾ ਰੂਪ ਹੈ ਉਹਨੂੰ ਇੰਟਰਨੈਸ਼ਨਲੀ ਕਦੇ ਹਾਈਲਾਈਟ ਨਹੀਂ ਕੀਤਾ। ਇਹਦੇ ਬਾਵਜੂਦ ਕਿ ਇਹ ਸਾਰੇ ਤਾਣੇ ਬਾਣੇ ਉਹਨਾਂ ਦੀਆਂ ਏਜੰਸੀਆਂ ਨੇ ਹੀ ਬਣਾਏ, ਇਸ ਦੇ ਉਲਟ ਪਾਕਿਸਤਾਨ ਨੂੰ ਇੰਡੀਆ ਨੇ ਹਰ ਜਿਹੜੀ ਵੀ ਓਪਰਚੁਨਿਟੀ ਉਹਨਾਂ ਨੂੰ ਮਿਲੀ ਜਾਂ ਉਹਨਾਂ ਨੇ ਖੁਦ ਹੀ ਕ੍ਰੀਏਟ ਕੀਤੀ, ਉਹਨੂੰ ਦਹਿਸ਼ਤਗਰਦੀ ਦਾ ਐਪੀਸੈਂਟਰ ਬਣਾਉਣ ਵੱਲ ਤੁਰੇ। ਮੇਰਾ ਖਿਆਲ ਹੈ ਵੀ ਇਸ ਅੱਛਾ ਪਾਕਿਸਤਾਨ में ਇਹ ਗੱਲ ਤੇ ਆ ਰਹੀ ਸੀ, ਪਾਕਿਸਤਾਨ ਚੁੱਕੇ 40 ਸਾਲ ਦੇ ਅੰਦਰ ਆਪਣੇ ਘੇਰਿਆਂ ਦੇ ਅੰਦਰ ਯਾਨੀ ਫਸਿਆ ਹੋਇਆ ਹੈ, ਖਾਸ ਤੌਰ ਤੇ ਸੁਪਰ ਪਾਵਰ ਦੀ ਵਾਰ, ਫਿਰ ਅਫਗਾਨਿਸਤਾਨ, ਫਿਰ ਉਹਦੇ ਬਾਅਦ 9/11 ਤੇ ਪਾਕਿਸਤਾਨ ਇਸ ਪੋਜੀਸ਼ਨ ਦੇ ਅੰਦਰ ਨਹੀਂ ਆ। ਤੇ ਪਾਕਿਸਤਾਨ ਦੀ ਜਿਹੜੀ ਰਾਜਨੀਤੀ ਆ, ਜਿੱਥੇ ਤੱਕ ਮੈਂ ਪਾਕਿਸਤਾਨ ਦੇ ਨਾਲ ਸਟੱਡੀ ਕੀਤੀ ਤੇ ਬਤੌਰ ਵਕਾਲਤ ਜੋ ਕੁਝ ਮੈਂ ਦੇਖਿਆ ਕਿ ਪਾਕਿਸਤਾਨ ਕਦੀ ਵੀ ਭਾਰਤ ਦੇ ਜਿਹੜੇ ਇਸ ਕਿਸਮ ਦੇ ਮੁੱਦੇ ਆ ਉਹਨਾਂ ਤੇ ਕਿਸੇ ਪੋਲੀਟੀਸ਼ੀਅਨ ਦਾ ਬਿਆਨ ਨਹੀਂ ਆਇਆ, ਕਿਉਂਕਿ ਉਹ ਆਪਸ ਦੇ ਅੰਦਰ ਜ਼ਰੂਰ ਲੜਦੇ ਆ ਲੇਕਿਨ ਭਾਰਤ ਦੇ ਜਿਹੜੇ ਇਸ ਕਿਸਮ ਦੇ ਮਾਮਲਾ ਸੀ, ਜਿਸ ਤਰ੍ਹਾਂ ਭਾਰਤ ਪਾਕਿਸਤਾਨ ਦੇ ਮਸੂਦ ਅਜ਼ਹਰ ਨੂੰ ਲੈ ਕੇ ਦੁਨੀਆ ਦੇ ਅੰਦਰ ਪਾਕਿਸਤਾਨ ਨੂੰ ਟੈਰਰਿਜ਼ਮ ਦਾ ਗੜ ਬਣਾਉਣਾ ਚਾਹਦਾ ਹੈ, ਪਾਕਿਸਤਾਨ ਦੀ ਜਿਹੜੀ ਰਾਜਨੀਤੀ ਆ ਉਹ ਕਦੀ ਵੀ ਜਿਹੜੀ ਹੈ ਇੰਡੀਆ ਦੇ ਜਿਹੜੇ ਦਾਖਲੀ ਮੁੱਦੇ ਆ ਉਹਨਾਂ ਤੇ ਨਹੀਂ ਆਉਂਦੇ ਸੀ। ਲੇਕਿਨ ਚੂੰਕਿ ਜਦੋਂ ਡੇਵਿਡ ਹੈਡਲੇ ਦੀ ਗੱਲ ਆਈ ਉਹਦੇ ਬਾਅਦ ਪਾਕਿਸਤਾਨ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਬੰਬਈ ਹਮਲਿਆਂ ਤੇ ਵੀ, ਤੇ ਉਹਦੇ ਬਾਅਦ ਜਾ ਕੇ ਪਾਕਿਸਤਾਨ ਨੇ ਯਾਨੀ ਇਹ ਇਸ ਤੇ ਸ਼ੁਰੂ ਕੀਤਾ। ਲੇਕਿਨ ਚੂੰਕਿ ਪਾਕਿਸਤਾਨ ਕਦੀ ਵੀ ਕਿਸੇ ਵੀ ਇਵਨ ਕਿ ਅਫਗਾਨਿਸਤਾਨ ਦੇ ਦਾਖਲੀ ਮਾਮਲਾਂ ਦੇ ਅੰਦਰ ਨਹੀਂ ਪੜਨਾ ਚਾਹੁੰਦਾ, ਕਿਉਂਕਿ ਅਸੀਂ ਪਾਕਿਸਤਾਨ ਸਿੱਖਾਂ ਦੇ ਸਿਰ ਤੇ ਹੱਥ ਰੱਖਦੇ, ਅਸੀਂ ਟੇਕ ਕੇਅਰ ਕਰ ਲਾਂਗੇ। ਅੱਛਾ ਇਸ ਤੋਂ ਇਹ ਡਾਕਟਰ ਸਾਹਿਬ ਨੇ ਬਿਲਕੁਲ ਸਹੀ ਗੱਲ ਕੀਤੀ। ਅਗਰ ਪਾਕਿਸਤਾਨ ਦੇ ਕੋਲ ਕੋਈ ਪਾਵਰਫੁਲ ਬੈਰੋਮੀਟਰ ਸੀ ਇੰਡੀਆ ਨੂੰ ਨਕੇਲ ਡਾਲਦਾ ਤੇ ਉਹ ਖਾਲਿਸਤਾਨ ਦੀ ਤਹਿਰੀਕ ਸੀ। ਈਵਨ ਕਿ ਜ਼ਿਆਉਲ ਹਕ ਦੇ ਜ਼ਮਾਨੇ ਦੇ ਅੰਦਰ ਇਹ ਕਿਹਾ ਗਿਆ ਕਿ ਜ਼ਿਆਉਲ ਹਕ ਦੀ ਗਵਰਨਮੈਂਟ ਸਿੱਖਾਂ ਵਾਸਤੇ ਨਰਮ ਗੋਸ਼ਾ ਰੱਖਦੀ ਹੈ, ਉਹਦੇ ਬਾਵਜੂਦ ਜਿਹੜਾ ਹੈ ਪਾਕਿਸਤਾਨ ਨੇ ਇਸ ਖਾਲਿਸਤਾਨ ਮੂਵਮੈਂਟ ਤੇ ਕਦੀ ਖੁੱਲ ਕੇ ਯਾਨੀ ਖਾਲਿਸਤਾਨ ਮੂਵਮੈਂਟ ਦੀ ਹਿਮਾਇਤ ਨਹੀਂ ਕੀਤੀ। ਲੇਕਿਨ ਦਾਖਲੀ ਤੌਰ ਤੇ ਚੂੰਕਿ ਜਦੋਂ ਤੁਸੀਂ ਕਸ਼ਮੀਰ ਤੇ ਕਾਬਿਜ਼ ਹੋ ਤੇ ਪਾਕਿਸਤਾਨ ਦੀ ਆਵਾਮ ਤੇ ਪਾਕਿਸਤਾਨ ਦੀ ਸਰਕਾਰਾਂ ਤੇ ਪਾਕਿਸਤਾਨ ਦੇ ਜਿਹੜੇ ਸਿਆਸਤਦਾਨ ਆ ਉਹ ਵੀ ਖਾਲਿਸਤਾਨ ਤਹਿਰੀਕ ਵਾਸਤੇ ਨਰਮ ਗੋਸ਼ਾ ਰੱਖਦੇ ਹੋਗੇ, ਜੋ ਕਿ ਇੱਕ ਨੈਚੁਰਲ ਫਿਨੋਮੀਨਾ ਹੈ। ਜਿੱਥੇ ਤੁਸੀਂ ਕਸ਼ਮੀਰ ਦੇ ਅੰਦਰ ਗੱਲ ਗੋਸ਼ੇ ਤੋਂ ਅੱਗੇ ਤੋਂ ਰਿਆਸਤੀ ਦਹਿਸ਼ਤਗਰਦੀ ਕਰ ਰਹੇ ਹੋ, ਉੱਥੇ ਜਿਸ ਤਰ੍ਹਾਂ ਬੱਚਿਆਂ ਦਾ ਤੁਸੀਂ ਕਿਲਿੰਗ ਕਰ ਰਹੇ ਹੋ, ਪੈਲਟ ਗਨਾਂ ਮਾਰ ਰਹੇ ਹੋ, ਤੇ ਉਹ ਜਦੋਂ ਅਸੀਂ ਦੇਖਦੇ ਤੇ ਸਾਨੂੰ ਦੁੱਖ ਹੁੰਦਾ ਹੈ। ਲੇਕਿਨ ਇਹਦੇ ਬਾਵਜੂਦ ਅਗਰ ਪਾਕਿਸਤਾਨ ਨੇ ਭਾਰਤ ਦੇ ਦਾਖਲੀ ਮਾਮਲਾਤ ਔਰ ਖਾਸ ਤੌਰ ਤੇ ਖਾਲਿਸਤਾਨ ਜੇ ਅੰਗਾਰ ਜੇ ਬੈਰੋਮੀਟਰ ਤੇ ਆਪਣੀ ਸਟੇਟਮੈਂਟ ਨਹੀਂ ਦਿੰਦੇ ਤੇ ਇਹ ਸਾਬਿਤ ਕਰਦਾ ਹੈ ਦੁਨੀਆ ਨੂੰ ਕਿ ਪਾਕਿਸਤਾਨ ਜਿਹੜਾ ਹੈ ਉਹ ਇੱਕ ਅਮਨ ਪਸੰਦ ਮੁਲਕ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜੇ ਪਾਕਿਸਤਾਨ ਚ ਕਦੇ ਕੋਈ ਸਟੇਟਸਮੈਨ ਲਾਈਕ ਲੀਡਰ ਆਇਆ, ਹੁਣ ਜਿਵੇਂ ਇਮਰਾਨ ਖਾਨ ਸਾਹਿਬ ਦੇ ਕੁਝ ਫੈਸਲੇ ਕਰਤਾਰਪੁਰ ਕੋਰੀਡੋਰ ਜਾਂ ਜਿਵੇਂ ਪੁਲਵਾਮਾ ਕ੍ਰਾਈਸਿਸ ਨੂੰ ਉਹਨਾਂ ਨੇ ਹੈਂਡਲ ਕੀਤਾ ਹੈ, ਉਹ ਦੱਸਦਾ ਹੈ ਵੀ ਉਹਨਾਂ ਨੂੰ ਇੰਟਰਨੈਸ਼ਨਲ ਪੋਲਿਟਿਕਸ ਦੀ ਵੀ ਚੰਗੀ ਸਮਝ ਹੈ ਔਰ ਉਹ ਮਜ਼ਬੂਤੀ ਨਾਲ ਆਪਣੇ ਇੰਟਰਸਟ ਨੂੰ ਵੀ ਵਾਚ ਕਰਦੇ ਨੇ। ਤੇ ਮੈਂ ਸਮਝਦਾ ਵੀ ਸਿੱਖ ਫੈਕਟਰ ਤੋਂ ਅਹਿਮ ਫੈਕਟਰ ਪਾਕਿਸਤਾਨ ਲਈ ਕੋਈ ਹੋਰ ਨਹੀਂ ਹੈ ਔਰ ਇਹੀ ਅਲਟੀਮੇਟਲੀ ਸਾਊਥ ਏਸ਼ੀਆ 'ਚ ਸਟੇਬਿਲਿਟੀ ਔਰ
ਆਪਸੀ ਜਿਹੜੀ ਅੰਡਰਸਟੈਂਡਿੰਗ ਦੀ ਗਾਰੰਟੀ ਵੀ ਹੈ। ਔਰ ਜਿੰਨਾ ਅਸੀਂ ਬਿਹਤਰ ਸਮਝਦੇ ਹਾਂ ਹੁਣ 47 ਦੀ ਲੀਡਰਸ਼ਿਪ ਸਾਡੀ ਜਿਹੜੀ ਆ ਉਹ ਅਹਿਮਕ ਸੀ, ਲੇਕਿਨ ਇਹਨਾਂ 72 ਸਾਲਾਂ 'ਚ ਜਿੰਨਾ ਬ੍ਰਾਹਮਣਵਾਦ ਔਰ ਇਹਨਾਂ ਰੂਲਰਸ ਨੂੰ ਸਿੱਖ ਸਮਝਦੇ ਨੇ ਔਰ ਜਿਸ ਕਰਜ ਦੇ ਨਾਲ ਸਿੱਖ ਖਲੋ ਸਕਣਗੇ ਜਾਂ ਖਲੋਂਦੇ ਨੇ, ਔਰ ਇਸ ਵੇਲੇ 150 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਸਾਡੀ ਹੋਂਦ ਹੈ, ਅਸੀਂ ਆਟੋਮੈਟਿਕਲੀ ਜਿਹੜੇ ਕਿਉਂਕਿ ਸਾਡੇ ਪਾਕਿਸਤਾਨ ਔਰ ਖਾਲਿਸਤਾਨ ਦੇ ਇੰਟਰਸਟ ਪੈਰਲਲ ਰਨ ਕਰਦੇ ਨੇ, ਕੋਈ ਕਨਫਲਿਕਟ ਨਹੀਂ ਹੈ। 47 ਤੱਕ ਕਨਫਲਿਕਟ ਦੇ ਚਾਂਸ ਸੀ ਕਿਉਂਕਿ ਉਹੀ ਪੰਜਾਬ ਸੀ, ਉਹਦੀ ਡਿਵੀਜ਼ਨ ਹੋਣੀ ਸੀ, ਹਰ ਇੱਕ ਆਪੋ ਆਪਣੀ ਦੌੜ 'ਚ ਲੱਗਾ ਹੋਇਆ ਸੀ। ਲੀਡਰਸ਼ਿਪ ਸਾਡੀ ਨਹੀਂ ਸੋਚ ਸਕੀ ਵੀ ਉਹਨਾਂ ਦਾ ਇੰਟਰਸਟ ਕੀ ਹੈ। ਅੱਜ ਮੈਨੂੰ ਨਹੀਂ ਨਜ਼ਰ ਆਉਂਦਾ ਵੀ ਅਗਲੇ 100 ਸਾਲ 'ਚ ਵੀ ਕੋਈ ਐਸਾ ਰੀਜ਼ਨ ਹੈ ਜਿਹੜਾ ਕਿ ਖਾਲਿਸਤਾਨ ਜਾਂ ਸਿੱਖ ਕੌਮ ਜਾਂ ਪਾਕਿਸਤਾਨ ਦੇ ਇੰਟਰਸਟ ਦੇ ਵਿੱਚ ਕੋਈ ਕਲੈਸ਼ ਦਾ ਕਾਰਨ ਹੋਏ। ਸੋ ਮੈਂ ਸਮਝਦਾ ਵੀ ਮਜ਼ਬੂਤੀ ਨਾਲ ਜੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਲਾਲ ਕਿਲੇ ਦੀ ਫਸੀਲ ਤੋਂ ਬਲੋਚਿਸਤਾਨ ਦੀ ਜਿਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਪਾਕਿਸਤਾਨ ਦਾ ਤਾਂ ਇੰਟਰਸਟ ਹੈ ਕੋਈ ਕਿ ਉੱਥੇ ਹਜ਼ਾਰਾਂ ਸਿੱਖ ਰਹਿੰਦੇ ਨੇ, ਸਾਡੇ ਇਤਿਹਾਸਕ ਗੁਰਦੁਆਰੇ ਨੇ, ਪਾਕਿਸਤਾਨੀ ਸਿੱਖ ਨੇ ਐਵਰੀ ਇੰਚ, ਡਾਇਸਪੋਰਾ ਨਾਲ ਵੀ ਉਹਨਾਂ ਦਾ ਰਾਬਤਾ ਹੈ, ਕਰਤਾਰਪੁਰ ਕੋਰੀਡੋਰ ਵੀ ਓਪਰਚੁਨਿਟੀ ਪ੍ਰੋਵਾਈਡ ਕਰਦਾ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਮੋਰ ਸਟਰੋਂਗਲੀ ਕੋਈ ਸਟੈਂਡ ਲੈਣਾ ਹੋਏਗਾ, ਇਹ ਪਾਕਿਸਤਾਨ ਦੀ ਵੀ ਆਪਣੀ ਜਫਾ ਦੇ ਲਈ ਜ਼ਰੂਰੀ ਹੋਏਗਾ ਐਂਡ ਆਫ ਕੋਰਸ ਸਿੱਖਾਂ ਦੇ ਇੰਟਰਸਟ ਵੀ ਇਸ ਦੇ ਨਾਲ ਜਿਹੜੇ ਨੇ ਉਹ ਸੇਫਗਾਰਡ ਹੋਣਗੇ। ਡਾਕਟਰ ਸਾਹਿਬ ਦੀ ਇਸ ਗੱਲ ਦੀ ਮੈਂ ਸਹਿਮਤ ਹਾਂ ਕਿ ਇੱਕ ਬਫਰ ਸਟਰੋਂਗ ਕਲਚਰਲ ਤੇ ਵਾਈਬ੍ਰੈਂਟ ਸਟੇਟ ਜਿਹੜੀ ਆ ਉਹ ਦੋਵਾਂ ਮੁਲਕਾਂ ਦੇ ਦਰਮਿਆਨ ਅਮਨ ਤੇ ਸ਼ਾਂਤੀ ਦਾ ਜ਼ਰੀਆ ਬਣ ਸਕਦੀ ਹੈ। ਤੇ ਉਹ ਜਿਹੜਾ ਰੋਡ ਅੰਮ੍ਰਿਤਸਰ ਤੋਂ ਨਿਕਲਦਾ ਹੈ ਉਹ ਸਾਊਥ ਏਸ਼ੀਆ ਦੇ ਖਿੱਤੇ ਦੇ ਅੰਦਰ ਅਮਨ ਦਾ ਪੈਗਾਮ ਲਿਆ ਸਕਦਾ ਹੈ। ਤੇ ਮੈਂ ਹਮੇਸ਼ਾ ਕਿਹਾ ਬਤੌਰ ਪੱਤਰਕਾਰ ਕਿ ਜਿਹੜੀ ਕੌਮ ਨੇਜ਼ੇ ਦੀ ਨੋਕ ਤੇ ਜੀਣ ਦਾ ਵੱਲ ਸਿੱਖ ਲੈਂਦੀ ਹੈ ਉਹ ਤਰੀਕਾ ਨੂੰ ਤੇ ਉਹ ਕੌਮ ਨੂੰ ਕੋਈ ਢਾਹ ਨਹੀਂ ਸਕਦਾ। ਤੇ ਜਿਸ ਤਰ੍ਹਾਂ ਡਾਇਸਪੋਰਾ ਪੰਜਾਬੀਆਂ ਦੀ ਮੈਂ ਗੱਲ ਕਰਾਂਗਾ ਕਿਉਂਕਿ ਅਸੀਂ ਓਵਰਸੀਜ਼ ਦੇ ਅੰਦਰ ਰਹਿੰਦੇ ਆ, ਜਿਸ ਤਰ੍ਹਾਂ ਡਾਇਸਪੋਰਾ ਪੰਜਾਬੀ ਸਿੱਖ ਕੌਮ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਅੰਦਰ ਵਾਈਬ੍ਰੈਂਟ ਤੇ ਜਿਸ ਤਰ੍ਹਾਂ ਆਪਣੇ ਧਰਮ ਨੂੰ, ਆਪਣੇ ਕਲਚਰ ਨੂੰ, ਆਪਣੇ ਔਰ ਖਾਸ ਤੌਰ ਤੇ ਨੇਕ ਨੀਅਤੀ ਤੇ ਜਿਸ ਤਰ੍ਹਾਂ ਓਵਰਸੀਜ਼ ਦੇ ਅੰਦਰ ਨਾਰਥ ਅਮਰੀਕਾ ਦੇ ਅੰਦਰ ਇੱਕ ਮਿਹਨਤੀ ਤੇ ਇੱਕ ਇੰਤਹਾਈ ਇਮਾਨਦਾਰ ਕੌਮ ਦੀ ਹੈਸੀਅਤ ਨਾਲ ਆਪਣਾ ਲੋਹਾ ਮਨਵਾ ਰਹੀ ਹੈ। ਕਿਉਂਕਿ ਬਹਿਸੀਅਤ 25 ਸਾਲ ਅਗਰ ਮੈਂ ਅਮਰੀਕਾ ਕੈਨੇਡਾ ਦੇ ਅੰਦਰ ਰਹਿ ਕੇ ਇਹ ਚੀਜ਼ ਆਪਣੀ ਅੱਖਾਂ ਤੋਂ ਦੇਖੀ ਹੈ ਤੇ ਮੈਂ ਇਹ ਕਹਿ ਸਕਦਾ ਕਿ ਇਮਾਨਦਾਰੀ ਨਾਲ ਅਗਰ ਜਾਇਜ਼ਾ ਲਿੱਤਾ ਜਾਏ ਤੇ ਦਲੇਰ ਕੌਮਾਂ ਦਾ ਜਿਹੜਾ ਹੈ ਉਹ ਆਪਣਾ ਇੱਕ ਜਗਰਾਫੀਆ ਹੁੰਦਾ ਹੈ ਜਿਹਦੇ ਅੰਦਰ ਜੋ ਗੱਲ ਡਾਕਟਰ ਸਾਹਿਬ ਨੇ ਕੀਤੀ ਮੈਂ ਉਸ ਤੋਂ ਸਹਿਮਤ ਹਾਂ। ਜੀ ਬਿਲਕੁਲ ਨਹੀਂ ਮਾਲਕ ਸਾਹਿਬ, ਮੇਰਾ ਵੀ ਪੁਆਇੰਟ ਇਹ ਸੀ ਵੀ ਜਿਵੇਂ ਤੁਸੀਂ ਮਜ਼ਦੂਰ ਆਪਣੇ ਅਸਦ ਮਜ਼ਦੂਰ ਦੀ ਇਹਨਾਂ ਦੀ ਐਗਜ਼ਾਮਪਲ ਦੇ ਕੇ ਉਹ ਕੀਤਾ ਵੀ ਪਾਕਿਸਤਾਨ ਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਇੰਡੀਆ ਨੇ ਸਾਰੀ ਦੁਨੀਆ ਦੇ ਵਿੱਚ ਡੋਜ਼ੀਅਰ ਵੀ ਵੰਡੇ ਆ, ਯੂਨਾਈਟਿਡ ਨੇਸ਼ਨਸ ਤੱਕ ਲੈ ਕੇ ਗਏ ਆ। ਵੀ ਪਾਕਿਸਤਾਨ ਕੋਲ ਕੁਲਭੂਸ਼ਣ ਜਾਦਵ ਦੀ ਇੱਕ ਬੜੀ ਵੱਡੀ ਐਗਜ਼ਾਮਪਲ ਹੈ ਕਿ ਕਿਵੇਂ ਜਿਹੜੀਆਂ ਇਨਫਿਲਟ੍ਰੇਸ਼ਨਸ ਨੇ ਉਹ ਪਾਕਿਸਤਾਨ ਦੇ ਅੰਦਰ ਤੱਕ ਇੰਡੀਅਨ ਏਜੰਸੀਜ਼ ਵੱਲੋਂ ਕੀਤੀਆਂ ਗਈਆਂ ਨੇ। ਵੀ ਪਾਕਿਸਤਾਨ ਵੱਲੋਂ ਉਹੀ ਪੁਆਇੰਟ ਕਿਉਂ ਨਹੀਂ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਲਿਆਂਦੇ ਗਏ ਉਸੇ ਲੈਵਲ ਤੇ ਜਾਂ ਉਸੇ ਸ਼ਿੱਦਤ ਦੇ ਨਾਲ, ਉਸੇ ਰੈਜ਼ਿਲੀਅੰਸ ਦੇ ਨਾਲ ਜਿਵੇਂ ਇੰਡੀਆ ਵੱਲੋਂ ਪਾਕਿਸਤਾਨ ਨੂੰ ਬਲੇਮ ਕੀਤਾ ਜਾਂਦਾ। ਉਹ ਇਹ ਮੇਰਾ ਇੱਕ ਪੁਆਇੰਟ ਸੀ ਕਿ ਵੀ ਅਪਰੋਚ ਡਿਫੈਂਸਿਵ ਰਹੀ ਹੈ ਪਾਕਿਸਤਾਨ ਦੀ, ਆਫੈਂਸਿਵ ਉਹਦਾ ਕਾਰਨ ਇਹ ਹੈ ਕਿ ਪਾਕਿਸਤਾਨ ਦੇਖਣ ਨੂੰ 57 ਇਸਲਾਮੀ ਮਮਾਲਿਕ 57 ਇਸਲਾਮਿਕ ਸਟੇਟ ਦੁਨੀਆ ਦੇ ਨਕਸ਼ੇ ਦੇ ਅੰਦਰ ਆ, ਲੇਕਿਨ ਪਾਕਿਸਤਾਨ ਜਿਹੜਾ ਉਹ ਵਾਹਿਦ ਕੰਟਰੀ ਹੈ ਜੋ ਸਸਟੇਨ ਕਰਦਾ ਹੈ ਵੱਡੀ ਤਾਕਤਾਂ ਦੇ ਸਾਹਮਣੇ ਨਿਊਕਲੀਅਰ ਸਟੇਟ ਹੈ। ਔਰ ਪਾਕਿਸਤਾਨ 50s 60s ਦੇ ਅੰਦਰ ਇੱਕ ਆਈਡੀਓਲੋਜੀ ਇਹ ਇਕਨੋਮਿਕ ਜਿਹੜੀ ਰਿਫਾਰਮਸ ਪਾਕਿਸਤਾਨ ਦੇ ਅੰਦਰ ਆਈ, ਇੰਡਸਟਰੀਆਂ ਦੇ ਜਾਲ ਜਿਸ ਤਰ੍ਹਾਂ ਲੇਟ 50s ਤੇ ਅਰਲੀ 60s ਦੇ ਅੰਦਰ ਪਾਕਿਸਤਾਨ ਦੇ ਅੰਦਰ ਆਏ। ਪਾਕਿਸਤਾਨ ਇੱਕ ਖੁਸ਼ਹਾਲ ਮੁਲਕ ਦੀ ਜਾਨਬ ਯਾਨੀ ਗਾਮਜ਼ਨ ਸੀ। ਸਾਊਥ ਕੋਰੀਆ ਤੇ ਜਰਮਨੀ ਜੇ ਮੁਲਕ ਜਿਹੜੇ ਆ ਉਹ ਪਾਕਿਸਤਾਨ ਨੇ ਜਰਮਨੀ ਜੇ ਮੁਲਕ ਨੂੰ 12 ਕਰੋੜ ਰੁਪਏ ਦਾ ਉਸ ਜ਼ਮਾਨੇ ਦੇ ਅੰਦਰ ਕਰਜ਼ਾ ਦਿੱਤਾ ਤੇ ਇਹ ਗੱਲ ਸਾਬਿਤ ਕਰਦੀ ਹੈ। ਲੇਕਿਨ ਚੂੰਕਿ ਪਾਕਿਸਤਾਨ ਨੂੰ ਕਈ ਤਰ੍ਹਾਂ ਤੋਂ ਪਾਕਿਸਤਾਨ ਨੂੰ ਘੇਰਾ ਜਿਹੜਾ 40 ਸਾਲ ਦਾ ਲੱਗਾ ਹੋਇਆ ਹੈ ਔਰ ਉਸ ਘੇਰੇ ਦੇ ਅੰਦਰ ਪਾਕਿਸਤਾਨ ਦੇ ਨਾਲ ਕੋਈ ਨਹੀਂ ਖਲੋਤਾ। ਉਹੀ ਅਮਰੀਕਾ ਸੀ ਜਿਹਦੀ ਜੰਗ ਅਸੀਂ ਅਫਗਾਨਿਸਤਾਨ ਦੇ ਅੰਦਰ ਲੜ ਕੇ ਰਸ਼ੀਆ ਨੂੰ ਸ਼ਿਕਸਤ, ਸੋਵੀਅਤ ਯੂਨੀਅਨ ਨੂੰ ਸ਼ਿਕਸਤ ਦੇ ਕੇ 15 ਟੁਕੜੇ ਸੋਵੀਅਤ ਯੂਨੀਅਨ ਦੇ ਹੋ ਗਏ। ਉਹ ਫਾਰਨ ਉਹ ਇੰਟਰਨੈਸ਼ਨਲ ਬਿਹੇਵੀਅਰ ਜਾਂ ਇਹ ਦੋਵਾਂ ਦੀ ਜੋ ਕੋਲਡ ਵਾਰ ਸੀ ਉਹ ਪਾਕਿਸਤਾਨ ਨੇ ਜਿੱਤ ਕੇ ਦਿੱਤੀ ਹੈ। ਸੁਨੈਜ਼ ਪਾਕਿਸਤਾਨ ਸੋਵੀਅਤ ਯੂਨੀਅਨ 1989 ਦੇ ਅੰਦਰ ਅਫਗਾਨਿਸਤਾਨ ਤੋਂ ਡਿਪਾਰਚਰ ਹੋਇਆ ਹੈ। ਅਮਰੀਕਾ ਪ੍ਰੈਸਲਰ ਅਮੈਂਡਮੈਂਟ ਤੇ ਦੂਸਰੀ ਅਮੈਂਡਮੈਂਟਸ ਲਿਆ ਕੇ ਪਾਕਿਸਤਾਨ ਤੇ ਉਹਨਾਂ ਨੇ ਇਕਨੋਮਿਕ ਸੈਂਕਸ਼ਨ ਲਾ ਦਿੱਤੀ ਤੇ
ਪਾਕਿਸਤਾਨ ਦੇ ਨਾਲ ਖੜਾ ਹੋਣ ਨੂੰ ਕੋਈ ਨਹੀਂ ਸੀ, ਕਹਿਣ ਨੂੰ 57 ਮੁਲਕਾਂ, ਲੇਕਿਨ ਬਦਕਿਸਮਤੀ ਨਾਲ ਉਮਾ ਐਵਰੀਵੇਅਰ ਬਟ ਨਾਟ ਸੀਨ ਇਨ ਐਨੀਵੇਅਰ, ਇਹ 57 ਮੁਲਕਾਂ ਨੂੰ ਤਰੱਕੀ ਨੂੰ ਛੱਡ ਕੇ ਬਾਕੀ ਮੁਲਕ ਜਿਹੜੇ ਆ ਉਹ ਇਸ ਕਾਬਲ ਨਹੀਂ ਹੈ ਕਿ ਉਹ ਆਪਣਾ ਦਿਫਾ ਕਰ ਸਕਣ। ਆਪਣੀ ਜਿਹੜੀ ਤਾਕਤਾਂ ਇਸਲਾਮ ਦੇ ਨਾਂ ਤੇ, ਜਾਂ ਇੱਕ ਦੇਖੋ ਧਰਮ ਇੱਕ ਆਈਡੀਓਲੋਜੀ ਹੁੰਦਾ ਹੈ ਜੀ, ਤੇ ਲੇਕਿਨ ਅਗਰ ਜਿਹੜੀ ਤਾਕਤਾਂ 55 ਤਾਂ ਯਾਨੀ ਮੁਲਕ ਅਗਰ ਆਪਣਾ ਮੁਸ਼ਕਿਲ ਨਾਲ ਡਿਫੈਂਸ ਨਹੀਂ ਕਰ ਸਕਦੇ, ਉਹ ਪਾਕਿਸਤਾਨ ਦਾ ਡਿਫੈਂਸ ਕਿਸਾਂ ਕਰਦੇ? ਪਾਕਿਸਤਾਨ ਜਿਸ ਤਰ੍ਹਾਂ 40 ਵਰਿਆਂ ਤੋਂ ਘਿਰਿਆ ਹੋਇਆ ਸੀ, ਹੁਣ ਜਾ ਕੇ ਪਾਕਿਸਤਾਨ ਨਿਕਲ ਰਿਹਾ ਹੈ। ਪਾਕਿਸਤਾਨ ਹੁਣ ਇਹ ਨਹੀਂ ਕਿ ਇਮਰਾਨ ਖਾਨ ਦੀ ਹਕੂਮਤ ਆਈ ਹੈ, ਪਾਕਿਸਤਾਨ ਦੀ ਜਿਹੜੀ ਥਿੰਕ ਟੈਂਕ ਸੀ ਤੇ ਔਰ ਖਾਸ ਤੌਰ ਤੇ ਪਾਕਿਸਤਾਨ ਦੀ ਮਿਲਟਰੀ ਦੀ ਜਿਹੜੀ ਸਟ੍ਰੈਟਜੀ ਸੀ, ਉਹਨਾਂ ਨੇ ਪਾਕਿਸਤਾਨ ਨੂੰ, ਜਿਸ ਤਰ੍ਹਾਂ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਕੀਤੀ ਗਈ, ਬਲੋਚਿਸਤਾਨ ਦੀ ਗੱਲ ਕੀਤੀ, ਬਲੋਚਿਸਤਾਨ ਦੇ ਅੰਦਰ ਉਹ 100 200 300 ਫਰਾਰੀ ਹੈ ਜਿਨ੍ਹਾਂ ਨੂੰ ਅਸੀਂ ਫਰਾਰੀ ਕਹਿੰਦੇ ਆ, ਉਹਨਾਂ ਨੂੰ ਕੁਝ ਵੈਸਟ ਵੀ ਪ੍ਰਮੋਟ ਕਰ ਰਿਹਾ ਹੈ, ਕੋਈ ਇੰਡੀਆ ਦੀ ਫੰਡਿੰਗ ਹੈ। ਉਹ ਕਰਦੇ ਕੀ ਆ, ਇੱਕ ਨਿਹੱਤਾ ਬੇਗੁਨਾਹ ਆਦਮੀ ਜਾ ਰਿਹਾ ਹੁੰਦਾ, ਉਹਨੂੰ ਰੋਕ ਕੇ ਉਹਨੂੰ ਮਾਰ ਕੇ ਨਸ ਜਾਂਦੇ ਆ। ਅੱਛਾ, ਉੱਥੇ ਕੋਈ ਕੌਮ, ਇਸ ਅਫਗਾਨਿਸਤਾਨ ਬਲੋਚਿਸਤਾਨ ਦੇ ਅੰਦਰ ਟੋਟਲ 40 ਲੱਖ ਦੀ ਆਬਾਦੀ ਹੈ, ਕੋਟਾ ਵਸਾਉਣ ਵਾਲੇ ਪੰਜਾਬੀ ਆ, ਪੰਜਾਬ ਤੋਂ ਜਾ ਕੇ। ਇਸ ਬਲੋਚ ਜਿਹੜੇ ਆ ਉਹ ਉੱਥੇ ਸਰਦਾਰੀ ਨਿਜ਼ਾਮ ਬਹੁਤ ਸਟਰੋਂਗ ਹੈ, ਤੇ ਬਲੋਚ ਜਿਹੜੀ ਮੈਜੋਰਿਟੀ ਹੈ ਉਹ ਪਾਕਿਸਤਾਨ ਤੋਂ ਇੰਤਹਾਈ ਮੁਖਲਸ ਆ, ਬਲਕਿ ਉਹਨਾਂ ਦੀ ਬੜੀ ਕੁਰਬਾਨੀ ਆ। ਉਹ ਬਲੋਚ ਰੈਜੀਮੈਂਟ ਵੀ ਹੈ ਪਾਕਿਸਤਾਨ ਦੇ ਅੰਦਰ। ਲੇਕਿਨ ਪਾਕਿਸਤਾਨ ਜਿਹੜਾ 40 ਸਾਲਾਂ ਤੋਂ ਘਿਰਿਆ ਹੋਇਆ ਸੀ, ਜਦੋਂ ਅਸੀਂ ਆਪਣੀ ਇੰਟਰਨਲ ਸਿਕਿਉਰਿਟੀ ਨੂੰ ਸਸਟੇਨ ਨਹੀਂ ਕਰ ਸਕ ਰਹੇ ਸੀ, ਤੇ ਦਹਿਸ਼ਤਗਰਦੀ ਦਾ ਜਿਸ ਤਰ੍ਹਾਂ ਯਾਨੀ ਭੌਚਾਲ ਪਾਕਿਸਤਾਨ ਦੇ ਅੰਦਰ ਮੁਸਲਮਾਨ ਕੀਤਾ ਗਿਆ। ਬਲੋਚਿਸਤਾਨ ਕੋ 47 ਤੋਂ ਪਹਿਲਾਂ ਆਇਡੈਂਟੀਟੀ ਵੀ ਨਹੀਂ, ਆਇਡੈਂਟੀ ਵੀ ਨਹੀਂ ਸੀ। ਕਲਾਤ ਔਰ ਦੂਸਰੀਆਂ ਤੇ ਬਿਲਕੁਲ ਸਟੇਟਾਂ, ਆਪਣੀ ਸਟੇਟਾਂ ਸੀ ਉਹ। ਅੱਛਾ, ਇਸ ਕਾਰਨ ਜਿਹੜਾ ਅਸੀਂ ਨਹੀਂ, ਲੇਕਿਨ ਇੰਡੀਆ ਕਦੀ ਨਾ ਸਮਝੇ ਕਿ ਪਾਕਿਸਤਾਨ ਇਹ ਕੰਮ ਨਹੀਂ ਕਰ ਸਕਦਾ। ਅਗਰ ਪਾਕਿਸਤਾਨ ਚਾਹੁੰਦਾ ਜੇ 80s ਦੇ ਅੰਦਰ ਨਾਗਾਲੈਂਡ, ਅਸਾਮ ਤੇ ਖਾਲਿਸਤਾਨ ਤੋਂ ਲੈ ਕੇ ਔਰ ਬਹੁਤ ਸਾਰੀ ਜਗ੍ਹਾ ਤੇ ਜਾ ਕੇ ਇਹ ਕੰਮ ਕਰ ਸਕਦਾ ਸੀ, ਲੇਕਿਨ ਅਸੀਂ ਕੋਸ਼ਿਸ਼ ਕੀਤੀ ਕਿ ਪਹਿਲੇ ਆਪਣੇ ਇੰਟਰਨਲ ਜਿਹੜੀ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ, ਔਰ ਜਿਸ ਤਰ੍ਹਾਂ ਪਾਕਿਸਤਾਨ 70,000 ਬੰਦਾ 9/11 ਦੇ ਬਾਅਦ ਹੁਣ ਤੱਕ ਬੇਗੁਨਾਹ ਸ਼ਹੀਦ ਹੋਇਆ ਹੈ, ਅਸੀਂ ਜਦੋਂ ਤੱਕ ਉਸ ਤੋਂ ਛੁਟਕਾਰਾ ਸ਼ੁਮਾਲੀ ਤੇ ਜਨੂਬੀ ਵਜ਼ੀਰਿਸਤਾਨ ਦੇ ਅੰਦਰ ਨਹੀਂ ਕਰਦੇ। ਉਹ ਮਲਕ ਸਾਹਿਬ, ਮੈਂ ਫਿਰ ਆਪਣੇ ਪੁਆਇੰਟ ਨੂੰ ਦੁਹਰਾਉਣਾ ਚਾਹੁੰਦਾ। ਆਈ ਥਿੰਕ ਉਹ ਵਕਤ ਆ ਗਿਆ ਹੈ, ਜੇ ਬੀਤੇ ਦੀਆਂ ਤੁਸੀਂ ਮਜਬੂਰੀਆਂ ਵੀ ਦੱਸੀਆਂ ਨੇ, ਕਿ ਬਜਾਏ ਡਿਫੈਂਸਿਵ ਹੋਣ ਦੇ, ਜਿਹੜੀ ਨੈਪੋਲੀਅਨ ਦੀ ਗੱਲ ਹੈ ਨਾ ਕਿ ਬੈਸਟ ਫਾਰਮ ਆਫ ਡਿਫੈਂਸ ਇਜ਼ ਅਟੈਕ ਐਂਡ ਅਟੈਕ ਐਂਡ ਅਟੈਕ, ਇੰਡੀਆ ਜੇ ਝੂਠ ਦੀਆਂ ਥੁੱਕਾਂ ਦੇ ਨਾਲ ਵੜੇ ਪਕਾ ਸਕਦਾ ਹੈ, ਤੇ ਪਾਕਿਸਤਾਨ ਜਿਹੜਾ ਹਕੀਕਤਨ ਉਹਨਾਂ ਦੀ ਜਿਹੜੀ ਇੰਡੀਆ ਸਪਾਂਸਰਡ ਦਹਿਸ਼ਤਗਰਦੀ ਹੈ ਉਹਦਾ ਸ਼ਿਕਾਰ ਹੋ ਰਿਹਾ, ਦੇ ਸ਼ੁੱਡ ਕਮ ਆਊਟ ਆਫ ਦ ਕੋਕੂਨ। ਹੁਣ ਵਕਤ ਆ ਗਿਆ ਕਿ ਪਾਕਿਸਤਾਨ ਨੇ ਜਿਸ ਤਰ੍ਹਾਂ ਪੁਲਵਾਮਾ ਦੇ ਅੰਦਰ ਜੋ ਜਵਾਬ ਦਿੱਤਾ ਹੈ, ਇਹ ਇਸ ਗੱਲ ਦੀ ਦਲੀਲ ਹੈ ਕਿ ਹੁਣ ਪਾਕਿਸਤਾਨ ਜਿਹੜਾ ਹੈ ਉਹ ਟੋਲਰੇਟ ਨਹੀਂ ਕਰੇਗਾ। ਪਾਕਿਸਤਾਨ ਬਾਉਂਸ ਬੈਕ ਵੀ ਕਰੇਗਾ ਤੇ ਰਿਟਰੀਟ ਵੀ ਫੁੱਲ ਫੋਰਸ ਨਾਲ ਕਰੇਗਾ। ਤੇ ਪੁਲਵਾਮਾ ਦੇ ਬਾਅਦ ਮੈਂ ਸਮਝਦਾ ਡਾਕਟਰ ਸਾਹਿਬ ਦਾ ਜਿਹੜਾ ਇਹ ਸ਼ਿਕਵਾ ਹੈ ਜਾਂ ਸਵਾਲ ਹੈ, ਮੈਂ ਸਮਝਦਾ ਪਾਕਿਸਤਾਨ ਨੇ ਉਹਦੀ ਨਫੀ ਕਰ ਦਿੱਤੀ ਹੈ। ਆਇੰਦਾ ਇੰਡੀਆ ਜਿਹੜਾ ਹੈ ਕੋਈ ਵੀ ਇਸ ਕਿਸਮ ਦਾ ਪਾਕਿਸਤਾਨ ਦੇ ਦਾਖਲੀ ਮਾਮਲਾਤ ਦੇ ਅੰਦਰ ਮੁਦਾਖਲਤ ਕਰੇਗਾ ਤੇ ਪਾਕਿਸਤਾਨ ਫਿਰ ਖਾਲਿਸਤਾਨ ਜਿਹੀ ਇੱਕ ਤਹਿਰੀਕ ਜਿਹੜੀ ਆ ਜਿਹਦੀ ਵਜ੍ਹਾ ਨਾਲ, ਦੇਖੋ ਅਸੀਂ ਨਾ ਤਾਂ ਕੋਈ ਮਿਲਟਰੀ ਇੰਟਰਵੈਂਸ਼ਨ ਚਾਹੁੰਦੇ ਹਾਂ, ਨਾ ਕੋਈ ਫਾਈਨੈਂਸ਼ੀਅਲ ਚਾਹੁੰਦੇ। ਅਸੀਂ ਇਹ ਸਮਝਦੇ ਹਾਂ ਵੀ ਪਾਕਿਸਤਾਨ ਜੇ ਆਪਣੇ ਡਿਪਲੋਮੈਟਿਕ ਫੋਰਮ, UN ਦੇ ਜਿਹੜੇ ਫੋਰਮ ਨੇ, ਹਿਊਮਨ ਰਾਈਟ ਕਾਉਂਸਲ ਦੇ ਨੇ, ਐਟਲੀਸਟ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਗੱਲ ਹੈ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈ, ਉਹ ਤਾਂ ਪਾਕਿਸਤਾਨ ਆਪਣੇ ਸਿੱਖ ਸ਼ਹਿਰੀਆਂ ਦੇ ਬਿਹਾਫ ਤੇ ਵੀ ਕਰ ਸਕਦੀ ਹੈ ਕਿ ਜੀ ਸਾਡੇ ਸ਼ਹਿਰੀ ਇਫੈਕਟਡ ਨੇ ਕਿਉਂਕਿ ਫੈਲੋ ਸਿੱਖ ਜਿਹੜੇ ਨੇ ਉਹਨਾਂ ਦਾ। ਸੋ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਇਹ ਗੱਲ ਹੈ, ਇਸ ਸਾਰੇ ਚੋਂ ਕੀਤੇ ਬਿਨਾ ਗੱਲ ਬਣਨੀ ਨਹੀਂ ਹੈ, ਗੱਲ ਅੱਗੇ ਤੁਰਨੀ ਨਹੀਂ ਹੈ। ਇਹ ਤੁਸੀਂ ਬਿਲਕੁਲ ਠੀਕ ਹੈ ਕਿ ਪਾਕਿਸਤਾਨ ਦੇ ਜਿਹੜੇ ਇਸ ਵੇਲੇ ਪਾਲਿਸੀ ਮੇਕਰ ਨੇ, ਡਿਸੀਜਨ ਮੇਕਰ, ਸਿੱਖਾਂ ਲਈ ਨਰਮ ਗੋਸ਼ਾ ਹੈ, ਮੁਹੱਬਤ ਵੀ ਇੰਤਹਾ ਹੈ, ਪਰ ਉਹਨੂੰ ਕਿਸੇ ਨਾ ਕਿਸੇ ਪੋਲੀਟੀਕਲ ਈਡੀਅਮ 'ਚ ਵੀ ਕਨਵਰਟ ਕਰਨ ਦੀ ਲੋੜ ਹੈ। ਹਮਦਰਦੀ ਹੋਣਾ ਹੋਰ ਗੱਲ ਹੈ, ਔਰ ਇਹ ਸਿਰਫ ਵਨ ਸਾਈਡਡ ਟ੍ਰੈਫਿਕ ਨਹੀਂ ਹੈ ਵੀ ਸਿੱਖਾਂ ਨੂੰ ਹੀ ਉਹਦਾ ਫਾਇਦਾ ਹੋਏਗਾ। ਪਾਕਿਸਤਾਨ ਦੀ ਜਫਾ ਵੀ ਦੇ ਚੋਂ ਨਿਕਲਦੀ ਹੈ। ਜੇ ਸਿੱਖ ਮਜ਼ਬੂਤ ਹੋ ਕੇ ਖਲੋ ਜਾਂਦੇ ਨੇ, ਫਿਊਚਰ ਦੇ ਵਿੱਚ ਬਫਰ ਸਟੇਟ ਕਾਇਮ ਹੁੰਦੀ ਹੈ, ਕਿਉਂਕਿ ਜਿਹੜਾ ਹਿੰਦੂ ਮਾਈਂਡਸੈਟ ਹੈ 1000 ਸਾਲ ਦਾ, ਉਹਨਾਂ ਨੇ ਪਾਕਿਸਤਾਨ ਦੇ ਕਨਸੈਪਟ ਨੂੰ ਮਨਜ਼ੂਰ ਨਹੀਂ ਕੀਤਾ। ਉਹਨਾਂ ਦੇ ਦਿਮਾਗਾਂ 'ਚ ਅਖੰਡ ਭਾਰਤ ਘੁੰਮਦਾ। ਵੰਸ ਵਿੱਚ ਬਫਰ ਸਿੱਖ ਆ ਜਾਂਦੇ ਨੇ, ਉਹ ਕੱਟ ਆਫ ਹੋ ਜਾਂਦਾ ਇਹਨਾਂ ਦੇ ਨਾਲੋਂ, ਇਹਨਾਂ ਦਾ ਕੰਮ ਮੁੱਕ ਜਾਂਦਾ ਜੀ। ਸੋ ਇਸ ਗੱਲਬਾਤ ਨੂੰ ਅੱਗੇ ਤੋਰੀਏ। ਗੱਲ ਜਿਵੇਂ ਇਸ਼ਰਤ ਜਹਾਂ ਕੇਸ ਦੀ ਕਰਦੇ ਸੀ, ਸੋ ਇੱਕ ਐਗਜ਼ਾਮਪਲ ਹੈ ਕਿ ਜਿਹੜੀ ਜੁਡੀਸ਼ਰੀ ਹੈ ਉਹ ਕਿਵੇਂ ਐਕਟ ਕਰਦੀ ਹੈ, ਜਿਹੜੇ ਕਲਪ੍ਰਿਟਸ ਨੇ ਜਾਂ ਜਿਹੜੇ ਪਾਵਰ ਦੇ ਵਿੱਚ ਨੇ ਲੋਕ, ਉਹਨਾਂ ਨੂੰ ਕਿਵੇਂ ਬਚਾਏ ਜਾਣ ਦੀ ਇੱਕ ਕੋਸ਼ਿਸ਼ ਹੁੰਦੀ ਹੈ। ਇਦਾਂ ਦੀਆਂ ਕਈ ਉਦਾਹਰਨਾਂ ਸਾਡੇ ਸਾਹਮਣੇ ਨੇ।
ਤੇ ਜਦੋਂ ਘੱਟ ਗਿਣਤੀਆਂ ਦਾ ਮਾਮਲਾ ਆਉਂਦਾ ਹੈ, ਹੁਣ ਸੁਪਰੀਮ ਕੋਰਟ ਦਾ ਤ੍ਰਿਲੋਕਪੁਰੀ ਦੇ ਹਵਾਲੇ ਨਾਲ ਇੱਕ 15 ਬੰਦਿਆਂ ਨੂੰ ਛੱਡਣ ਦਾ ਫੈਸਲਾ ਆਇਆ ਹੈ ਕਿ 1984 ਦੇ ਇੱਕ ਮਾਮਲੇ ਦੇ ਵਿੱਚ ਜਿੱਥੇ ਦਰਜਨਾਂ ਦੀ ਤਾਦਾਦ ਦੇ ਵਿੱਚ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ, 1984 ਦੇ ਵਿੱਚ ਜੈਨੋਸਾਈਡ ਜਿਹੜਾ ਕੀਤਾ ਗਿਆ ਸੀ, ਉਹਦੇ ਇੱਕ ਮਾਮਲੇ ਦੇ ਵਿੱਚ 15 ਨੂੰ ਉਹਨਾਂ ਨੇ ਬਾਇਜ਼ਤ ਬਰੀ ਕਰ ਦਿੱਤਾ, ਇਹ ਕਹਿ ਕੇ ਟੈਕਨੀਕਲ ਗਰਾਊਂਡਸ ਤੇ ਕਿ ਜੀ ਇਹਨਾਂ ਦੇ ਖਿਲਾਫ ਪੁਖਤਾ ਸਬੂਤ ਨਹੀਂ ਹੈਗੇ ਤੇ ਇਸ ਲਈ ਅਸੀਂ ਇਹਨਾਂ ਨੂੰ ਛੱਡਦੇ ਹਾਂ। ਸੋ ਮਤਲਬ ਪਿਛਲੀਆਂ ਜਿਹੜੀਆਂ ਅਦਾਲਤਾਂ ਸੀ, ਉਹ ਹਾਈ ਕੋਰਟ ਹੋਵੇ ਜਾਂ ਲੋਕਲ ਸੈਸ਼ਨ ਕੋਰਟ ਹੋਵੇ, ਉਹਨਾਂ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ ਸੁਪਰੀਮ ਕੋਰਟ ਨੇ। ਸੋ ਜਿੱਥੇ ਵੱਡ ਗਿਣਤੀਆਂ ਦੇ ਲਈ ਇਹ ਹੈਗਾ ਸਾਡਾ ਇਸ਼ਰਤ ਜਹਾਂ ਕੇਸ ਸਾਡੇ ਸਾਹਮਣੇ ਹੈ, ਤੇ ਘੱਟ ਗਿਣਤੀਆਂ ਦੇ ਹਵਾਲੇ ਨਾਲ ਜਦੋਂ ਕੋਈ ਕੇਸ ਆਉਂਦਾ ਉੱਥੇ ਇਦਾਂ ਦੇ ਜਿਹੜੇ ਫੈਸਲੇ ਨੇ ਉਹ ਆਉਂਦੇ ਨੇ। ਸੋ ਜਿਹੜਾ ਜੁਡੀਸ਼ਰੀ ਦਾ ਪੱਖਪਾਤ ਹੈ ਜਾਂ ਦੋਹਰੇ ਮਾਪਦੰਡ ਨੇ, ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਵੁਲਫ ਐਂਡ ਲੈਂਪ ਸਟੋਰੀ ਬੜੀ ਪਪੂਲਰ ਹੈ ਬਗਿਆੜ ਤੇ ਲੇਲੇ ਦੀ, ਕਿ ਉਹਨੇ ਲੇਲੇ ਨੂੰ ਖਾਣਾ ਹੈ, ਉਸ ਦਾ ਉਹ ਬਹਾਨਾ ਕਰੇ ਕਿ ਵੀ ਤੇਰਾ ਝੂਠਾ ਪਾਣੀ ਮੇਰੇ ਵੱਲ ਆ ਰਿਹਾ। ਉਹ ਕਹਿੰਦਾ ਜਨਾਬ ਤੁਸੀਂ ਉੱਪਰ ਹੋ, ਮੈਂ ਥੱਲੇ ਹਾਂ, ਤੁਹਾਡਾ ਪਾਣੀ ਮੈਨੂੰ ਆ ਰਿਹਾ। ਕਹਿੰਦਾ ਤੂੰ 2 ਸਾਲ ਪਹਿਲਾਂ ਮੈਨੂੰ ਗਾਲਾਂ ਕੱਢੀਆਂ ਸੀ। ਉਹ ਕਹਿੰਦਾ ਜੀ ਮੇਰੀ ਤਾਂ ਉਮਰ ਹੀ ਜਿਹੜੀ 1 ਸਾਲ ਦੀ ਹੈ, ਮੈਂ ਤੁਹਾਨੂੰ ਕਦੋਂ ਕਿ ਤੇਰੇ ਪਿਓ ਨੇ ਕੱਢੀਆਂ ਹੋਣਗੀਆਂ। ਉਹ ਖਾ ਗਿਆ ਉਹਨੂੰ। ਸੋ ਮੈਂ ਸਮਝਦਾ ਵੀ ਇਸ ਵੇਲੇ ਜਿਹੜੀ ਮੈਜੋਰਿਟੀ ਹੈ ਜਾਂ ਅਕਸਰੀਅਤ ਹੈ, ਉਹਦਾ ਮਾਈਂਡ ਸੈਟ ਬਿਲਕੁਲ ਇਹ ਹੈ ਕਿ ਅਕਲੀਅਤਾਂ ਨੂੰ ਸਬਕ ਸਿਖਾਓ, ਔਰ ਉਹ ਕਿਸੇ ਫੋਰਮ 'ਚ ਬੈਠੇ ਹੋਣ, ਉਹ ਬੇਸ਼ੱਕ ਪਾਰਲੀਮੈਂਟ 'ਚ ਜਦੋਂ ਤੁਸੀਂ ਕਾਨੂੰਨ ਦੇਖਦੇ ਹੋ, ਟਾਡਾ ਵਰਗੇ ਕਾਨੂੰਨ, ਪੋਟਾ ਵਰਗੇ ਕਾਨੂੰਨ, ਸਪੈਸ਼ਲ ਆਰਮਡ ਫੋਰਸਿਸ ਐਕਟ ਜਿਹੜਾ ਪੰਜਾਬ 'ਚ ਲਾਗੂ ਰਿਹਾ, ਹੁਣ ਕਸ਼ਮੀਰ 'ਚ ਹੈ ਜਾਂ ਨਾਰਥ ਈਸਟ 'ਚ ਰਿਹਾ, ਫਿਰ ਤੁਸੀਂ ਸੈਡੀਸ਼ਨ ਅੰਗਰੇਜ਼ਾਂ ਦੇ ਜ਼ਮਾਨੇ ਦਾ ਕਿ ਵੀ ਉਹ ਤਾਂ ਇਹਨਾਂ ਨੇ ਉਹਨੂੰ ਕਾਇਮ ਰੱਖਿਆ, ਔਰ ਅੱਜ ਵੀ ਤੁਸੀਂ ਸੈਡੀਸ਼ਨ ਚਾਰਜਸ ਥੱਲੇ ਦੇਖੋ ਸਭ ਤੋਂ ਜ਼ਿਆਦਾ ਸਿੱਖ ਔਰ ਮੁਸਲਮਾਨ ਹੋਣਗੇ ਉਸ ਦੇ ਥੱਲੇ, ਜਿਹੜਾ ਜਾਂ ਦਲਿਤ ਹੋਣਗੇ। ਈਵਨ ਕਨਈਆ ਕੁਮਾਰ ਦੇ ਉੱਤੇ ਸੈਡੀਸ਼ਨ ਲਾ ਦਿੱਤਾ ਕਿਉਂਕਿ ਉਹ ਫਰੀडम ਦੇ ਨਾਲ ਲੈਕਚਰ ਕੀਤਾ ਉਹਨੇ JNU ਦੇ ਵਿੱਚ। ਹੁਣ ਇਸ ਬੈਰੋਮੀਟਰ ਦੇ ਨਾਲ ਜਾਂ ਇਸ ਟੈਲੀਸਕੋਪ ਦੇ ਨਾਲ ਜਾਂ ਇਸ ਮਾਈਕਰੋਸਕੋਪ ਦੇ ਨਾਲ, ਭਾਵੇਂ ਤੁਸੀਂ ਨੇੜਿਓਂ ਦੇਖ ਲਓ, ਦੂਰੋਂ ਦੇਖ ਲਓ, ਖੁਰਦਬੀਨ ਨਾਲ ਦੇਖ ਲਓ, ਇੱਕ ਗੱਲ ਜ਼ਾਹਰ ਹੈ ਕਿ ਅਕਲੀਅਤਾਂ ਦੇ ਲਈ ਉੱਥੋਂ ਇਨਸਾਫ ਨਹੀਂ ਨਿਕਲਣਾ। ਔਰ ਜੂਨ 84 ਦੀ ਗੱਲ ਨੂੰ ਵੀ ਅਸੀਂ ਜਦੋਂ ਦੁਹਰਾਉਂਦੇ ਹਾਂ 33-34 ਸਾਲ, ਹਰ ਸਾਲ 1 ਸਾਲ ਅਸੀਂ ਵਧਾ ਦਿੰਦੇ ਕਿਉਂਕਿ ਕਹਾਣੀ ਉਹ ਹੈ। ਨਵੰਬਰ 84 ਦੀ ਗੱਲ, ਔਰ ਮੈਂ ਅੱਜ ਹੀ ਜਿਹੜਾ ਮੇਰਾ ਵੀਕਲੀ ਕਾਲਮ ਹੁੰਦਾ ਮੈਂ ਇਸ ਦੇ ਉੱਤੇ ਲਿਖਿਆ ਕਿ ਸਜਨ ਕੁਮਾਰ ਜਿਹਨੂੰ ਕਿ ਕੁਝ ਸਮਾਂ ਪਹਿਲਾਂ ਜਦੋਂ ਹਾਈ ਕੋਰਟ ਨੇ ਉਮਰ ਕੈਦ ਦਿੱਤੀ ਨਵੰਬਰ 84 ਲਈ, ਬੜੀਆਂ ਪੁੱਠੀਆਂ ਛਾਲਾਂ ਮਾਰੀਆਂ ਸਾਰੇ ਅਕਾਲੀਆਂ ਨੇ, ਦੇਖੋ ਜਿਹੜਾ ਕਾਂਗਰਸ ਨੇ ਕੀਤਾ ਸੀ, ਮੋਦੀ ਨੇ ਸਜ਼ਾ ਦੇ ਦਿੱਤੀ, ਇਹ ਹੋ ਗਿਆ ਉਹ ਹੋ ਗਿਆ। ਔਰ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਵੀ ਇਹ ਸਿਰਫ ਗੁੰਗੜੂਆਂ ਤੋਂ ਮਿੱਟੀ ਲਾਉਣਾ। ਸੁਪਰੀਮ ਕੋਰਟ 'ਚ ਜਾ ਕੇ ਇਹ ਸਜਨ ਕੁਮਾਰ ਵੀ ਜਿਹੜਾ ਹੈ ਇਹਨੇ ਵੀ ਬਰੀ ਹੋ ਜਾਣਾ। ਔਰ ਇਹੀ ਗੱਲ ਜਿਵੇਂ ਤੁਸੀਂ ਤਰਲੋਕਪੁਰੀ ਕੇਸ ਕੀਤਾ, ਜਿੱਥੇ ਹਾਲਾਂਕਿ ਸੈਂਕੜਿਆਂ ਸਿੱਖਾਂ ਦੀਆਂ ਡੈੱਡ ਬੋਡੀਜ਼ ਗਾਇਬ ਕਰ ਦਿੱਤੀਆਂ ਗਈਆਂ, ਮਿੱਟੀ ਦਾ ਤੇਲ ਪਾ ਕੇ ਸਾੜੀਆਂ ਗਈਆਂ, ਇਹਦੇ ਬਾਵਜੂਦ 95 ਡੈੱਡ ਬੋਡੀਜ਼ ਜਿਹੜੀਆਂ ਨੇ ਦਿੱਲੀ ਪੁਲਿਸ ਨੇ ਉੱਥੋਂ ਬਰਾਮਦ ਕੀਤੀਆਂ, ਜਿਨ੍ਹਾਂ ਦਾ ਟ੍ਰਾਇਲ ਚੱਲਿਆ। ਇਹ 15 ਬੰਦੇ ਜਿਹੜੇ ਨੇ, ਹਾਲਾਂ ਇਹ ਲੋਅਰ ਸੀ, ਇਹਨਾਂ ਦੇ ਵੱਡੇ ਤਾਂ HKL ਭਗਤ ਸਜਨ ਕੁਮਾਰ ਹੀ ਸੀ। ਇਹ ਟਰਾਂਸ ਜਮਨਾ ਏਰੀਆ, ਤਰਲੋਕਪੁਰੀ, ਮੰਗੋਰਪੁਰੀ, ਸੁਲਤਾਨਪੁਰੀ, ਜਿੱਥੇ ਹਜ਼ਾਰਾਂ ਸਿੱਖ ਮਾਰੇ ਗਏ। ਹੁਣ ਹਾਈ ਕੋਰਟ ਨੇ ਇਹਨਾਂ 15 ਨੂੰ ਸਜ਼ਾਵਾਂ ਦਿੱਤੀਆਂ, ਕਿਸੇ ਨੂੰ ਉਮਰ ਕੈਦ, ਕਿਸੇ ਨੂੰ 7 ਸਾਲ, ਕਿਸੇ ਨੂੰ 9 ਸਾਲ। ਹੁਣ ਸੁਪਰੀਮ ਕੋਰਟ ਦਾ ਚੀਫ ਜਸਟਿਸ ਰੰਜਨ ਗੋਗੋਈ, ਜਿਸ ਬੈਂਚ ਨੂੰ ਹੈਡ ਕਰ ਰਿਹਾ ਹੈ, ਉਹ ਫੈਸਲਾ ਸੁਣਾ ਰਿਹਾ ਇਹਨਾਂ ਦੇ ਉੱਤੇ। ਹਾਈ ਕੋਰਟ ਦੀ ਸਜ਼ਾ ਦੇ ਖਿਲਾਫ ਇਹਨਾਂ 15 ਜਿਹੜੇ ਦੋਸ਼ੀ ਨੇ ਉਹਨਾਂ ਨੇ ਅਪੀਲ ਕੀਤੀ ਸੀ। ਹੁਣ ਰੰਜਨ ਗੋਗੋਈ ਦਾ ਧਿਆਨ ਰਿਹਾ ਸੀ, ਪਿਛਲੇ ਦਿਨਾਂ 'ਚ ਸਗੋਂ ਡਿਫੈਂਡ ਕੀਤਾ ਜਦੋਂ ਇਹ ਹੋਇਆ ਕਿ ਜੀ ਉਹਦੇ ਖਿਲਾਫ ਸੈਕਸ਼ੂਅਲ ਹਰਾਸਮੈਂਟ ਦੇ ਚਾਰਜ ਲੱਗੇ ਨੇ, ਔਰ ਉਹਨੇ ਕਿਹਾ ਜੀ ਕੋਈ ਵੱਡੀ ਪਾਰਟੀ ਦੀ ਕੰਸਪੀਰੇਸੀ ਹੈ, ਬਿਹਾਈਂਡ ਵੀ RSS ਕਰ ਰਿਹਾ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਤਰੁਣ ਗੰਗੋਈ ਦਾ ਪੁੱਤਰ ਹੈ, ਜਿਹੜਾ ਤਰੁਣ ਗੰਗੋਈ ਕਾਂਗਰਸ ਦਾ ਆਸਾਮ ਦੇ ਵਿੱਚ ਚੀਫ ਮਿਨਿਸਟਰ ਹੈ। ਹੁਣ ਰੰਜਨ ਗੋਗੋਈ ਫੈਸਲਾ ਸੁਣਾ ਰਿਹਾ ਕਿ ਜੀ ਇਹ ਜਿਹੜੇ ਨੇ ਇਹਨਾਂ ਦੇ ਖਿਲਾਫ ਨਾ ਹੀ ਕੋਈ ਆਈ ਵਿਟਨੈਸ ਅਕਾਊਂਟ ਹੈ, ਨਾ ਹੀ ਇਹਨਾਂ ਦੀ ਪ੍ਰੋਪਰ ਸ਼ਨਾਖਤ ਹੋਈ ਹੈ, ਇਸ ਲਈ ਸਾਰੇ ਐਕਵਿਟ। ਹੁਣ ਮਾਰਨ ਵਾਲੀਆਂ ਭੀੜਾਂ ਹਜ਼ਾਰਾਂ ਦੀ ਗਿਣਤੀ 'ਚ, ਗੈਂਗ ਰੇਪ ਵੀ ਤਰਲੋਕਪੁਰੀ 'ਚ ਹੋਏ, ਪੁਲਿਸ ਜਿਹੜੀ FIR ਵੀ ਰਜਿਸਟਰ ਨਹੀਂ ਕਰਦੀ। ਉਹਨਾਂ ਦੇ ਕੋਈ ਰਿਟਾਇਰ ਹੋ ਗਏ, ਕੋਈ ਮਰ ਗਏ, ਜਿਹੜੇ ਮਾੜੇ ਮੋਟੇ ਉਹਦੇ 'ਚ ਸ਼ਾਮਲ ਵੀ ਹੋਣਗੇ ਦੂਸਰੇ ਪੱਖ ਤੋਂ। ਕਿਹੜਾ ਆਈ ਵਿਟਨੈਸ ਹੋਏਗਾ? ਜਿਹੜੇ ਮਾਰਨ ਵਾਲੇ ਨੇ, ਮਰਡਰਰ, ਉਹ ਆਈ ਵਿਟਨੈਸ ਹੋਣਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ ਅਸੀਂ ਇਸ਼ਰਤ ਜਹਾਂ ਕੇਸ ਦੀ ਗੱਲ ਕੀਤੀ, ਸੁਪਰੀਮ ਕੋਰਟ ਤੱਕ ਗਏ, ਗੱਲ ਇੱਧਰ ਉੱਧਰ, ਉਹ ਗੱਲ ਮੁੱਕ ਗਈ।
ਜਿਹੜੇ ਤੁਸੀਂ ਮਲਕ ਸਾਹਿਬ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਦੀ ਗੱਲ ਕਰ ਰਹੇ ਸੀ, ਜਾਫਰੀ ਸਾਹਿਬ। ਹਾਂਜੀ ਜਾਫਰੀ, ਉਹਨਾਂ ਦੀ ਬੇਗਮ ਗੁਜਰਾਤ ਤੋਂ, ਹਾਂ, ਉਹ ਸੁਪਰੀਮ ਕੋਰਟ ਤੱਕ ਰਿਵਿਊ ਪੈਟ ਕੁਝ ਨਹੀਂ ਨਿਕਲਿਆ ਹੈ। ਔਰ ਹੁਣ ਜਾਫਰੀ ਬੜਾ ਪ੍ਰੋਮੀਨੈਂਟ ਮੈਂਬਰ ਪਾਰਲੀਮੈਂਟ ਕਾਂਗਰਸ ਦੇ, ਕੋਈ ਐਵੇਂ ਬੈਕ ਬੈਂਚਰ ਐਮਪੀ ਨਹੀਂ ਸੀ, ਬਹੁਤ ਵੱਡੀ ਆਵਾਜ਼। ਉਹਨਾਂ ਦੀ ਬੀਵੀ, ਉਹਨਾਂ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਹੁੰਦਾ ਹੈ, ਉਹ ਕਾਲ ਕਰ ਰਿਹਾ, ਕਿਸੇ ਨੇ ਚੁੱਕਿਆ ਨਹੀਂ, ਸੁਪਰੀਮ ਕੋਰਟ ਤੱਕ ਕੋਈ ਜਸਟਿਸ ਨਹੀਂ ਨਿਕਲਿਆ। ਸੋ ਮੈਂ ਸਮਝਦਾ ਵੀ ਬੇਸ਼ੱਕ ਇਸ ਗੱਲ ਦਾ ਅਫਸੋਸ ਹੁੰਦਾ ਹੈ, ਜਿਹੜੇ ਵਿਚਾਰੇ ਜਿਨ੍ਹਾਂ ਦੇ ਮਾਪਿਓ ਮਾਰੇ ਗਏ, ਉਹਨਾਂ ਦੀ 33-34 ਸਾਲ ਬਾਅਦ ਉਹਨਾਂ ਦੇ ਪੋਤੇ ਪੋਤੀਆਂ, ਉਹਨਾਂ ਨੂੰ ਦੁੱਖ ਹੋਏਗਾ ਕਿ ਵੀ ਅੱਜ ਵੀ ਜਿਹੜੇ ਸਾਡੇ ਕਾਤਲ ਨੇ, ਜਿਨ੍ਹਾਂ ਨੇ ਸਾਡੇ ਪਿਓ ਨੂੰ, ਮਾਂ ਨੂੰ, ਦਾਦੇ ਨੂੰ, ਦਾਦੀ ਨੂੰ ਮਾਰਿਆ, ਉਹ ਬਾਹਰ ਘੁੰਮ ਰਹੇ ਨੇ। ਪਰ ਮੈਂ ਇਹ ਸਮਝਦਾ ਵੀ ਇਹ ਗੱਲ ਘੱਟੋ ਘੱਟ ਉਸ ਤਬਕੇ ਨੂੰ ਵੀ, ਜਿਨ੍ਹਾਂ ਦਾ ਕਿਤੇ ਨਾ ਕਿਤੇ ਹੁੰਦਾ ਜੀ ਨਹੀਂ ਅਸੀਂ ਇਹਨਾਂ ਦੇ ਨਾਲ ਰਲ ਕੇ ਹੀ ਦੇਖ ਲਾਂਗੇ, ਇੱਥੇ ਡੈਮੋਕ੍ਰੇਸੀ ਹੈ, ਇੱਥੇ ਜਸਟਿਸ ਨਹੀਂ ਮਿਲਿਆ, ਉੱਪਰ ਮਿਲੇਗਾ, ਇਹ ਗੱਲ ਸਾਡੇ ਕੇਸ ਨੂੰ ਹਰ ਇਸ ਕਿਸਮ ਦੇ ਫੈਸਲੇ ਤੋਂ ਬਾਅਦ ਮਜ਼ਬੂਤੀ ਮਿਲਦੀ ਹੈ ਕਿ ਅਕਲੀਤਾਂ ਦੇ ਲਈ ਉਸ ਸਿਸਟਮ ਚੋਂ ਨਾ ਐਗਜ਼ੈਕਟਿਵ ਲੈਵਲ ਤੇ, ਨਾ ਬਿਊਰੋਕ੍ਰੇਸੀ ਚੋਂ, ਨਾ ਮੀਡੀਆ ਚੋਂ ਤੇ ਨਾ ਹੀ ਅਦਾਲਤੀ ਨਿਜ਼ਾਮ ਚੋਂ ਕੋਈ ਇਨਸਾਫ ਨਹੀਂ ਨਿਕਲਣਾ। ਸੋ ਸਾਡੇ ਲਈ ਫਿਰ ਆਪਣਾ ਘਰ ਬਣਾਉਣ ਤੋਂ ਬਿਨਾਂ, ਖਾਲਿਸਤਾਨ ਲਿਬਰੇਟ ਕਰਾਉਣ ਤੋਂ ਬਿਨਾਂ ਹੋਰ ਕਿਹੜਾ ਚਾਰਾ ਬਾਕੀ ਬਚਦਾ ਹੈ। ਸੋ ਅਫਸੋਸਨਾਕ ਹੈ, ਦੁੱਖ ਹੈ। ਇਸ਼ਰਤ ਜਹਾਂ ਵਾਲਾ ਵੀ ਅੱਜ ਹੋਇਆ, 2 ਦਿਨ ਪਹਿਲਾਂ ਇਹ ਨਵੰਬਰ ਵਾਲਾ ਆਇਆ, ਪਰ ਇਹ ਦੱਸ ਰਿਹਾ ਵੀ ਇਹ ਇੰਡੀਅਨ ਸਟੇਟ ਦੀ ਜਿਹੜੀ ਹੈ ਅੰਦਰੂਨੀ ਹਾਲਤ ਕਿਸ ਕਦਰ ਬਿਲਕੁਲ ਇੱਕ ਹਿੰਦੂ ਮਾਈਂਡਡ ਨੇਸ਼ਨ ਵਾਲੀ ਹੈ। ਹੁਣ ਤਾਂ ਸਿਰਫ ਕਨਸਟੀਟਿਊਸ਼ਨ ਨੂੰ ਜੇ ਇਹਨਾਂ ਦੇ ਹੱਥ ਦੁਬਾਰਾ ਪਾਵਰ ਆ ਗਈ ਤੇ ਰਾਜ ਸਭਾ ਅਪਰ ਹਾਊਸ ਵੀ ਇਹਨਾਂ ਦੀ ਮੈਜੋਰਟੀ ਹੋ ਗਈ, ਇਹ ਮੰਨੂ ਦਾ ਜਿਹੜਾ ਮੰਨੂ ਸਮ੍ਰਿਤੀ ਹੈ ਉਹਨੂੰ ਸੰਵਿਧਾਨ ਬਣਾ ਦੇਣਗੇ ਔਰ ਇਹਨੂੰ ਇਵਨ ਇਵੇਂ ਹੀ ਅਕਲੀਅਤਾਂ ਨੂੰ ਡੀਫਰੈਂਚਾਈਜ਼ ਵੀ ਕਰ ਦੇਣਗੇ, ਜਿਵੇਂ ਇਜ਼ਰਾਈਲ ਨੇ ਫਲਸਤੀਨੀਆਂ ਨੂੰ ਕੀਤਾ ਹੋਇਆ, ਜਾਂ ਇਜ਼ਰਾਈਲ ਨੇ ਆਪਣੇ ਨਕਸ਼ੇ ਦੇ ਵਿੱਚ ਉਹਨਾਂ ਦੀ 15 ਤੋਂ 20% ਆਬਾਦੀ, ਅਰਬ ਆਬਾਦੀ ਹੈ, ਉਹਨਾਂ ਨੂੰ ਵਰਚੁਅਲੀ ਡੀਫਰੈਂਚਾਈਜ਼ ਕੀਤਾ। ਨਾ ਉਹ ਫੌਜ 'ਚ ਜਾ ਸਕਦੇ ਨੇ, ਨਾ ਉਹਨਾਂ ਦੇ ਲਈ ਕੋਈ। ਇਹੀ ਹਾਲ ਭਾਰਤ ਦੇ ਨਕਸ਼ੇ 'ਚ ਮੁਸਲਮਾਨਾਂ, ਸਿੱਖਾਂ ਔਰ ਈਸਾਈਆਂ ਦਾ ਹੋਏਗਾ। ਜੀ ਮਲਿਕ ਸਾਹਿਬ, ਜਾਂਦੇ ਜਾਂਦੇ ਭਾਰਤ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਸ ਬਾਬਤ ਜ਼ਰੂਰ ਮੈਂ ਤੁਹਾਡਾ ਕਮੈਂਟ ਚਾਹੂੰਗਾ। ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਉਹਨਾਂ ਨੇ ਪ੍ਰੈਡਿਕਟ ਕੀਤਾ ਵੀ ਜੇ ਦੂਜੀ ਵਾਰ ਮੋਦੀ ਸਰਕਾਰ ਹੋਣ ਦੇ ਵਿੱਚ ਆ ਗਈ ਤੇ ਆਹ ਚੀਜ਼ਾਂ ਜਿਹੜੀਆਂ ਹੈ ਨੇ ਉਹ ਹੋ ਸਕਦੀਆਂ ਨੇ। ਤੁਸੀਂ ਕਿਵੇਂ ਦੇਖਦੇ ਹੋ ਤੇ ਖਾਸ ਤੌਰ ਤੇ ਕੀ ਸਮਝਦੇ ਹੋ ਕਿ ਇਸ ਵਕਤ ਜਿਹੜਾ ਮਾਹੌਲ ਹੈ, ਕੀ ਨਰਿੰਦਰ ਮੋਦੀ ਦੀ ਸਰਕਾਰ ਵਾਪਸ ਬਣ ਸਕਦੀ ਹੈ? ਤੇ ਈਵੀਐਮ ਮਸ਼ੀਨਾਂ ਦਾ ਵੀ ਜਿਵੇਂ ਕਾਫੀ ਰੌਲਾ ਪੈ ਰਿਹਾ ਹੈ ਉਹਨਾਂ ਦੇ ਵਿੱਚ, ਅਦਰਵਾਈਜ਼ ਜਿਹੜਾ ਹੈਗਾ ਵੀ ਜੀ ਵੋਟਾਂ ਜਿਹੜੀਆਂ ਸਾਰੀਆਂ ਨੇ ਮਸ਼ੀਨਾਂ ਖਰਾਬ ਨੇ ਤੇ ਪਰ ਵੋਟਾਂ ਜਾ ਸਾਰੀਆਂ ਬੀਜੇਪੀ ਨੂੰ ਰਹੀਆਂ ਨੇ ਖਰਾਬ ਮਸ਼ੀਨਾਂ ਦੀਆਂ। ਤਾਂ ਕੀ ਸਮਝਦੇ ਹੋ? ਔਰ ਜਾਲੀ ਵੋਟਾਂ ਦੇਖੋ, ਅੰਬਾਲਾ ਦੇ ਅੰਦਰ ਹੁਣ ਤੇ ਮਿਲਟਰੀ ਦੀ ਵਰਦੀਆਂ ਪਾ ਕੇ ਯਾਨੀ ਫੌਜ ਦੇ ਨਾਂ ਤੇ ਜਿਹੜੇ ਵੋਟ ਪੈਂਦੇ ਆ, ਉਹ ਉੱਥੇ ਯਾਨੀ ਫੁਟੇਜ ਆਈਆਂ ਕਿ ਉਹ ਜਾਲੀ ਵੋਟਾਂ ਬੀਜੇਪੀ ਦੇ ਹੱਕ ਦੇ ਅੰਦਰ ਹੀ ਪੈ ਰਹੀਆਂ ਹੋਣਗੀਆਂ। ਤੇ ਇਹ ਫੁਟੇਜ ਵੀ ਆ ਗਈਆਂ ਕਿ ਜਾਲੀ ਕੰਮ ਯਾਨੀ ਫੌਜੀ ਵਰਦੀਆਂ ਦੇ ਨਾਲ ਸ਼ੁਰੂ ਹੋਇਆ ਹੈ ਇੰਡੀਆ ਦੇ ਅੰਦਰ। ਇੰਡੀਆ ਦਾ ਜਿਹੜਾ ਇਲੈਕਸ਼ਨ ਹੈ ਬੇਸਿਕਲੀ ਇੰਟਰਨੈਸ਼ਨਲ ਪ੍ਰਸਪੈਕਟਸ ਦੇ ਅੰਦਰ, ਜਿੱਥੇ ਵੈਸਟ ਦੇ ਜਿਹੜੇ ਇਨਲਾਈਟਡ ਕੰਟਰੀਜ਼ ਆ ਉਹ ਕਾਂਗਰਸ ਨੂੰ ਯਾਨੀ ਸਪੋਰਟ ਕਰਨਾ ਚਾਹੁੰਦੇ ਆ, ਤੇ ਦੂਸਰੇ ਪਾਸੇ ਅਮਰੀਕਾ ਬਹਾਦਰ ਜਿਹੜਾ ਹੈ ਉਹ ਸਮਝਦਾ ਹੈ ਕਿ ਇਸ ਵੇਲੇ ਬੀਜੇਪੀ ਦੀ ਗਵਰਨਮੈਂਟ ਜਿਹੜੀ ਆ, ਅਮਰੀਕਾ ਦਾ ਜਿਹੜਾ ਖੇਡ ਹੈ ਚਾਈਨਾ ਥਰੂ, ਚਾਈਨਾ ਪਾਕਿਸਤਾਨ ਇੰਡੀਆ ਜਿਹੜਾ ਉੱਥੇ ਜਿਓਗ੍ਰਾਫਿਕਲ ਉੱਥੇ ਜਿਹੜੀ ਸਿਚੁਏਸ਼ਨ ਹੈ ਉਹਦੇ ਅੰਦਰ ਉਹ ਚਾਹੁੰਦੇ ਹੈ ਕਿ ਇੱਕ ਇਸ ਤਰ੍ਹਾਂ ਦੀ ਗਵਰਨਮੈਂਟ ਰਹੇ ਜਿਹੜੀ ਕਿ ਇੱਕ ਹੀ ਆਵਾਜ਼ ਨੂੰ ਜਾਂ ਹਿੰਦਵਤਾ ਨੂੰ ਜਾਂ ਕਿਸੇ ਵੀ ਨੈਸ਼ਨਲਿਸਟ ਗਵਰਨਮੈਂਟ ਅਗਰ ਤੁਸੀਂ ਕਹੋ ਰਹੇ। ਲੇਕਿਨ ਲੱਗ ਇਹ ਰਿਹਾ ਕਿ ਇਲੈਕਸ਼ਨ ਦੇ ਅੰਦਰ, ਜੇ ਮੈਂ ਪਹਿਲੇ ਵੀ ਕਿਹਾ ਸੀ ਕਿ ਜਿਹੜੀ ਛੋਟੇ ਜਮਾਤਾਂ ਔਰ ਖਾਸ ਤੌਰ ਤੇ ਇਹ ਮਮਤਾ ਬੈਨਰਜੀ ਤੋਂ ਲੈ ਕੇ ਚੰਦਰ ਬਾਬੂ ਨਾਇਡੂ ਤੇ ਦੂਸਰਾ ਤੇਲੰਗਾਨਾ ਸਟੇਟ ਔਰ ਉਹਦੇ ਬਾਅਦ ਜਿਸ ਕਿਸਮ ਦੇ ਰਿਜ਼ਲਟ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਅੰਦਰ ਆਏ ਸੀ, ਔਰ ਜਿਸ ਕਿਸਮ ਦਾ ਮਹਾਰਾਸ਼ਟਰ ਦੇ ਅੰਦਰ ਜੋ ਥੋੜਾ ਬਹੁਤ ਪਬਲਿਕ ਓਪੀਨੀਅਨ 2014 ਤੋਂ ਚੇਂਜ ਹੈ, ਔਰ ਜਿਸ ਤਰ੍ਹਾਂ ਯੂਪੀ ਦੇ ਅੰਦਰ ਬੀਐਸਪੀ ਤੇ ਐਸਪੀ ਜਿਹੜੀ ਆ ਉਹਨਾਂ ਦੀ ਲਹਿਰ ਚੱਲੀ ਹੋਈ ਹੈ, ਤੇ ਬਿਹਾਰ ਦੇ ਅੰਦਰ ਜਿਸ ਤਰ੍ਹਾਂ ਜਿਹੜੀ ਸੀਟਾਂ ਬੀਜੇਪੀ ਨੇ ਜਿੱਤੀਆਂ ਸੀ ਜਨਤਾ ਦਲ ਦੇ ਨਾਲ, ਉਹਦੇ ਅੰਦਰ ਵੀ ਕੁਝ ਗਿਰਾਵਟ ਨਜ਼ਰ ਆ ਰਹੀ ਆ। ਤੇ ਛੋਟੀ ਜਿਹੜੀ ਜਮਾਤਾਂ ਉਹ ਸ਼ਾਇਦ ਆਪਣਾ ਪ੍ਰਾਈਮ ਮਿਨਿਸਟਰ ਲੈ ਆਉਣ, ਕਿਉਂਕਿ ਜਿਹੜੀ ਲਹਿਰ ਔਰ ਜਿਹੜੇ ਪਬਲਿਕ ਓਪੀਨੀਅਨ ਮੈਂ ਦੇਖੀ ਹੈ ਮੇਰੇ ਮੁਤਾਬਿਕ ਉਹਦੇ ਅੰਦਰ ਇਸ ਵੇਲੇ ਬੀਜੇਪੀ ਜਿਹੜੀ ਹੈ ਉਹ ਸਲਾਈਡ ਵਿਕਟਰੀ, ਬਲਕਿ 200 ਸੀਟਾਂ ਵੀ ਉਹ ਲੈਂਦੀ ਨਜ਼ਰ ਨਹੀਂ ਆ ਰਹੀ। ਅਗਰ 200 ਸੀਟਾਂ ਨਹੀਂ ਲਿੱਤੀਆਂ ਤੇ ਛੋਟੇ ਜਿਹੜੇ ਦਲ ਆ ਉਹ ਸਟਰੋਂਗ ਹੋਣਗੇ।
ਜੀ ਡਾਕਟਰ ਸਾਹਿਬ ਤੁਹਾਡਾ ਕੰਕਲੂਡਿੰਗ ਕਮੈਂਟ ਇਸ ਇਲੈਕਸ਼ਨ ਦੇ ਮੈਂ ਪਾਰਟ ਮਲਕ ਤੇ। ਸਾਹਿਬ ਨਾਲ ਥੋੜਾ ਜਿਹਾ ਡਿਫਰ ਕਰਦਾ ਹਾਂ, ਹਾਲਾਂ ਇਹ ਬਹੁਤ ਸੀਜ਼ਨਡ ਨੇ ਇਸ ਪੱਖੋਂ, ਇਲੈਕਸ਼ਨ ਤੇ ਅੱਖ ਵੀ ਹੈ। ਮੈਨੂੰ ਇਹ ਲੱਗਦਾ ਹੈ ਕਿ ਬਾਈ ਹੁੱਕ ਔਰ ਬਾਈ ਕਰੁੱਕ, ਇਹ ਠੀਕ ਹੈ ਬੀਜੇਪੀ ਸ਼ਾਇਦ ਉਨੀਆਂ ਸੀਟਾਂ ਨਾ ਲੈ ਸਕੇ ਜਿੰਨੀਆਂ ਉਹਦੇ ਕੋਲ ਪਹਿਲੇ ਨੇ, ਪਰ ਈਵੀਐਮ ਮਸ਼ੀਨਾਂ ਵੀ ਹੈਕ ਹੋਈਆਂ ਨੇ। 1 ਜਾਂ 2% ਕੈਲੀਬ੍ਰੇਸ਼ਨ ਹੀ ਚੇਂਜ ਕਰ ਦਿੰਦੀ ਹੈ। ਔਰ ਜਿਵੇਂ ਫੌਜੀ ਯੂਨੀਫਾਰਮਸ ਦੇ ਵਿੱਚ ਉਹ ਅਸਲੀ ਫੌਜੀ ਨੇ ਜਾਂ ਜਾਲੀ ਨੇ, ਪਰ ਇੱਕ ਗੱਲ ਸਾਬਤ ਹੁੰਦੀ ਹੈ ਕਿ ਜਾਲੀ ਵੋਟਾਂ ਦਾ ਪੈਟਰਨ ਵੀ ਹੈ। ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਪੁਲਵਾਮਾ ਔਰ ਹੁਣ ਮਸੂਦ ਅਜ਼ਹਰ ਨੂੰ ਵੇਚਿਆ ਜਾਂ ਵੇਚਣਾ ਹੈ, ਯੂਪੀ ਬਿਹਾਰ 'ਚੋਂ ਜ਼ਰੂਰ ਲੂਜ਼ ਕਰਨਗੇ, ਪਰ ਵੈਸਟ ਬੰਗਾਲ ਦੇ ਵਿੱਚ ਜਿਸ ਕਿਸਮ ਦਾ ਉਹਨਾਂ ਨੇ ਇਸ ਵੇਲੇ ਐਂਟਾਈ ਇਸਲਾਮ ਐਂਟਾਈ ਮੁਸਲਿਮ ਲਾਈਨ ਲਈ ਹੋਈ ਹੈ, ਮੈਨੂੰ ਲੱਗਦਾ ਹੈ ਵੀ 8-10 ਸੀਟਾਂ ਜਿਹੜੀਆਂ ਨੇ ਬੰਗਾਲ 'ਚ ਵੀ 44-45 ਸੀਟਾਂ ਨੇ ਕੈਪਚਰ ਵੀ ਕਰਨਗੇ। ਔਰ ਨਾਰਥ ਈਸਟ ਦੇ ਵਿੱਚ ਇਹਨਾਂ ਨੇ ਬੜੀ ਕਲੈਵਰਲੀ ਸਾਰੀ ਉਹ ਕਬੀਲਿਆਂ ਦੀ ਸੁਸਾਇਟੀ ਨੂੰ ਆਪਸ 'ਚ ਵੰਡ ਕੇ ਪੈਸਾ ਖੁੱਲਾ ਵੰਡਿਆ ਜਾ ਰਿਹਾ। ਔਰ ਅਸੀਂ ਜੇ ਈਵਨ ਦਿੱਲੀ 'ਚ ਦੇਖੀਏ, ਜੇ ਕੇਜਰੀਵਾਲ ਇਹ ਕਹਿੰਦਾ ਹੈ ਕਿ ਜੀ ਮੇਰੇ ਇੱਕ ਐਮਐਲਏ ਨੂੰ 2-2 ਕਰੋੜ 10-10 ਕਰੋੜ ਸ਼ਾਇਦ ਆਫਰ ਕੀਤਾ ਉਹਨਾਂ ਨੇ, ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਮੋਦੀਆਂ ਨੇ ਰਲ ਕੇ ਪੈਸਾ ਵੀ ਲੁੱਟਿਆ ਔਰ ਉਹ ਵੰਡ ਵੀ ਰਹੇ ਨੇ, ਔਰ ਸਾਰੇ ਜਿਹੜੇ ਇਸ ਕਿਸਮ ਦੇ ਵੈਸਟਡ ਇੰਟਰਸਟ ਵੀ ਉਹਨਾਂ ਦੇ ਨਾਲ ਨੇ। ਔਰ ਖੌਫ ਫੀਅਰ ਫੈਕਟਰ ਜਿਹੜਾ ਮਾਈਨੋਰਿਟੀਜ਼ ਦੇ ਵਿੱਚ ਇਹਨਾਂ ਨੇ ਭਰਿਆ, ਪੰਜਾਬ ਦੇ ਵਿੱਚ ਇਹ ਲੂਜ਼ਰ ਹੋਣਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਇਲੈਕਸ਼ਨ ਬੇਸ਼ੱਕ ਉਹਦੇ 2-3 ਫੇਜ਼ ਲੰਘ ਗਏ ਨੇ, ਲੇਕਿਨ ਇਹ ਫੇਅਰ ਇਲੈਕਸ਼ਨ ਨਹੀਂ ਹੈ। ਔਰ ਕਿਤੇ ਨਾ ਕਿਤੇ ਫਾਈਨਲ ਤੱਕ ਪਹੁੰਚਦੇ ਆ ਇਹ ਬਾਈ ਹੁੱਕ ਔਰ ਬਾਈ ਕਰੁੱਕ ਜਿਹੜਾ ਇਹ ਮੈਜੋਰਟੀ ਨੂੰ ਨਾਲ ਲਾਣ ਜਾਂ ਰੀਜਨਲ ਪਾਰਟੀਆਂ। ਔਰ ਦੂਜਾ ਸਿਨੈਰੀਓ ਮੈਂ ਇਹ ਵੀ ਦੇਖਦਾ ਕਿ ਜੇ ਕਹਿ ਲਓ ਜਿਵੇਂ ਸੀਨ B ਹੁੰਦਾ ਹੈ, ਜੇ ਹੌਚ-ਪੌਚ ਵਾਲੀ ਵੀ, ਕਿਉਂਕਿ ਕਾਂਗਰਸ ਕੋਈ ਸਟਰੋਂਗ ਜਮਾਤ ਬਣ ਕੇ ਨਹੀਂ ਉਭਰੇਗੀ, ਜੇ ਹੌਚ-ਪੌਚ ਵਾਲੀਆਂ ਰੀਜਨਲ ਪਾਰਟੀਆਂ ਵੀ ਉੱਭਰ ਆਉਂਦੀਆਂ ਨੇ, ਉਹਨਾਂ 'ਚ ਮਮਤਾ ਬੈਨਰਜੀ ਦਾ ਆਪਣਾ ਐਂਬੀਸ਼ਨ ਹੈ, ਪ੍ਰਾਈਮ ਮਿਨਿਸਟਰ ਦਾ, ਮਾਇਆਵਤੀ ਦਾ ਆਪਣੇ, ਔਰ ਉਹਦੇ 'ਚ ਇੰਨੇ ਕੁ ਪਲੇਅਰ ਹੋਣਗੇ ਕਿ ਫਿਰ ਉਹ ਜਨਤਾ ਪਾਰਟੀ ਵਾਲਾ ਵੀ ਹਾਲ ਹੋ ਸਕਦਾ ਹੈ ਕਿ ਹਕੂਮਤ ਬਣ ਗਈ, ਮੁਰਾਰਜੀ ਦੇਸਾਈ ਆ ਗਿਆ, ਚਰਨ ਸਿੰਘ ਆ ਗਿਆ, ਦੂਜਾ ਹੋ ਗਿਆ। ਲੇਕਿਨ ਇਸ ਵੇਲੇ ਹਿੰਦੂਤਵਾਦੀ ਜਿਹੜੀ ਆਵਾਜ਼ ਹੈ, ਉਹ ਹੁਣ ਕੋਈ ਵੀ ਧਿਰ ਆਏ, ਹਿੰਦੂਤਵਾ ਦਾ ਏਜੰਡਾ ਉਹਨਾਂ ਨੇ ਸੈੱਟ ਕਰ ਦਿੱਤਾ ਹੋਇਆ, ਉਹਨੂੰ ਕੋਈ ਵੀ ਅਨਡੂ ਨਹੀਂ ਕਰ ਸਕੇਗਾ, ਬੇਸ਼ੱਕ ਨਾਨ ਬੀਜੇਪੀ ਗਵਰਨਮੈਂਟ ਵੀ ਆ ਜਾਏ ਇਹਨਾਂ ਚੋਣਾਂ ਤੋਂ ਬਾਅਦ। ਜੀ ਮਲਿਕ ਸਾਹਿਬ, ਮੈਂ ਜਾਂਦੇ ਇਹ ਗੱਲ ਜ਼ਰੂਰ ਕਰਾਂਗਾ ਕਿ ਇਸ ਵੇਲੇ ਓਵਰਸੀਜ਼ ਦੇ ਅੰਦਰ ਦਰਜਨਾਂ ਬਲਕਿ ਹੰਡਰਡਸ ਆਫ ਚੈਨਲਸ ਹੋਣਗੇ, ਲੇਕਿਨ ਮੈਂ ਸਮਝਦਾ ਕਿ TV 84 ਇਸ ਕਰਕੇ ਨਹੀਂ ਕਿ ਮੈਂ ਤੁਹਾਡੇ ਸਟੂਡੀਓ ਬੈਠਾ, ਮੈਂ ਹਮੇਸ਼ਾ ਮੇਰੀ ਜਿਹੜੀ ਸਾਖ ਹੈ ਪਾਕਿਸਤਾਨੀ ਅਮਰੀਕਨ ਕਮਿਊਨਿਟੀ ਦੇ ਅੰਦਰ ਵੀ ਬਿਲਕੁਲ ਸਟ੍ਰੇਟ ਸ਼ੂਟਰ ਦੀ ਹੈ। ਹਮੇਸ਼ਾ ਮੈਂ ਸੱਚ ਗੱਲ ਕਰਦਾ ਕਿ ਇਸ ਵੇਲੇ ਮੈਂ ਨਹੀਂ ਸਮਝਦਾ ਕਿ ਈਵਨ ਕਿ ਪਾਕਿਸਤਾਨ ਇੰਡੀਆ ਦੇ ਅੰਦਰ ਵੀ ਇੰਨਾ ਐਜੂਕੇਟਡ ਪ੍ਰੋਗਰਾਮਸ ਜਿਹੜੇ ਤੁਸੀਂ TV 84 ਡਾਕਟਰ ਸਾਹਿਬ ਦਾ ਸੱਚੋ ਸੱਚ ਹੁੰਦਾ ਹੈ ਜਾਂ ਪੈਨਲ ਡਿਸਕਸ਼ਨ ਦੇ ਅੰਦਰ ਅਸੀਂ ਪੂਰੀ ਦੁਨੀਆ ਦੀ ਰਾਜਨੀਤੀ ਨੂੰ ਜਿਸ ਤਰ੍ਹਾਂ ਡਿਸਕਸ ਕਰਦੇ ਆ, ਇਹ TV 84 ਨੂੰ ਹੀ ਧੰਨਵਾਦ ਜਾਂਦਾ ਹੈ। ਤੇ ਜਿੰਨੇ ਵੀ ਨਾਰਥ ਅਮਰੀਕਾ ਦੇ ਵੀਵਰ ਆ ਜਾਂ ਵੇਖਣ ਵਾਲੇ ਆ ਜਾਂ ਉਹ ਕਾਰੋਬਾਰੀ ਤਬਕੇ ਜਿਹੜਾ ਇਸ਼ਤਿਹਾਰ ਦਿੰਦੇ ਆ ਕਿਸੇ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਤੇ, ਮੈਂ ਸਮਝਦਾ ਕਿ ਆਓ TV 84 ਨੂੰ ਮਜ਼ਬੂਤ ਕਰੀਏ, ਕਿਉਂਕਿ TV 84 ਇਸ ਵੇਲੇ ਬਿਲਾਸ਼ੁਬਾ ਇੱਕ ਪੰਜਾਬੀ ਦੀ ਆਵਾਜ਼, ਇੱਕ ਸੱਚ ਦੀ ਆਵਾਜ਼, ਇੱਕ ਜਾਗਰੂਕ ਕਲਚਰ ਦੀ ਆਵਾਜ਼ ਤੇ ਇੱਕ ਸਮਾਜ ਦੀ ਇੱਕ ਵੱਡੀ ਆਵਾਜ਼ ਬਣ ਕੇ ਉੱਭਰਿਆ ਹੈ। ਤੇ ਮੈਂ ਸਮਝਦਾ ਕਿ ਜਿੰਨੇ ਵੀ ਲੋਕ ਇੱਥੇ ਅਮਰੀਕਾ ਕੈਨੇਡਾ ਦੇ ਅੰਦਰ ਆਪਣੀ ਐਡਵਰਟਾਈਜ਼ਮੈਂਟ ਆਪਣੇ ਕਾਰੋਬਾਰ ਦੀ ਮਸ਼ਹੂਰੀ ਵਾਸਤੇ ਦਿੰਦੇ ਆ, ਮੈਂ ਉਨ तमाम ਪਾਕਿਸਤਾਨੀਆਂ ਨੂੰ, ਹੋਰ तमाम ਜੀਆਂ ਨੂੰ ਤੇ ਪੰਜਾਬੀਆਂ ਨੂੰ ਇਹ ਕਹਾਂਗਾ ਕਿ TV 84 ਨੂੰ ਮਜ਼ਬੂਤ ਕਰੋ। ਤੇ ਮਜ਼ਬੂਤ ਇਸ ਤਰ੍ਹਾਂ ਹੀ ਕਰ ਸਕਦੇ ਕਿ ਆਪਣੀ ਐਡਵਰਟਾਈਜ਼ਮੈਂਟ ਦੇ ਕੇ ਇਸ ਚੈਨਲ ਨੂੰ, ਜਿਹੜੀ ਤੁਹਾਡੀ ਆਪਣੀ ਆਵਾਜ਼ ਹੈ, ਤੁਹਾਡੇ ਪਰਿਵਾਰ ਦੀ ਆਵਾਜ਼ ਹੈ, ਇਹਨੂੰ ਅਸੀਂ ਮਜ਼ਬੂਤ ਕਰੀਏ। ਥੈਂਕ ਯੂ ਮਲਿਕ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਮੀਦ ਕਰਦਾ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, ਪੈਨਲ ਡਿਸਕਸ਼ਨ ਸੀ, ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਵੇਂ ਇਲੈਕਸ਼ਨ ਦਾ ਦੌਰ ਹੋਵੇ, ਸਮਾਂ ਹੀ ਦੱਸੇਗਾ ਕਿ ਇਲੈਕਸ਼ਨ ਰਿਜ਼ਲਟਸ ਕੀ ਹੁੰਦੇ ਨੇ ਤੇ ਇਹ ਜਿਹੜੇ ਰੁਝਾਨ ਨੇ, ਜਿਹੜੀਆਂ ਪ੍ਰੈਡਿਕਸ਼ਨਸ ਨੇ, ਕਿਵੇਂ ਕਿਸ ਪਾਸੇ ਵੱਲ ਵੱਧਦੀਆਂ ਨੇ। ਪਰ ਇਦਾਂ ਦੀਆਂ ਡਿਸਕਸ਼ਨਸ ਲੈ ਕੇ ਦੁਬਾਰਾ ਫਿਰ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ, ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।